ਵਿਚਾਰਾਂ ਕਰਨ ਵਾਸਤੇ, ਕਿਉਂਕਿ ਜਿਹੜੀਆਂ ਗੱਲਾਂ ਬਾਰੇ ਆਪਾਂ ਵਿਚਾਰ ਰੱਖਣੀਆਂ ਵੀ ਹੈਗੀਆਂ, ਖਾਸ ਕਰਕੇ ਪਿਛਲੇ ਸਾਲ ਦੀਆਂ ਘਟਨਾਵਾਂ ਦੇ ਸੰਦਰਭ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਹੈਗੀਆਂ। ਖਾਸ ਕਰਕੇ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਹੈਗੀ ਆ ਉਹਨਾਂ ਵਾਸਤੇ ਸਮਝਣਾ ਬਹੁਤ ਜ਼ਰੂਰੀ ਆ ਦੋ ਨੁਕਤਿਆਂ ਤੋਂ। ਵੀ ਜਦੋਂ ਆਪਾਂ ਫੋਰਨ ਇੰਟਰਫੇਰੈਂਸ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ, ਅਤੇ ਜੋ ਵੀ ਦੁਨੀਆ ਪੱਧਰ 'ਤੇ ਸਿੱਖਾਂ ਨੂੰ ਲੈ ਕੇ, ਪੰਜਾਬ ਨੂੰ ਲੈ ਕੇ, ਖਾਲਿਸਤਾਨ ਨੂੰ ਲੈ ਕੇ ਜਿਹੜੀ ਹਿਲਜੁਲ ਹੋ ਰਹੀ ਆ, ਉਹ ਸਾਨੂੰ ਗ੍ਰਾਸ ਰੂਟਸ ਰਿਐਲਿਟੀ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਆ। ਕਿਉਂਕਿ ਜੇ ਆਪਾਂ ਫੈਕਟਸ ਤੋਂ, ਅਸਲੀਅਤ ਤੋਂ, ਜ਼ਮੀਨੀ ਹਕੀਕਤਾਂ ਤੋਂ ਦੂਰ ਹੋ ਕੇ ਆਪਣੀ ਕੋਈ ਰਾਏ ਬਣਾਵਾਂਗੇ ਅਤੇ ਆਪਣੀ ਕੋਈ ਰਣਨੀਤੀ ਕਢਾਂਗੇ ਤਾਂ ਉਹਦਾ ਅਸਰ, ਉਹਦੀ ਇਫੈਕਟਿਵਨੈਸ ਸਾਨੂੰ ਪਤਾ ਵੀ ਉਹ ਕਿਸ ਤਰ੍ਹਾਂ ਦੀ ਹੋਊਗੀ। ਸੋ ਅੱਜ ਦੇ ਇਹ ਸਾਰੇ ਗੱਲਾਂ ਨੂੰ ਦੇ ਮੱਦੇਨਜ਼ਰ ਜਿਹੜੀਆਂ ਆਪਾਂ ਗੱਲਾਂ 'ਤੇ ਅੱਜ ਵਿਚਾਰ ਰੱਖਣਾ ਚਾਹੁੰਦੇ ਹਾਂ, ਵੀ ਦੋ ਪੱਖਾਂ ਤੋਂ, ਵੀ ਜਿਹੜੀ ਸਿੱਖ ਨੌਜਵਾਨਾਂ ਦੀ ਜਿਹੜੀ ਸਰਗਰਮੀ, ਜਿਹੜੀ ਲਾਮਬੰਦੀ, ਜਿਹੜੇ ਸਿੱਖ ਸੰਘਰਸ਼ ਦਾ ਅਮਲ ਕਿਸ ਤਰ੍ਹਾਂ ਦਾ ਰਿਹਾ, ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਅਤੇ ਜਿਹੜਾ ਦੂਜਾ ਪਹਿਲੂ ਹੈਗਾ ਵੀ ਜੋ ਇੰਡੀਅਨ ਸਟੇਟ ਦਾ ਜਿਹੜਾ ਉਹਨਾਂ ਦਾ ਢਾਂਚਾ ਹੈਗਾ, ਜਿਹੜੀ ਇੰਡੀਅਨ ਸਟੇਟ ਦੀ ਦਮਨਕਾਰੀ ਨੀਤੀ ਹੈਗੀ, ਉਹ ਅਸਲ ਦੇ ਵਿੱਚ ਉਹ ਜਿਹੜੀ ਕਾਨੂੰਨੀ ਪ੍ਰਕਿਰਿਆ ਕਿਸ ਤਰ੍ਹਾਂ ਦੀ ਚੱਲ ਰਹੀ ਹੈ, ਸਿੱਖਾਂ ਨੂੰ ਨਿਸ਼ਾਨੇ ਬਣਾ ਕੇ ਜੋ ਪੰਥ ਅਤੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਜੋ ਪੰਜਾਬ ਦੀ ਧਰਤੀ ਉੱਪਰ ਜਿਹੜੀ ਸਰਗਰਮੀ ਹੁੰਦੀ ਆ, ਲਾਮਬੰਦੀ ਹੁੰਦੀ ਆ, ਖਾਸ ਕਰਕੇ ਨੌਜਵਾਨਾਂ ਦੀ, ਤੋਂ ਉਹ ਇੰਡੀਅਨ ਸਟੇਟ, ਇੰਡੀਅਨ ਜੁਡੀਸ਼ੀਅਲ ਸਿਸਟਮ, ਸਿਕਿਉਰਿਟੀ, ਇੰਟੈਲੀਜੈਂਸ ਫੋਰਸਾਂ, ਉਹ ਕਿਸ ਤਰੀਕੇ ਨਾਲ ਸਿੱਖਾਂ ਨੂੰ, ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੀਆਂ। ਸੋ ਇਹਦੇ ਵਾਸਤੇ ਆਪਣੇ ਖਾਸ ਮਹਿਮਾਨ ਭਾਈ ਜਸਪਾਲ ਸਿੰਘ ਜੀ ਮੰਝਪੁਰ ਸਾਡੇ ਕੋਲ ਆਏ ਹੈਗੇ ਆ। ਸੋ ਉਹਨਾਂ ਬਾਰੇ ਵੀ ਦੱਸਣਾ ਜ਼ਰੂਰੀ ਹੈਗੇ, ਕਿਉਂਕਿ ਬਹੁਤ ਸਾਰੇ ਸੱਜਣ ਸੰਗਤ ਦੇ ਵਿੱਚ ਪਤਾ ਹੋਊਗਾ ਵੀ ਭਾਈ ਜਸਪਾਲ ਸਿੰਘ ਮੰਝਪੁਰ ਇੱਕ ਪੇਸ਼ੇ ਦੇ ਤੌਰ 'ਤੇ ਇੱਕ ਵਕੀਲ ਹੈਗੇ ਆ ਜਾਂ ਹਿਊਮਨ ਰਾਈਟਸ ਐਕਟਿਵਿਸਟ ਹੈਗੇ ਆ, ਪਰ ਜਿਹੜਾ ਇਹਨਾਂ ਦਾ ਪਿਛੋਕੜ ਆ, ਇਹਨਾਂ ਦੀ ਸੇਵਾ ਜਿੰਨੀ ਵੀ ਹੈਗੀ ਹੈ ਪਿਛਲੇ ਲਗਭਗ 20 ਸਾਲਾਂ ਤੋਂ, ਉਹਦੇ ਬਾਰੇ ਜਾਣੂ ਹੋਣਾ ਵੀ ਬਹੁਤ ਜ਼ਰੂਰੀ ਆ। ਕਿਉਂਕਿ ਜਦੋਂ ਆਪਾਂ ਇਹਨਾਂ ਦੇ ਪੰਥਕ ਸਰਗਰਮੀਆਂ ਦੇ ਵਿੱਚ ਸੇਵਾਵਾਂ ਨੂੰ, ਆਪਾਂ ਉਹਨਾਂ ਦੀ ਸ਼ੁਰੂਆਤ ਨੂੰ ਦੇਖਦੇ ਹਾਂ, ਵੀ ਉਹਨਾਂ ਦਿਨਾਂ ਦੇ ਵਿੱਚ ਇਹ ਸਰਗਰਮ ਹੋਏ ਸੀ ਪੰਜਾਬ ਦੀ ਧਰਤੀ ਉੱਪਰ, ਜਿੱਥੇ ਆਪਾਂ ਕਹਿ ਸਕਦੇ ਵੀ ਸੰਘਰਸ਼ ਦੀ, ਸੰਤਾਂ ਦੀ ਗੱਲ ਪੰਜਾਬ ਦੀ ਧਰਤੀ 'ਤੇ ਕਰਨੀ ਵੀ ਖਤਰੇ ਨੂੰ ਮੁੱਲ ਲੈਣ ਵਾਲੀ ਗੱਲ ਸੀਗੀ। ਵੀ ਜਦੋਂ 90ਵਿਆਂ ਤੋਂ ਬਾਅਦ ਜਿਹੜੀ ਜੈਨੋਸਾਈਡ, ਜਿਹੜੀ ਕਾਊਂਟਰ ਇੰਸਰਜੈਂਸੀ, ਜਿਹੜੀ ਕਹਿ ਸਕਦੇ ਹਾਂ ਵੀ ਜੋ ਵਾਇਲੈਂਸ, ਜਿਹੜੀ ਅਟਰੋਸਿਟੀਜ਼ ਅਤੇ ਜਿਹੜੀ ਟਾਰਗੇਟਿੰਗ ਸਿੱਖ ਨੌਜਵਾਨਾਂ ਨੂੰ, ਸਿੱਖ ਕੌਮ ਨੂੰ ਚੱਲਣਾ ਪਿਆ, ਉਸ ਵਿੱਚੋਂ ਸਿੱਖ ਕੌਮ ਨੂੰ ਕੱਢਣ ਵਾਸਤੇ ਜਿਹੜੇ ਸਿਰ ਤੋੜ ਯਤਨ ਹੋਏ ਆ, ਉਹ ਭਾਈ ਜਸਪਾਲ ਸਿੰਘ ਮੰਝਪੁਰ, ਆਪਣੇ ਸੰਗੀ ਸਾਥੀਆਂ ਅਤੇ ਹੋਰ ਬਹੁਤ ਸਾਰੇ ਪੰਥਕ ਨੌਜਵਾਨਾਂ ਨੇ ਉਹ ਜਿਹੜਾ ਪਹਿਲੇ ਦੌਰ ਦੇ ਵਿੱਚ ਆਪਾਂ ਕਹਿ ਸਕਦੇ ਹੰਭਲਾ ਮਾਰਿਆ। ਜਦੋਂ ਕੋਈ ਸੰਤਾਂ ਦੀ ਗੱਲ ਕਰ ਨਹੀਂ ਸਕਦਾ ਸੀ, ਸੰਤਾਂ ਦੀ ਤਸਵੀਰ ਲਾਉਣੀ ਇੱਕ ਗੁਨਾਹ ਬਣਿਆ ਸੀਗਾ, ਉਹਨਾਂ ਦਿਨਾਂ ਦੇ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਪੰਜਾਬ ਦੇ ਵਿੱਚ ਦੁਬਾਰਾ ਰਿਵਾਈਵ ਕਰਨਾ ਅਤੇ ਰੀਆਰਗਨਾਈਜ਼ ਕਰਨਾ ਬਹੁਤ ਵੱਡੀ ਮਸ਼ੱਕਤ ਵਾਲੀ, ਬਹੁਤ ਸਿਰੜ ਵਾਲੀ ਜਿਹੜੀ ਘਾਲਣਾ ਸੀਗੀ, ਅਤੇ ਜਿਹੜਾ ਇਹਨਾਂ ਨੇ ਕੰਮ ਕੀਤਾ। ਸੋ ਉਹਨਾਂ ਦਿਨਾਂ ਦੇ ਵਿੱਚ ਲਗਭਗ 100 ਦੇ ਕਰੀਬ ਯੂਨਿਟ ਫੈਡਰੇਸ਼ਨ ਦੇ ਦੁਬਾਰਾ ਖੜੇ ਕਰਨੇ, ਜਿਹੜੇ ਨੌਜਵਾਨਾਂ ਦੀ ਜਿਹੜੀ ਪੋਲੀਟੀਕਲ ਕੌਨਸ਼ੀਅਸਨੈਸ ਨੂੰ ਸ਼ੇਪ ਕਰਨ ਦੇ ਵਿੱਚ ਜਿਹੜਾ ਫੈਡਰੇਸ਼ਨ ਦੀ ਆਪਾਂ ਕਹਿ ਸਕਦੇ ਜਿਹੜੀ ਉਹਨਾਂ ਦੀ ਦੇਣ, ਉਹਦੀ ਭੂਮਿਕਾ ਹੈਗੀ ਆ। ਉਸ ਤੋਂ ਬਾਅਦ ਵਿਦਿਆਰਥੀ ਜੀਵਨ ਤੋਂ ਬਾਅਦ ਜਦੋਂ ਭਾਈ ਜਸਪਾਲ ਸਿੰਘ ਮੰਝਪੁਰ ਸਰਗਰਮ ਹੋਏ ਸੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿੱਚ, ਅਤੇ ਪੰਥ ਦੀਆਂ ਗੱਲਾਂ, ਸੰਘਰਸ਼ ਦੀਆਂ ਗੱਲਾਂ, ਖਾਲਿਸਤਾਨ ਦੀਆਂ ਗੱਲਾਂ ਨੂੰ ਯੂਨੀਵਰਸਿਟੀ ਦੇ ਦਾਇਰਿਆਂ ਤੋਂ ਬਾਹਰ ਜਾ ਕੇ ਆਮ ਸਮਾਜ ਦੇ ਵਿੱਚ, ਲੋਕਾਂ ਦੇ ਵਿੱਚ, ਸੰਗਤ ਦੇ ਵਿੱਚ ਅਤੇ ਪੰਥ ਦੇ ਵਿੱਚ ਜਦੋਂ ਸਰਗਰਮ ਹੋਏ ਸੀਗੇ, ਤਾਂ 2009 ਦੇ ਵਿੱਚ ਇਹਨਾਂ ਨੂੰ ਖੁਦ ਸਰਕਾਰੀ ਤਸ਼ੱਦਦ ਦਾ ਸੇਕ ਝੱਲਣਾ ਪਿਆ। UEPA ਦੇ ਅਧੀਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਬਾਕੀ ਸੰਗੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਭਾਈ ਸਾਹਿਬ ਨੇ ਖੁਦ 1.5 ਸਾਲ ਜੇਲ੍ਹ ਕੱਟੀ, ਅਤੇ ਉਹਨਾਂ ਦਿਨਾਂ ਦੇ ਵਿੱਚ ਹੀ ਇਹਨਾਂ ਦੀ ਆਪਾਂ ਕਹਿ ਸਕਦੇ ਹਾਂ ਅਨੋਖੀ ਗੱਲ ਹੈਗੀ ਆ। It's to a certain degree, it's almost funny. It's interesting. It's something that we really want to get into today is the fact that he was a political prisoner and represented himself as well. ਅਤੇ ਇਹ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ UEPA ਦਾ ਦੂਜੇ ਜਾਂ ਤੀਜੇ ਕੇਸ ਦੇ ਵਿੱਚ ਭਾਈ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ, ਅਤੇ ਖੁਦ ਵਕੀਲ ਆਪਣੀ ਆਪ ਦੀ ਨੁਮਾਇੰਦਗੀ ਕਰਕੇ, ਆਪਣੀ ਪੈਰਵਾਈ ਕਰਕੇ ਉਹ ਬਰੀ ਹੋਏ ਸੀ ਉਸ ਕੇਸ ਵਿੱਚੋਂ। ਅਤੇ ਉਸ ਸਮੇਂ ਦੌਰਾਨ ਜਦੋਂ ਜੇਲ੍ਹ ਦੇ ਵਿੱਚ ਬੰਦ ਸੀ, ਜਿਹੜੇ ਬਾਕੀ ਬੰਦੀ ਸਿੰਘ ਸੀਗੇ, ਸਿਆਸੀ ਕੈਦੀ ਸੀਗੇ, ਉਹਨਾਂ ਨੇ ਖੁਦ ਭਾਈ ਸਾਹਿਬ ਕੋਲ ਆ ਕੇ ਬੇਨਤੀ ਕੀਤੀ ਵੀ ਤੁਸੀਂ ਵੀ ਸਾਡਾ ਕੇਸ ਤੁਸੀਂ ਹੀ ਲੜਨਾ। ਸੋ ਉਹਨਾਂ ਦਿਨਾਂ ਤੋਂ ਲੈ ਕੇ 2011 ਤੋਂ ਤਕਰੀਬਨ ਅੱਜ ਤੱਕ ਉਹ ਜਿਹੜੇ ਫੁੱਲ ਟਾਈਮ ਏਸੀ ਸੇਵਾ ਵਿੱਚ ਲੱਗੇ ਹੋਏ ਹੈਗੇ ਆ। ਸੋ ਉਹ ਖੁਦ ਵੀ ਉਹ ਸਾਰਾ ਕੁਛ ਉਹਨਾਂ ਨੇ ਝੱਲਿਆ, ਅਤੇ ਬਾਕੀ ਨੌਜਵਾਨਾਂ ਦੀ, ਬੰਦੀ ਸਿੰਘਾਂ ਦੀ ਪੈਰਵਾਈ ਕਰਨ ਕਰਕੇ ਇਹ ਜਿਹੜਾ ਰਿਪਰੈਸਿਵ ਸਟਰਕਚਰ ਹੈਗਾ ਇੰਡੀਆ ਦਾ,
ਇਹਨਾਂ ਦੀ ਬਰੀਕੀ ਦੇ ਵਿੱਚ ਉਹ ਸਾਡੇ ਵਾਸਤੇ ਉਹ ਚਾਨਣਾ ਪਾਉਣਗੇ ਅੱਜ। ਤੇ ਮੈਂ ਇਹ ਵੀ ਦੱਸਦਾ ਵੀ ਜਿਹੜੇ ਇਹਨਾਂ ਦੇ ਐਕਸਪੀਰੀਅੰਸ ਹੈਗਾ ਪਿਛਲੇ 10-12 ਸਾਲਾਂ ਦੇ ਵਿੱਚ, ਜਿਹੜੀ ਤਕਰੀਬਨ 92 ਕੇਸ ਹੈਗੇ ਆ ਜਿਨ੍ਹਾਂ ਦੇ ਵਿੱਚ ਫੈਸਲਾ ਆਇਆ ਹੋਇਆ, ਜਿਹਦੇ ਵਿੱਚ ਤਕਰੀਬਨ 150 ਤੋਂ ਵੱਧ ਨੌਜਵਾਨ ਬਰੀ ਹੋਇਆ ਯੂਏਪਾ ਕੇਸਾਂ ਦੇ ਵਿੱਚ। ਤੇ ਅੱਜ ਵੀ ਉਹਨਾਂ ਕੋਲ ਲਗਭਗ 200-250 ਕੇਸ ਹੋਣਗੇ, ਜਿਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਸੋ ਭਾਈ ਸਾਹਿਬ, ਜਿਹੜਾ ਪਹਿਲਾ ਸਵਾਲ ਹੈਗਾ ਇਹ ਵੀ, ਜਦੋਂ ਆਪਾਂ ਯੂਏਪਾ ਦੀ ਗੱਲ ਕਰਦੇ ਹਾਂ, ਸਰਕਾਰੀ ਤਸ਼ੱਦਦ ਦੀ ਗੱਲ ਕਰਦੇ ਹਾਂ, ਤੇ ਜਿਹੜੇ ਇੰਡੀਅਨ ਜੁਡੀਸ਼ੀਅਲ ਸਿਸਟਮ ਦਾ ਪੋਲੀਟੀਕਲ ਤੇ ਜਿਹੜੀ ਡਿਸਕ੍ਰਿਮੀਨੇਟਰੀ ਟਾਰਗੇਟਿੰਗ ਹੁੰਦੀ ਆ ਪੰਜਾਬ ਦੇ ਵਿੱਚ, ਜੇ ਤੁਸੀਂ ਆਪਣੇ ਕੇਸ ਦੇ ਹਵਾਲੇ ਦੇ ਨਾਲ ਉਹਦੇ ਬਾਰੇ ਚਾਨਣਾ ਪਾਓ, ਕਿਉਂਕਿ ਜਦੋਂ ਆਪਾਂ ਜਨਰਲੀ ਗੱਲ ਕਰਦੇ ਹਾਂ ਯੂਏਪਾ ਕੀ ਆ ਕਿਵੇਂ ਆ, ਉਹ ਜਨਰਲੀ ਐਬਸਟਰੈਕਟ ਦੇ ਵਿੱਚ ਕਈ ਵਾਰੀ ਲੋਕਾਂ ਨੂੰ ਗੱਲ ਸਮਝ ਨਹੀਂ ਪੈਂਦੀ। ਸੋ ਜੇ ਤੁਸੀਂ ਆਪਣੇ ਤਜਰਬੇ ਬਾਰੇ ਦੱਸ ਸਕੋ ਵੀ ਤੁਹਾਡੀ ਸਰਗਰਮੀ ਕਿਸ ਤਰ੍ਹਾਂ ਦੀ ਸੀਗੀ, ਗ੍ਰਿਫਤਾਰ ਕਿਸ ਤਰ੍ਹਾਂ ਕੀਤਾ ਗਿਆ, ਕਿਹੜੇ ਦੋਸ਼ਾਂ ਦੇ ਅਧੀਨ, ਤੇ ਉਹ ਜਿਹੜੀ ਪ੍ਰਕਿਰਿਆ ਸੀਗਾ ਉਹ ਕਿਸ ਤਰ੍ਹਾਂ ਦੀ ਚੱਲੀ ਸੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ UAPA ਹੈਗਾ ਉਹ ਇੱਕ 1967 ਦਾ ਐਕਟ ਹੈਗਾ, ਜਿਹਦੇ ਤਹਿਤ ਵੱਖ-ਵੱਖ ਜਥੇਬੰਦੀਆਂ 'ਤੇ ਪਾਬੰਦੀ ਲਾਈ ਜਾਂਦੀ ਸੀ। ਜਿਵੇਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਉੱਤੇ, ਦਲ ਖਾਲਸਾ ਦੇ ਉੱਤੇ, ਸਿੱਖਾਂ ਦੀਆਂ ਮੁੱਢਲੇ ਰੂਪ 'ਚ ਇਹਨਾਂ ਜਥੇਬੰਦੀਆਂ 'ਤੇ ਪਾਬੰਦੀ ਲੱਗੀ। ਅਤੇ ਬਾਅਦ ਦੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਕਮਾਂਡੋ ਫੋਰਸ, ਜਿੰਦਾਬਾਦ ਫੋਰਸ, ਅਤੇ ਉਸ ਤੋਂ ਬਾਅਦ ਲੇਟੈਸਟ ਹੁਣ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਸਿੱਖਸ ਫॉर ਜਸਟਿਸ ਦੇ ਉੱਤੇ, ਅਤੇ ਪਹਿਲਾਂ ISYF ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਉੱਤੇ ਪਾਬੰਦੀ ਸੀ। ਸੋ ਇੰਨੀਆਂ ਕੁ ਜਥੇਬੰਦੀਆਂ ਜਿਹੜੀਆਂ ਪਾਬੰਦੀਸ਼ੁਦਾ ਜਥੇਬੰਦੀਆਂ ਇਸ ਸ਼ਡਿਊਲ ਅਨਲਾਫੁਲ ਐਕਟੀਵਿਟੀ ਯੂਆਪਾ ਦੇ ਤਹਿਤ ਲਾਈ ਗਈ ਸੀ। ਸੋ ਇਹਦੇ 'ਤੇ ਕੋਈ ਪ੍ਰੋਸੀਕਿਊਸ਼ਨ ਨਹੀਂ ਸੀ ਹੁੰਦੀ, ਪਰ ਟਾਡਾ ਐਕਟ 1985 'ਚ ਬਣਿਆ, ਬਾਅਦ 'ਚ ਪੋਟਾ ਬਣਿਆ। ਪੋਟਾ ਜਦੋਂ 2004 ਦਸੰਬਰ 2004 'ਚ ਵਾਪਸ ਲੈਣਾ ਸੀ ਸਰਕਾਰ ਨੇ, ਸਾਰੇ ਪਾਸੇ ਦਬਾਅ ਸੀ, ਕਿਉਂਕਿ ਉਸ ਤੋਂ ਪਹਿਲਾਂ ਟਾਡਾ ਵਾਪਸ ਲਿਆ ਜਾ ਚੁੱਕਿਆ ਸੀ। ਟਾਡਾ ਦੇ ਉਹ ਸੈਕਸ਼ਨ ਪੋਟਾ ਦੇ ਵਿੱਚ ਕਾਪੀ ਪੇਸਟ ਕਰਕੇ ਰੱਖ ਦਿੱਤੇ ਗਏ। ਪੋਟਾ ਨੂੰ ਜਦੋਂ ਵਾਪਸ ਲੈਣਾ ਸੀ, ਉਹ ਤੋਂ 3 ਮਹੀਨੇ ਪਹਿਲਾਂ ਸਤੰਬਰ 2004 ਦੇ ਵਿੱਚ ਪੋਟਾ ਦੇ ਟਾਡਾ ਦੇ ਉਹ ਸੈਕਸ਼ਨ ਕਾਪੀ ਪੇਸਟ ਕਰਕੇ ਰੱਖ ਲਏ ਗਏ ਸੀ। ਫਿਰ ਬਾਅਦ 'ਚ ਦਸੰਬਰ ਦੇ ਵਿੱਚ ਟਾਡਾ ਵਾਪਸ ਲਿਆ। ਹੁਣ ਵੀ ਇਹ ਸਥਿਤੀ ਬਣ ਰਹੀ ਆ। 1 ਜੁਲਾਈ ਤੋਂ ਹੁਣ ਨਵਾਂ ਐਕਟ ਜਿਹੜਾ IPC ਕ੍ਰਿਮੀਨਲ ਪ੍ਰੋਸੀਜਰ ਕੋਡ ਐਵੀਡੈਂਸ ਐਕਟ ਚੇਂਜ ਹੋ ਕੇ ਨਵੇਂ ਐਕਟ 1 ਜੁਲਾਈ ਤੋਂ ਲਾਗੂ ਹੋ ਜਾਣੇ ਆ। ਸੋ ਉਸੇ ਤਰ੍ਹਾਂ ਜਿਵੇਂ 2004 ਦੇ ਵਿੱਚ ਮੀਸਣਾਪਨ ਕੀਤਾ ਗਿਆ ਸੀ, ਵੀ ਦੁਨੀਆ ਨੂੰ ਦਿਖਾਉਣ ਵਾਸਤੇ ਕਿਹਾ ਗਿਆ ਕਿ ਅਸੀਂ ਜਿਹੜਾ ਡਰਕੋਨੀਅਨ ਲਾ ਹੈਗਾ ਆ ਉਹਨੂੰ ਵਾਪਸ ਲੈਣਾ ਦਸੰਬਰ ਦੇ ਵਿੱਚ, ਤਾਂ ਸਤੰਬਰ ਦੇ ਵਿੱਚ ਹੀ ਉਹਦੀ ਤਿਆਰੀ ਕਰ ਲਈ ਸੀ। ਹੁਣ ਵੀ UAPA ਦੇ ਅਗੇਂਸਟ ਵਰਲਡ ਵਾਈਡ ਅਤੇ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਸਾਰਾ ਰੌਲਾ ਪਿਆ ਹੈਗਾ। ਪਰ ਹੋ ਸਕਦਾ UAPA ਵਾਪਸ ਹੋਵੇ, ਪਰ ਉਹਦੇ ਵਾਪਸ ਹੋਣ ਜਾਂ ਨਾ ਹੋਣ ਤੋਂ ਪਹਿਲਾਂ ਹੀ 1 ਜੁਲਾਈ ਤੋਂ ਜਿਹੜਾ ਨਵਾਂ ਐਕਟ ਲਾਗੂ ਹੋਣਾ, ਉਹਦੇ ਵਿੱਚ ਹੀ UAPA ਦੇ ਉਹ ਸੈਕਸ਼ਨਸ ਜਿਹੜੇ ਹੈਗੇ ਨੇ, ਜਿਹੜੇ ਟਾਡਾ ਪੋਟਾ 'ਚੋਂ ਡਰਾਈਵ ਕੀਤੇ ਸੀ, ਉਹਦੇ ਵਿੱਚ ਪਾ ਦਿੱਤੇ ਗਏ ਆ। ਸੋ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਆ ਵੀ ਮੇਰੇ 'ਤੇ ਕੇਸ ਸੀ 2009 ਦੇ ਵਿੱਚ, ਤੀਸਰਾ ਕੇਸ ਸੀ ਪੰਜਾਬ ਦਾ। ਪਹਿਲਾ ਕੇਸ ਇੱਕ ਨਕਸਲਾਈਟ ਲੀਡਰਾਂ 'ਤੇ ਸੀ ਫਲੌਰ ਦਾ, ਉਹ ਡਿਸਚਾਰਜ ਹੋ ਗਿਆ ਸੀ। ਦੂਸਰਾ ਜੁਲਾਈ 2009 ਦੇ ਵਿੱਚ ਕੇਸ ਸੀਗਾ ਰੁਲਦਾ ਮਰਡਰ ਕੇਸ ਸੀਗਾ ਉਹਦੇ 'ਚ, ਅਤੇ ਤੀਸਰਾ ਸਾਡੇ ਵਾਲਾ ਕੇਸ ਸੀਗਾ ਲਿਲੀ ਸ਼ਰਮਾ ਮਰਡਰ ਕੇਸ ਦੇ ਵਿੱਚ, ਉਸ ਤੋਂ ਬਾਅਦ ਉਹਦੇ 'ਚ ਲੱਗਾ ਸੀ। ਸੋ ਜਿਹੜਾ ਬੇਸ ਸਾਡੇ ਕੇਸ ਦਾ ਸੀਗਾ ਉਹਦੇ 'ਚ ਇਹ ਸੀਗਾ, ਉਦੋਂ ਮੈਂ ਅਕਾਲੀ ਦਲ ਪੰਚ ਪ੍ਰਧਾਨੀ ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਦੇ ਜਿਹੜਾ ਦਫ਼ਤਰ ਦਾ ਇੰਚਾਰਜ ਸੀਗਾ। ਉਸ ਸਮੇਂ ਅਗਸਤ 2009 ਦੇ ਵਿੱਚ, ਜੂਨ 2009 'ਚ ਮੈਂ ਡਿਸਟ੍ਰਿਕਟ ਕੋਰਟ ਦੇ ਵਿੱਚ ਆਪਣਾ ਲੈ ਕੇ ਰਜਿਸਟ੍ਰੇਸ਼ਨ ਇਨਰੋਲਮੈਂਟ ਕਰਾ ਕੇ ਵਕਾਲਤ ਵੀ ਸ਼ੁਰੂ ਕਰ ਲਈ ਸੀ, ਅਤੇ ਪਰ ਦਫ਼ਤਰ ਦਾ ਮੇਰੇ ਕੋਲ ਇੰਚਾਰਜ ਵੀ ਸੀਗਾ। ਸੋ ਉਸ ਸਮੇਂ ਦਫ਼ਤਰ ਦੇ ਵਿੱਚ ਇੱਕ ਕ੍ਰੈਕਡਾਊਨ ਹੋਇਆ ਸੀ, ਜਿਹੜਾ ਕਿ ਲਗਭਗ 5-10 ਸਾਲਾਂ ਬਾਅਦ ਜਿਹੜਾ ਵੀ ਕੋਈ ਪੰਥਕ ਸਰਗਰਮੀ ਕਰਦਾ ਦਿਸਦਾ ਉਹਦੇ ਉੱਤੇ ਇੱਕ ਕ੍ਰੈਕਡਾਊਨ ਕੀਤਾ ਜਾਂਦਾ। ਉਦੋਂ ਬਾਦਲ ਦੀ ਸਰਕਾਰ ਸੀਗੀ, ਅਤੇ ਉਸ ਸਮੇਂ ਸਰਸੇ ਵਾਲੇ ਸਾਧ ਦਾ ਵੀ ਜਿਹੜਾ ਉਹ ਸਾਰਾ ਜਿਹੜਾ ਮਸਲਾ ਸੀਗਾ, ਉਹਨੇ ਜੋ ਬੇਅਦਬੀ ਮਹਾਰਾਜ ਦਾ ਸਰੂਪ ਪਾ ਕੇ ਉਹਨੇ ਗੁਰੂ ਦਸਮ ਪਾਤਸ਼ਾਹ ਦੀ ਕੀਤੀ ਸੀ, ਅਤੇ ਉਹ ਜਿਹੜੀ ਮੂਵਮੈਂਟ ਚੱਲਦੀ ਸੀ। ਸੋ ਸਾਰੀ ਮੂਵਮੈਂਟ ਨੂੰ ਸਾਬੋਤਾਜ ਕਰਨ ਲਈ ਅਕਾਲੀ ਦਲ ਪੰਚ ਪ੍ਰਧਾਨੀ ਨੂੰ, ਜਿਹੜਾ ਉਹਦਾ ਸਾਰਾ ਮੇਨ ਕੇਡਰ ਨੂੰ, ਉਹਦੇ ਵਿੱਚ ਡਰ ਦਾ ਮਾਹੌਲ ਪੰਜਾਬ 'ਚ ਪੰਥ ਦੇ ਵਿੱਚ ਭਰਨ ਲਈ, ਅਤੇ ਉਹ ਜਿਹੜਾ ਦਫ਼ਤਰ ਦੇ ਉੱਤੇ ਇੱਕ ਅਟੈਕ ਹੋਇਆ, ਮੈਨੂੰ ਦਫ਼ਤਰ ਦੇ ਲਾਗੇ ਉਹ ਸਰਕਟ ਹਾਊਸ ਲੁਧਿਆਣਾ, ਉੱਥੋਂ ਸੜਕ ਦੇ ਉੱਤੋਂ ਜਿਹੜਾ ਉਹਨਾਂ ਨੇ ਅਰੈਸਟ ਕੀਤਾ। ਸੋ ਉਹਦਾ ਸਬਜੈਕਟ ਮੈਟਰ ਇਹ ਸੀਗਾ ਕਿ ਹਥਿਆਰ ਪਏ ਰਹਿੰਦੇ ਦਫ਼ਤਰ ਦੇ ਵਿੱਚ, ਬਹੁਤ ਵੱਡੀ ਪੱਧਰ 'ਤੇ ਪੈਸਾ ਪਿਆ ਰਹਿੰਦਾ, ਅਤੇ ਬਹੁਤ ਸਾਰਾ ਜਿਹੜਾ ਦੇਸ਼ ਵਿਰੋਧੀ ਲਿਟਰੇਚਰ ਉੱਥੇ ਹੈਗਾ, ਅਤੇ ਇਸ ਕਰਕੇ ਜਿਹੜਾ ਦੇਸ਼ ਨੂੰ ਏਕਤਾ ਨੂੰ ਅਖੰਡਤਾ ਨੂੰ ਖਤਰਾ ਹੋ ਗਿਆ, ਅਤੇ ਉਹ ਹੋਇਆ।
ਸੋ ਉਹਦੇ ਜਿਹੜਾ ਸਬਜੈਕਟ ਮੈਟਰ ਸੀ ਉਹਦੇ ਵਿੱਚ ਇਹ ਸੀ ਵੀ ਇਹ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਜਿਹੜੇ ਖਾੜਕੂ ਸਿੰਘ ਨੇ ਉਹਨਾਂ ਦੇ ਕੇਸਾਂ ਦੀ ਪੈਰਵਾਈ ਕਰਦੇ ਆ। ਉਹ ਪੈਰਵਾਈ ਦਿਖਾਉਣ ਦੇ ਲਈ ਜਿਹੜੇ ਉਹਨਾਂ ਦੇ ਕੇਸ ਦੇ ਚਾਰਜ ਸ਼ੀਟ ਕੋਈ ਆਫਿਸ ਦੇ ਵਿੱਚ ਜਾਂ ਮੇਰੇ ਕੋਲ ਪਈ ਸੀ, ਉਹਦੇ 'ਚ ਮੇਨ ਤੌਰ 'ਤੇ ਸ਼ਿੰਗਾਰ ਸਿਨੇਮਾ ਬਲਾਸਟ ਕੇਸ ਦੀ ਚਲਾਨ ਦੀ ਕਾਪੀ ਜਾਂ ਉਹਨਾਂ ਦੀ ਪੁੱਛਗਿੱਛ ਜਾਂ ਭਾਈ ਲਾਲ ਸਿੰਘ ਅਕਾਲਗੜ੍ਹ ਜਿਹੜੇ ਗੁਜਰਾਤ ਜੇ ਉੱਥੋਂ ਦੇ ਬੰਦੀ ਸੀਗੇ ਤੇ ਨਾਭੇ ਜੇਲ੍ਹ ਸੀ, ਉਹਨਾਂ ਦੇ ਕੇਸ ਦੀ ਫਾਈਲ ਮੇਰੇ ਕੋਲ ਸੀਗੀ, ਜਾਂ ਉਹਨਾਂ ਦੇ ਵਕੀਲਾਂ ਨੂੰ ਦਿੱਤੀਆਂ ਹੋਈਆਂ ਫੀਸਾਂ ਦੀਆਂ ਕੋਈ ਗੁਜਰਾਤ ਜਾਣ ਦੀ ਥਾਂ ਉਹਨਾਂ ਦੇ ਖਾਤੇ 'ਚ ਪੈਸੇ ਪਾਤੇ ਗਏ ਉਹਦੀਆਂ ਰਸੀਦਾਂ ਸੀ। ਸੋ ਉਹ ਜਿਹੜੀ ਹਿਊਮਨ ਰਾਈਟਸ ਐਕਟੀਵਿਟੀ ਸੀਗੀ ਵੀ ਸਿੰਘਾਂ ਦੇ ਕੇਸਾਂ ਦੀ ਪੈਰਵਾਈ, ਉਹਨਾਂ ਦੀ ਜੇਲ੍ਹਾਂ ਦੇ ਵਿੱਚ ਸਾਂਭ ਸੰਭਾਲ, ਉਹਨਾਂ ਦੇ ਹੋਰ ਪਰਿਵਾਰਾਂ ਦੀ ਮਦਦ, ਉਹਨੂੰ ਟੈਰਰ ਫੰਡਿੰਗ ਦੇ ਨਾਲ ਜੋੜ ਕੇ ਤੇ ਜਿਹੜਾ ਉਹ UAPA ਦਾ ਕੇਸ ਪਾਇਆ ਗਿਆ। ਕਿਉਂਕਿ ਉਹਦੇ ਵਿੱਚ ਜਿਹੜੀ ਇਨੀਸ਼ੀਅਲ FIR ਦਰਜ ਹੋਈ ਉਹ 'ਚ ਲਿਖਿਆ ਸੀ ਵੀ ਬਹੁਤ ਸਾਰਾ ਅਸਲਾ ਬਰੂਦ ਪਿਆ ਹੋਇਆ, ਪਰ ਉਹੋ ਜੀ ਕੋਈ ਵੀ ਰਿਕਵਰੀ ਉਸ ਕੇਸ ਦੇ ਵਿੱਚ ਨਹੀਂ ਸੀ। ਸਿਰਫ ਡਾਕੂਮੈਂਟਸ ਦੀ ਰਿਕਵਰੀ ਸੀ, ਬੈਂਕ ਦੀਆਂ ਰਸੀਦਾਂ, ਕੇਸਾਂ ਦੇ ਚਲਾਨ, ਕੇਸਾਂ ਦੀਆਂ ਜਿਹੜੀਆਂ ਪ੍ਰੋਸੀਡਿੰਗਸ ਜਿਹੜੀਆਂ ਸੀਗੀਆਂ, ਜਿਹ 'ਚ ਉਹਨਾਂ ਨੇ ਇਹ ਪ੍ਰੂਵ ਕਰਨ ਦਾ ਯਤਨ ਕੀਤਾ ਵੀ ਦੇਖੋ ਇਹ ਕੇਸਾਂ ਦੀ ਪੈਰਵਾਈ ਕਰਦੇ ਆ। ਉਦੋਂ ਠੀਕ ਹੈ, ਬਤੌਰ ਮੈਂ ਵਕੀਲ ਇੰਡੀਪੈਂਡੈਂਟ ਨਹੀਂ ਸੀਗਾ, ਅਜੇ ਸ਼ੁਰੂ ਕਰ ਰਿਹਾ ਸੀਗਾ, ਪਰ ਕਿਸੇ ਦੀ ਕੇਸ ਦੀ ਪੈਰਵਾਈ ਕਰਦਿਆਂ ਉਹਦੀ ਫਾਈਲ ਆਪਣੇ ਕੋਲ ਰੱਖੀ ਨਹੀਂ, ਉਹ ਵੀ ਉਹਨਾਂ ਨੇ ਜਿਹੜਾ ਗੁਨਾਹ ਬਣਾ ਕੇ ਜਾਂ ਉਹ ਚਲਾਨ ਨੂੰ ਵੱਡਾ ਕਰਨ ਦੇ ਵਾਸਤੇ 2-2.5 ਹਜ਼ਾਰ ਪੇਜ ਦਾ ਚਲਾਨ ਬਣਾਤਾ, ਉਹ ਸਾਰੇ ਉਹ ਸੰਬੰਧਿਤ ਡਾਕੂਮੈਂਟ ਲਾ ਕੇ। ਸੋ ਕੇਸ ਅਲਟੀਮੇਟਲੀ 1.5 ਸਾਲ ਦੇ ਵਿੱਚ ਜਿਹੜਾ ਉਹ ਬੇਲ ਆਊਟ ਹੋਇਆ। ਮੈਂ ਨਾਲ ਭਾਈ ਦਲਜੀਤ ਸਿੰਘ ਬਿੱਟੂ, ਗੁਰਦੀਪ ਸਿੰਘ ਰਾਜੂ, ਬਲਵੀਰ ਸਿੰਘ ਵੀਰਾ, ਪਲਵਿੰਦਰ ਸਿੰਘ ਸਤਰਾਣਾ, ਉਸ ਕੇਸ 'ਚ ਅਸੀਂ 5 ਜਣਿਆਂ ਨੂੰ ਨੋਮੀਨੇਟ ਕੀਤਾ ਸੀ। ਉਸ ਤੋਂ ਇਲਾਵਾ ਪੰਜਾਬ ਭਰ ਦੇ ਵਿੱਚ ਲਗਭਗ ਅਕਾਲੀ ਦਲ ਪੰਚ ਪ੍ਰਧਾਨੀ ਦੇ 50 ਤੋਂ 60 ਜਿਹੜੇ ਵਰਕਰ ਆਗੂ ਜਿਹੜੇ ਆ ਵੱਖ-ਵੱਖ ਕੇਸਾਂ ਦੇ ਵਿੱਚ ਨੋਮੀਨੇਟ ਕੀਤੇ ਗਏ। ਤੇ ਇੱਕ ਤਰ੍ਹਾਂ ਦਾ ਉਦੋਂ ਸਿੱਖ ਸ਼ਹਾਦਤ ਮੈਗਜ਼ੀਨ ਸੀ ਜਿਹੜਾ ਵਰਲਡ ਵਾਈਡ ਹੀ ਜਿਹੜਾ ਆਪਣੀਆਂ ਰਚਨਾਵਾਂ ਕਰਕੇ ਜਾਂ ਉਹਦੀਆਂ ਜਿਹੜੀਆਂ ਸੰਪਾਦਕੀਆਂ ਸੀ ਸਿੱਖ ਜੁਝਾਰੂਆਂ ਦੀਆਂ ਜੀਵਨੀਆਂ ਤੇ ਸਿਧਾਂਤਕ ਸੇਧ ਮਿਲਦੀ ਸੀ, ਉਹ ਵੀ ਆਫਿਸ ਦੇ ਵਿੱਚ ਉਹਨਾਂ ਨੇ ਸਾਰਾ ਮੈਗਜ਼ੀਨ ਵੀ ਚੁੱਕਿਆ, ਸਾਰਾ ਡਾਟਾ ਵੀ ਲੈ ਗਏ, ਕੰਪਿਊਟਰ ਜੋ ਵੀ ਸੀ ਸਮਾਨ, ਡਿਜੀਟਲ ਡਾਟਾ ਸਾਰਾ ਕੁਝ ਲੈ ਗਏ। ਅਲਟੀਮੇਟਲੀ ਉਹਨਾਂ ਦਾ ਇੱਕੋ ਹੀ ਨਿਸ਼ਾਨਾ ਸੀਗਾ ਵੀ ਜਿਹੜੀ ਜਿੱਥੋਂ ਵੀ ਆਵਾਜ਼ ਆ ਰਹੀ ਆ ਸਿੱਖਾਂ ਨੂੰ ਆਪਣੇ ਕੌਮੀ ਘਰ ਦੀ ਚੇਤਨਾ ਦੇ ਵਾਸਤੇ, ਆਪਣੇ ਸ਼ਹੀਦਾਂ ਲਈ ਜਾਂ ਸੰਘਰਸ਼ ਦੀ ਸੰਗਰਾਮ ਦੀ ਯਾਦ ਕਰਾਉਣ ਵਾਲੀ, ਉਹ ਸਾਰੇ ਕਾਸੇ ਦੇ ਉੱਤੇ ਉਹਨਾਂ ਨੇ ਇੱਕ ਤਰ੍ਹਾਂ ਦਾ ਹਮਲਾ ਬੋਲਿਆ ਤੇ ਉਹ ਸਾਰਾ ਡਾਟਾ ਲੈ ਕੇ ਉਹ ਅਸੀਂ ਬਹੁਤ ਮੁਸ਼ਕਲ ਸਾਡੇ ਕੋਲ ਬਾਅਦ ਦੇ ਵਿੱਚ ਜਦੋਂ ਕੇਸ ਬਰੀ ਹੋਇਆ ਤੇ ਉਹ ਭਾਵੇਂ ਉਹ ਕੰਪਿਊਟਰ ਵਗੈਰਾ ਮਿਲ ਗਏ ਪਰ ਉਹ ਸਾਰੇ ਖਤਮ ਹੋ ਚੁੱਕੇ ਸੀਗੇ। ਸੋ ਉਹ ਆਪਣੀ ਤਰ੍ਹਾਂ ਦਾ ਇੱਕ ਡਿਜੀਟਲ ਅਟੈਕ ਵੀ ਕਹਿ ਸਕਦੇ ਹੋ ਤੇ ਫਿਜ਼ੀਕਲ ਅਟੈਕ ਵੀ ਸੀਗਾ, ਜਿਹ 'ਚ ਸਾਨੂੰ ਵੀ ਜੇਲ੍ਹ 'ਚ ਰੱਖਿਆ ਗਿਆ ਤੇ ਜਿਹੜਾ ਸਾਡਾ ਜਿੰਨਾ ਵੀ ਸਿਸਟਮ ਸੀਗਾ ਸਿੱਖ ਸ਼ਹਾਦਤ ਦਾ, ਪੰਚ ਪ੍ਰਧਾਨੀ ਦਾ, ਸਿੱਖ ਸਟੂਡੈਂਟ ਫੈਡਰੇਸ਼ਨ ਦਾ, ਉਹ ਸਾਰਾ ਸਾਬੋਤਾਜ ਕੀਤਾ। ਸੋ 2011 ਦੇ ਵਿੱਚ ਮੇਰੀ ਉਹ 'ਚ ਬੇਲ ਹੋਈ ਫਰਵਰੀ ਦੇ ਵਿੱਚ, ਤੇ ਜੂਨ 2014 ਦੇ ਵਿੱਚ ਉਹ ਕੇਸ ਜਿਹੜਾ ਫਿਰ ਉਹ ਅਦਾਲਤ ਨੇ ਬਰੀ ਕਰਤਾ। ਤੇ ਉੱਤੇ ਜਿਹੜੇ ਜੱਜ ਨੇ ਲਿਖਿਆ ਵੀ ਜਿਹੜੇ ਕੇਸਾਂ ਦੀ ਪੈਰਵਾਈ ਕਰਨ ਲਈ ਤਾਂ ਬਿਲਕੁਲ ਇਲੀਗਲ ਹੀ ਆ, ਵੀ ਆਪ ਤਾਂ ਲੀਗਲ ਇੱਕ ਅਥਾਰਟੀ ਸਰਕਾਰਾਂ ਨੇ ਬਣਾਈ ਹੁੰਦੀ ਆ ਵੀ ਕੇਸਾਂ ਦੀ ਪੈਰਵਾਈ ਕਰਨ ਵਾਸਤੇ ਫ੍ਰੀ ਲੀਗਲ ਏਡ, ਤੇ ਇਹ ਤਾਂ ਉਹੀ ਕੰਮ ਕਰ ਰਹੇ ਸੀਗੇ ਜਿਹੜੇ ਸਿੰਘਾਂ ਦੀ ਕੇਸਾਂ ਦੀ ਪੈਰਵਾਈ। ਸੋ ਉਦੋਂ ਮੈਨੂੰ ਸਪੈਸੀਫਿਕ ਕਿਹਾ ਵੀ ਗਿਆ, ਪੁਲਿਸ ਰਿਮਾਂਡ 16-17 ਦਿਨ ਦਾ ਸੀ CIA ਸਟਾਫ ਲੁਧਿਆਣੇ, ਵੀ ਤੂੰ ਇਹ ਛੱਡ ਕੇ ਚਲਿਆ ਜਾ ਦਲਜੀਤ ਸਿੰਘ ਬਿੱਟੂ ਨੂੰ, ਜਾਂ ਇਹਨਾਂ ਕੇਸਾਂ ਦੀ ਪੈਰਵਾਈ ਬੰਦ ਕਰੋ, ਜਿਹੜੀ ਮੇਰੇ ਨਾਲ ਮੁਤੱਲਕ ਗੱਲ ਸੀਗੀ। ਤੋ ਪਰ ਮੈਂ ਪਹਿਲਾਂ ਗਿਆ ਘਰੇ ਜ਼ਮਾਨਤ ਤੋਂ ਬਾਅਦ 3 ਮਹੀਨੇ ਦਸੂਏ ਉੱਥੇ ਰਿਹਾ, ਪਰ ਬਾਅਦ ਦੇ ਵਿੱਚ ਮੈਂ ਫਿਰ ਫੈਸਲਾ ਕੀਤਾ ਕਿ ਨਹੀਂ, ਜਿਹੜੇ ਕੰਮ ਤੋਂ ਉਠਾਲਣ ਵਾਸਤੇ ਕੇਸ ਦਰਜ ਕੀਤਾ ਗਿਆ ਸੀ ਜੇ ਉਹਦੇ ਤੋਂ ਹਟ ਕੇ ਤਾਂ ਫਿਰ ਤਾਂ ਸਰਕਾਰ ਦੇ ਗੱਲ ਮੰਨਣ ਵਾਲੀ ਗੱਲ ਹੋ ਗਈ। ਤੋਂ ਮੈਂ ਅੰਤ ਫੈਸਲਾ ਲੈ ਕੇ ਜੁਲਾਈ 2011 ਦੇ ਵਿੱਚ ਲੁਧਿਆਣੇ ਦੇ ਵਿੱਚ ਹੀ ਆ ਕੇ ਤੇ ਉਹਨਾਂ ਸਾਰੇ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਲੀਗਲੀ ਇੰਡੀਪੈਂਡੈਂਟ ਤੌਰ ਤੇ ਜਿਹੜੀ ਸ਼ੁਰੂ ਕਰਤੀ। ਸੋ ਜਦੋਂ ਆਪਾਂ ਇਸੇ ਐਗਜ਼ਾਮਪਲ ਨੂੰ ਲੈ ਲੈਂਦੇ ਆ ਵੀ ਇਸ ਤਰ੍ਹਾਂ ਲੱਗਦਾ, ਮਹਿਸੂਸ ਵੀ ਹੁੰਦਾ ਤੇ ਮੈਨੂੰ ਲੱਗਦਾ ਸੱਚ ਵੀ ਇਹੀ ਆ ਵੀ ਜਿਹੜੇ UAPA ਦਾ ਕਾਨੂੰਨ ਪੰਜਾਬ ਦੇ ਵਿੱਚ ਉਹਨਾਂ ਨੇ ਜਿਸ ਤਰੀਕੇ ਨਾਲ ਉਹਦੀ ਇੰਪਲੀਮੈਂਟੇਸ਼ਨ ਕੀਤੀ ਆ, ਉਹਦੀ ਵਰਤੋਂ ਵੀ ਇਸ ਤਰ੍ਹਾਂ ਦੀ ਹੈਗੀ ਵੀ ਜਿਹੜੀ ਪੋਲੀਟੀਕਲ ਸਰਗਰਮੀ ਹੈਗੀ ਆ ਪੰਜਾਬ ਦੇ ਵਿੱਚ, ਜਿਹੜੀ ਸਿੱਖਾਂ ਦੀ ਪੋਲੀਟੀਕਲ ਸਰਗਰਮੀ ਹੈਗੀ ਆ, ਉਹਨੂੰ ਦਬਾਉਣ ਵਾਸਤੇ ਹੀ ਵਰਤੀ ਜਾਂਦੀ। ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਸਿੱਖ ਸਟੂਡੈਂਟ ਫੈਡਰੇਸ਼ਨ, ਸਿੱਖ ਸ਼ਹਾਦਤ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੂੰ ਟਾਰਗੇਟ ਕਰਕੇ ਲੀਡਰਸ਼ਿਪ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਉਹ ਜਿਹੜਾ ਆਪਣਾ ਸਮਾਨ ਵੀ ਸੀਗਾ, ਡਾਟਾ, ਲਿਟਰੇਚਰ, ਉਹ ਵੀ ਸਾਰਾ ਕੁਝ ਉਹਨਾਂ ਨੇ ਕਾਬੂ ਕਰ ਲਿਆ। ਤੇ ਜਿਹੜੀ ਕੁਝ ਸਾਲਾਂ ਵਾਸਤੇ ਉਹ ਤੁਹਾਨੂੰ ਜੇਲ੍ਹ 'ਚ ਰੱਖ ਕੇ ਕਿਸੇ ਦੀ ਕਨਵਿਕਸ਼ਨ ਵੀ ਨਹੀਂ ਹੋਈ ਕਿਉਂਕਿ ਕੋਈ ਸਬੂਤ ਨਹੀਂ ਸੀਗਾ। ਵੀ ਇਸ ਤਰ੍ਹਾਂ ਹੀ ਲੱਗਦਾ ਵੀ ਉਹ ਜਿਹੜੀ ਪੋਲੀਟੀਕਲ ਸਰਗਰਮੀ ਨੂੰ ਰੋਕਣ ਵਾਸਤੇ ਇੱਕ ਸੰਦ ਵਜੋਂ UAPA ਵਰਤਿਆ ਜਾਂਦਾ। ਬਿਲਕੁਲ, ਜਿਹੜੇ ਸਪੈਸ਼ਲ ਐਕਟ ਹੁੰਦੇ, ਵੈਸੇ ਆਪਾਂ ਦੇਖੀਏ IPC ਹੈਗੀ, ਇੰਡੀਅਨ ਪੀਨਲ ਕੋਡ ਆ, ਜਾਂ
ਆਰਮਸ ਐਕਟ ਆ, ਐਕਸਪਲੋਸਿਵ ਐਕਟ ਆ, ਉਹ ਸਫੀਸ਼ੀਐਂਟ ਹੈਗਾ ਕਿਸੇ ਵੀ ਐਕਸ਼ਨ ਨੂੰ ਜਾਂ ਅਕਰੈਂਸ ਨੂੰ ਰੋਕਣ ਵਾਸਤੇ। ਮੰਨ ਲਓ ਜੇ ਕਿਸੇ ਨੇ ਕਤਲ ਕੀਤਾ 302 ਹੈਗੀ, ਅਟੈਂਪਟ ਟੂ ਮਰਡਰ 307 ਹੈਗੀ ਆ, ਸੈਕਸ਼ਨਸ ਹੈਗੇ ਆ। ਜੇ ਕਿਸੇ ਕੋ ਆਰਮ ਦੀ ਰਿਕਵਰੀ ਵੈਪਨ ਜਾਂ ਕਿਸੇ ਕੋ ਇਲੀਗਲ ਹੈ, ਆਰਮਸ ਐਕਟ ਹੈਗਾ। ਜੇ ਐਕਸਪਲੋਸਿਵ ਸਬਸਟੈਂਸ ਹੈ ਤਾਂ ਐਕਸਪਲੋਸਿਵ ਸਬਸਟੈਂਸ ਐਕਟ ਹੈਗਾ। ਸੋ ਜਦੋਂ ਕੋਈ ਇਹ ਸਾਰਾ ਕੁਝ ਵੀ ਨਹੀਂ ਕਰ ਰਿਹਾ ਹੋਇਆ, ਕਰਦਾ ਹੁੰਦਾ, ਸਿਰਫ ਇੱਕ ਜਿਹੜੀ ਰਾਈਟ ਟੂ ਐਕਸਪ੍ਰੈਸ਼ਨ ਦਾ ਵਰਤੋਂ ਕਰ ਰਿਹਾ, ਜਾਂ ਆਪਣੇ ਧਰਮ ਦੇ ਪ੍ਰਚਾਰ ਦੀ ਗੱਲ ਕਰ ਰਿਹਾ, ਜਾਂ ਆਪਣੇ ਨਾਲ ਸਰਕਾਰ ਨੇ ਜਿਹੜੇ ਜ਼ੁਲਮ ਕੀਤੇ ਆ ਉਹਦੀ ਬਰਖਲਾਫੀ ਦੀ ਗੱਲ ਕਰ ਰਿਹਾ ਹੈਗਾ, ਜਾਂ 84 ਦੇ ਇਨਸਾਫ ਦੀ ਗੱਲ ਚੱਲਦੀ ਸੀ ਉਦੋਂ, ਜਾਂ ਜਿਹੜੇ ਵੱਖ-ਵੱਖ ਇਹ ਜਿਹੜੇ ਸਾਧ ਡੇਰੇ ਸੀਗੇ, ਸੈਕਟ ਸੀਗੇ, ਕਲਟ ਸੀਗੇ ਜਿਹੜੇ, ਇਹ ਇਹਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਸਿੱਖ ਸਿਧਾਂਤਾਂ ਦੀਆਂ ਧੱਜੀਆਂ ਉਡਾਉਣ ਦੇ ਖਿਲਾਫ ਜਿਹੜਾ ਸੰਘਰਸ਼ ਚੱਲਦਾ ਸੀ। ਸੋ ਸਰਕਾਰ ਉਹਨੂੰ ਇਸ ਤਰ੍ਹਾਂ ਦਬਾਉਣਾ ਚਾਹੁੰਦੀ ਸੀਗੀ, ਕਿਉਂਕਿ ਉਹ ਜਿੰਨੇ ਵੀ ਕਲਟ ਆ, ਡੇਰੇ ਆ, ਜਿਹੜੇ ਵੱਖ-ਵੱਖ ਸਮੇਂ ਦੇ ਭਾਵੇਂ ਭਨਿਆਰਿਆਂ ਵਾਲਾ ਡੇਰਾ ਹੋਇਆ, ਇਹਦੇ 'ਚ ਮੈਂ ਇੱਕ ਹੋਰ ਦੱਸ ਦਿਆਂ ਗੱਲ, ਜਿੰਨੇ ਕੇਸ ਸਿੱਖ ਨੌਜਵਾਨਾਂ ਦੇ ਉੱਤੇ ਪਾਏ ਜਾਂਦੇ, ਜਦੋਂ ਤਾਂ ਭਨਿਆਰੇ ਵਾਲਾ ਬਾਬਾ ਸੀ ਉਦੋਂ ਇਹ ਲਿਖਿਆ ਜਾਂਦਾ ਸੀ ਉਹਦੇ 'ਚ ਵੀ ਇਹ ਉਹ ਬਾਬੇ ਨੂੰ ਮਾਰਨਾ ਚਾਹੁੰਦੇ ਸੀ। ਹਾਂ, ਉਹ ਮਾਰਨਾ ਚਾਹੁੰਦੇ ਸੀ, ਨਹੀਂ ਚਾਹੁੰਦੇ ਸੀ, ਅਟੈਂਪਟ ਲਈ ਨਹੀਂ ਹੋਈ, ਉਸ ਗੱਲ ਨਾਲ ਕੋਈ ਮਤਲਬ ਨਹੀਂ। ਉਹਦੇ ਵਿੱਚ ਇਹ ਲਿਖਣ ਦੇ ਨਾਲ ਹੀ ਉਹਦੇ 'ਚ ਸਪੈਸ਼ਲ ਐਕਟ ਜਿਹੜਾ ਲੱਗ ਜਾਣਾ, ਕਿਉਂਕਿ ਜਿਹੜਾ ਆਰਮਸ ਐਕਟ ਆ, ਮੰਨ ਲਓ ਕਿਸੇ ਪ੍ਰਵਾਸੀ, ਲੁਧਿਆਣੇ ਦੇ ਵਿੱਚ ਬਹੁਤ ਪ੍ਰਵਾਸੀਆਂ ਨਾਲ ਭਰਿਆ ਹੋਇਆ, ਕਿਸੇ ਪ੍ਰਵਾਸੀ ਕੋਲੋਂ ਮਿਲ ਗਈ ਯੂਪੀ ਬਿਹਾਰ ਵਾਲੇ ਕੋਲ ਕੋਈ ਪਿਸਤੌਲ, ਤਾਂ ਉਹਦੀ 5-10 ਦਿਨਾਂ ਵੱਧ ਤੋਂ ਵੱਧ ਹਫ਼ਤੇ 'ਚ ਜ਼ਮਾਨਤ ਹੋ ਜਾਂਦੀ ਰਹੀ ਆ। ਅਤੇ ਜੇ ਕਿਸੇ ਸਿੱਖ ਕੋਲੋਂ ਮਿਲ ਗਈ ਪਿਸਤੌਲ ਉਸੇ ਤਰ੍ਹਾਂ ਦੀ ਯੂਪੀ ਵਾਲੀ ਜਾਂ ਬਿਹਾਰ ਵਾਲੀ, ਜਾਂ ਜਿਹੜੀ ਜਿਸ ਤਰ੍ਹਾਂ ਵੀ ਜਿਹਨੂੰ ਦੇਸੀ ਕੱਟਾ ਕਹਿੰਦੇ ਆ, ਕੰਟਰੀ ਮੇਡ, ਤਾਂ ਉਹਦੇ ਵਿੱਚ 2 ਲਾਈਨਾਂ ਦਾ ਇਸ਼ਾਫਾ ਹੋਣਾ FIR ਦੇ ਵਿੱਚ ਕਿ ਇਹ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਅਤੇ ਅਮਨ ਕਾਨੂੰਨ ਭਾਈਚਾਰੇ ਨੂੰ ਜਿਹੜਾ ਖਤਰਾ ਹੋਣ ਕਰਕੇ ਇਹ ਦੇਸ਼ ਦੀ ਏਕਤਾ ਲਈ ਇਹਦੇ 'ਚ ਜਿਹੜਾ ਸਪੈਸ਼ਲ ਐਕਟ UAPA ਲਾਇਆ ਜਾਂਦਾ। ਸੋ ਉਹ ਪ੍ਰਵਾਸੀ ਉਸ ਪਿਸਤੌਲ ਨੂੰ ਰੱਖਣ ਦੇ ਜੁਰਮ 'ਚ 3 ਦਿਨ 'ਚ ਬੇਲ 'ਤੇ ਆ ਜਾਂਦਾ, ਅਤੇ ਹੋ ਸਕਦਾ ਉਹਦਾ ਕੇਸ ਵੱਧ ਤੋਂ ਵੱਧ ਸਜ਼ਾ ਉਹਨੂੰ 6 ਮਹੀਨੇ ਸਾਲ ਦੀ ਹੋਵੇ। ਦੂਸਰੇ ਪਾਸੇ ਜੇ ਕੋਈ ਸਿੱਖ ਨੌਜਵਾਨ ਜਾਂ ਕੋਈ ਪੋਲੀਟੀਕਲ ਐਕਟੀਵਿਸਟ ਹੈਗਾ ਪੰਜਾਬ 'ਚ, ਸਿੱਖ ਜਾਂ ਦੂਜੇ ਸਟੇਟਾਂ ਦੇ ਵਿੱਚ ਹੋਰ ਵੀ ਜਿਹੜੇ ਐਕਟੀਵਿਸਟ ਹੈਗੇ ਆ ਪੋਲੀਟੀਕਲ, ਸੋ ਉਹਦੇ ਕੋਲੋਂ ਮਿਲ ਕੇ ਜੋ UAPA ਲੱਗੀ, ਹੋ ਸਕਦਾ ਉਹਨੂੰ 3-4 ਸਾਲ ਜਿਹੜਾ ਹਾਈ ਕੋਰਟ ਤੋਂ ਵੀ ਬੇਲ ਨਾ ਮਿਲੇ, ਅਤੇ ਉਹਨੂੰ ਬਾਅਦ ਦੇ ਵਿੱਚ ਕਹਿਣ ਵੀ ਇੱਕ ਮੇਰੇ ਕੋਲ ਕੇਸ ਸੀਗਾ, ਨੌਜਵਾਨ ਸੀ ਲੁਧਿਆਣੇ ਦਾ ਕੁਲਵੀਰ ਸਿੰਘ ਹੀਰਾ, ਉਹਨੂੰ ਆਰਮਸ ਐਕਟ ਤੇ UAPA ਦੇ ਵਿੱਚ ਚਾਰਜ ਕੀਤਾ ਗਿਆ, ਅਤੇ ਉਹਦਾ ਜਿਹੜਾ ਦੇਸੀ ਕੱਟਾ ਉਹਦੇ 'ਤੇ ਪਲਾਂਟ ਕੀਤਾ ਗਿਆ ਸੀਗਾ, ਉਹ ਜਦੋਂ ਕੋਰਟ 'ਚ ਪੇਸ਼ ਹੋਇਆ ਉਹ ਵੀ ਟੁੱਟਾ ਹੋਇਆ ਸੀ, ਸ਼ਾਇਦ ਉਹ ਕਬਾੜ ਦੇ ਵਿੱਚੋਂ ਲਿਆ ਕੇ ਪੁਲਿਸ ਨੇ ਪਾਇਆ ਸੀ, ਅਤੇ ਉਹਦੀ ਹਾਈ ਕੋਰਟ 'ਚੋਂ ਬੇਲ ਵੀ ਨਹੀਂ ਹੋਈ। 4 ਸਾਲ ਦੀ ਕੈਦ ਤੋਂ ਬਾਅਦ ਉਹਨੂੰ ਟ੍ਰਾਇਲ ਕੋਰਟ ਨੇ UAPA 'ਚੋਂ ਬਰੀ ਕਰਤਾ, ਅਤੇ ਆਰਮਸ ਐਕਟ 'ਚ ਅੰਡਰਗੋਨ 3 ਸਾਲ ਸਜ਼ਾ ਕੀਤੀ, ਕਿਉਂਕਿ ਉਸ ਤਰ੍ਹਾਂ ਦੇ ਵੈਪਨ ਦੇ ਵਿੱਚ 3 ਸਾਲ ਤੋਂ ਬਾਅਦ ਸਜ਼ਾ ਨਹੀਂ ਸੀ। ਸੋ 4 ਸਾਲ ਕਟਾਉਣ ਤੋਂ ਬਾਅਦ ਉਹਨੂੰ 3 ਸਾਲ ਦੀ ਜਿਹੜੀ ਸਜ਼ਾ ਕੀਤੀ। ਇਹ ਦੇਖੋ ਤੁਸੀਂ ਕਿੱਦਾਂ ਦਾ ਜਿਹੜਾ ਡਿਫਰੈਂਸ ਹੈਗਾ ਵੀ ਜੇ ਸਿੱਖ ਦੇ ਕੋਲੋਂ ਫੜਿਆ ਗਿਆ। ਸੋ ਜਿਵੇਂ ਭਨਿਆਰੇ ਵਾਲੇ ਕਰਕੇ ਪਹਿਲਾਂ ਫੜਦੇ ਸੀ, ਬਾਅਦ ਦੇ ਵਿੱਚ ਇੱਕ ਆਸ਼ੂਤੋਸ਼ ਸੀਗਾ ਨੂਰ ਮਹਿਲ ਦਾ ਬਾਬਾ, ਉਹ ਅਜੇ ਤੱਕ ਫਰਿੱਜ 'ਚ ਰੱਖਿਆ ਹੋਇਆ ਸਾਂਭ ਕੇ, ਕਹਿੰਦੇ ਉੱਠਣਾ ਉਹਨੇ। ਇੱਕ ਫਿਰ ਸਰਸੇ ਵਾਲੇ ਬਾਬੇ ਕਰਕੇ 2015 ਤੋਂ ਜਦੋਂ ਮੈਂ 11 ਦੇ ਵਿੱਚ ਪੂਰੀ ਤਰ੍ਹਾਂ ਐਕਟਿਵ ਹੋਇਆ ਪ੍ਰੈਕਟਿਸ ਦੇ ਵਿੱਚ, ਤਾਂ 2015 ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਜਿੰਨੇ ਵੀ ਕੇਸ, ਭਾਵੇਂ UAPA ਦੇ ਹੋਣ, ਭਾਵੇਂ NIA ਦੇ ਇਨਵੈਸਟੀਗੇਸ਼ਨ ਕਰਨ ਵਾਲੇ ਹੋਣ, ਬਹੁਤੇ ਕੇਸ ਜਿਨ੍ਹਾਂ ਦੇ ਵਿੱਚ ਕੋਈ ਰਿਕਵਰੀ ਨਹੀਂ ਹੁੰਦੀ ਜਾਂ ਮਾੜੀ ਮੋਟੀ ਰਿਕਵਰੀ ਹੁੰਦੀ, ਕੋਈ ਅਕਰੈਂਸ ਨਹੀਂ ਹੁੰਦੀ, ਉਹਦੇ ਵਿੱਚ ਇਹ 2 ਗੱਲਾਂ ਲਿਖ ਦਿੱਤੀਆਂ ਜਾਂਦੀਆਂ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ ਚਾਹੁੰਦੇ ਸੀ। ਇੱਕ ਮੈਂ ਉਹਦੇ 'ਚ ਇੰਸਟੈਂਸ ਦੱਸਣਾ ਚਾਹੁੰਦਾ ਹਾਂ। ਮੈਂ ਨਵੇਂ ਸ਼ਹਿਰ ਦੇ ਵਿੱਚ ਇੱਕ ਕੇਸ ਸੀ, ਅਤੇ ਉੱਥੇ UAPA ਨਾਲ 121 ਵੇਜਿੰਗ ਵਾਰ ਅਗੇਂਸਟ ਗੌਰਮੈਂਟ ਆਫ ਇੰਡੀਆ ਆਰਮਸ ਐਕਟ ਸੀ। 5 ਬੰਦੇ ਸੀ, ਉਹਦੇ 'ਚ 2 ਬੰਦਿਆਂ ਕੋਲ ਇੱਕ ਦੇਸੀ ਕੱਟੇ ਦੀ ਰਿਕਵਰੀ ਦਿਖਾਈ ਗਈ ਸੀ। ਸੋ ਮੈਂ ਚਾਰਜ ਤੇ ਆਰਗੂਮੈਂਟ ਕਰ ਰਿਹਾ ਸੀਗਾ, ਮੈਂ ਕਿਹਾ ਜੱਜ ਸਾਹਿਬ ਵੀ ਦੇਖੋ 121 ਵੇਜਿੰਗ ਵਾਰ ਅਗੇਂਸਟ ਗੌਰਮੈਂਟ ਆਫ ਇੰਡੀਆ, 121 ਅਟੈਂਪਟ ਟੂ ਵੇਜਿੰਗ ਵਾਰ, UAPA ਟੈਰਰ ਐਕਟ, ਅਤੇ ਉਹਦੇ ਵਿੱਚ ਲਾਸਟ ਚਲਾਨ ਚਾਰਜ ਸ਼ੀਟ 'ਚ ਪੁਲਿਸ ਨੇ ਲਿਖਿਆ ਸੀ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਸਾਜ਼ਿਸ਼ ਰਚ ਰਹੇ ਸਨ। ਉਹ ਮੈਂ ਕਿਹਾ ਜੀ ਜੇ ਸਾਜ਼ਿਸ਼ ਰਚ ਵੀ ਰਹੇ ਸਨ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਜੇ ਮਾਰ ਵੀ ਦਿੰਦੇ ਤਾਂ ਫਿਰ 302 ਲੱਗਣੀ ਸੀ। ਦੇਸ਼ ਦੇ ਖਿਲਾਫ ਜੰਗ ਦਾ ਐਲਾਨ ਕਿਵੇਂ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਮਾਰਨ ਦਾ ਸੋਚਣਾ? ਕਿ ਇਹ ਦੇਸ਼ ਮੰਨਦਾ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੈ ਦੇਸ਼ ਹਿੱਤ ਦੇ ਵਿੱਚ ਸੀ ਇੰਡੀਆ ਦੇ, ਇਸ ਕਰਕੇ ਜਿਹੜਾ ਉਹਨੂੰ ਮਾਰੂਗਾ ਤੇ ਉਹ ਦੇਸ਼ ਦੇ ਖਿਲਾਫ ਜੰਗ ਦਾ ਐਲਾਨ ਮੰਨਿਆ ਜਾਊਗਾ। ਇਸ ਗੱਲ ਨੂੰ ਲੈ ਕੇ ਬਹੁਤੀਆਂ ਕੋਰਟਾਂ ਜਾਂ ਉਹ ਜੱਜ ਵੀ ਸ਼ਰਮਿੰਦਾ ਹੋਇਆ। ਉਹਨੇ ਕਿਹਾ ਦੇਖੋ ਵਕੀਲ ਸਾਹਿਬ, ਇਹ ਤੁਸੀਂ ਸਮਝਦੇ ਹੀ ਹੋ ਮੈਂ ਡਿਸਚਾਰਜ ਕਰ ਨਹੀਂ ਸਕਦਾ, ਹੋ ਸਕਦਾ ਤੁਹਾਡਾ ਕੇਸ ਲਾਸਟ ਦੇ 'ਚ ਬਰੀ ਹੋ ਜਾਵੇ,
ਪਰ ਮੈਂ ਚਾਰਜ ਦੇ ਉੱਤੇ ਤੁਹਾਨੂੰ ਕੋਈ ਜਿਹੜਾ ਉਹ ਰਿਲੀਫ ਨਹੀਂ ਦੇ ਸਕਦਾ। ਸੋ ਇਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਨੂੰ ਆਧਾਰ ਬਣਾ ਕੇ ਪਹਿਲਾਂ ਤੁਸੀਂ ਏਜੰਸੀਜ਼ ਨੇ, ਸਰਕਾਰ ਨੇ ਬੇਅਦਬੀਆਂ ਕਰਾਈਆਂ, ਫਿਰ ਉਹਦਾ ਕੋਈ ਇਨਸਾਫ ਨਹੀਂ ਦਿੱਤਾ। ਫਿਰ ਜੇ ਸਿੱਖ ਨੌਜਵਾਨ ਕੋਈ ਧਰਨਿਆਂ ਮੁਜ਼ਾਹਰਿਆਂ ਦੇ ਵਿੱਚ ਜਾਂ ਕੋਈ ਕਿਸੇ ਤਰ੍ਹਾਂ ਦੀ ਐਕਟੀਵਿਟੀ ਕਰ ਰਿਹਾ ਤੇ ਉਹਨਾਂ ਨੂੰ UAPA ਦੇ ਵਿੱਚ ਜਿਹੜਾ ਡੱਕਿਆ ਜਾ ਰਿਹਾ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਜੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਚਾਹੁੰਦੇ ਆ ਤਾਂ ਉਹ ਦੇਸ਼ ਦੇ ਖਿਲਾਫ ਜੰਗ ਦਾ ਐਲਾਨ ਮੰਨਿਆ ਜਾਊਗਾ। ਸੋ ਇਸ ਤਰ੍ਹਾਂ ਦੀ ਜਿਹੜਾ ਉੱਥੇ ਸਿਸਟਮ ਡਿਵੈਲਪ ਹੁੰਦਾ, ਅਸੀਂ ਭਾਵੇਂ ਉੱਤੇ ਚਾਰਾਜੋਈ ਕਰਦੇ ਆ। ਉਹ ਕੇਸ ਅਲਟੀਮੇਟਲੀ ਬਾਅਦ ਦੇ ਵਿੱਚ ਬਰੀ ਹੋ ਗਿਆ। ਪਿਛਲੇ 2 ਮਹੀਨੇ ਪਹਿਲਾਂ 3 ਸੀਗੇ ਉਹਦੇ ਸਿੰਘ, ਗੁਰਦਿਆਲ ਸਿੰਘ, ਜਗਰੂਪ ਸਿੰਘ ਤੇ ਸਤਵਿੰਦਰ ਸਿੰਘ। ਜਦੋਂ ਕੇਸ ਪਾਇਆ ਗਿਆ ਸੀ ਉਹ ਇਸ ਤਰ੍ਹਾਂ ਵੱਡਾ ਬਣਾਇਆ ਗਿਆ ਸੀ ਵੀ ਜਿਸ ਤਰ੍ਹਾਂ ਜੇ ਇਹ ਬੰਦੇ ਨਾ ਫੜੇ ਹੁੰਦੇ ਤੇ ਸ਼ਾਇਦ ਦੇਸ਼ ਦੇ 3-4 ਟੋਟੇ ਹੋ ਜਾਣੇ ਸੀ। ਸੋ ਇਸ ਤਰ੍ਹਾਂ ਦੀ ਜਿਹੜੀ ਹਾਲਾਤ ਹੈਗੀ ਆ। ਤੇ UAPA ਦੇ ਉੱਤੇ ਜੇ ਆਪਾਂ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜੇ ਗੱਲ ਆਈ ਆ, ਮੈਂ ਜੇ ਕਹੂੰ ਤੇ ਨਾਲ ਜੁੜਦੀ ਉਹ ਗੱਲ ਵੀ ਰੱਖਾਂ। ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਸਿੱਖ ਚਿੰਤਤ ਨੇ। ਉਹ ਸਮਝਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਇਨਸਾਫ ਮਿਲਣਾ ਚਾਹੀਦਾ। ਇਹਦੇ ਸੰਬੰਧ 'ਚ ਧਰਨੇ ਮੁਜ਼ਾਹਰੇ ਮੋਰਚੇ ਵੀ ਲੱਗਦੇ ਆ। ਸੋ ਸਾਨੂੰ ਇੱਕ ਗੱਲ ਸਪਸ਼ਟ ਹੋਣੀ ਚਾਹੀਦੀ ਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਜਿਹੜੀ ਸਜ਼ਾ ਆ ਉਹ 295 ਦੇ ਵਿੱਚ ਵੱਧ ਤੋਂ ਵੱਧ 1 ਸਾਲ ਆ ਤੇ 295A ਦੇ ਵਿੱਚ ਜਿਹੜੀਆਂ ਧਾਰਮਿਕ ਭਾਵਾਂ ਨੂੰ ਠੇਸ ਪਹੁੰਚਾਉਣ ਦੀ ਆ ਉਹਦੇ 'ਚ 3 ਸਾਲ ਆ। 295 ਹੈਗੀ ਵੀ ਕੋਈ ਕਿਸੇ ਆਬਜੈਕਟ ਨੂੰ ਜਿਹੜਾ ਨੁਕਸਾਨ ਪਹੁੰਚਾਉਣਾ, ਮਹਾਰਾਜ ਦੀ ਬੀੜ ਨੂੰ ਜਾਂ ਮਹਾਰਾਜ ਦੇ ਰਮਾਲਿਆਂ ਨੂੰ ਜਾਂ ਚੰਦੋਆ ਸਾਹਿਬ ਨੂੰ ਜਾਂ ਉੱਥੇ ਜੋ ਵੀ ਸਾਡਾ ਸਤਿਕਾਰਤ ਸਮਾਨ ਪਿਆ ਹੁੰਦਾ ਉਹਨੂੰ ਕੋਈ ਉਹਦੀ ਉਲੰਘਣਾ ਕਰਨੀ ਤਾਂ 295 ਆ, ਜਿਹਦੇ 'ਚ 1 ਸਾਲ ਦੀ ਸਜ਼ਾ ਆ। ਜਾਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹਦੇ ਪਾੜੇ ਉਹ 'ਚ 1 ਸਾਲ ਦੀ ਸਜ਼ਾ। ਭਾਵਨਾਵਾਂ ਦੇ ਨੂੰ ਜੇ ਠੇਸ ਪਹੁੰਚੀ ਆ ਫਿਰ 295A ਉਹ 'ਚ 3 ਸਾਲ ਦੀ ਸਜ਼ਾ। ਇਹਦੇ 'ਚ ਮੈਂ ਕਹਿਣ 'ਚ ਕੋਈ ਉਜਰ ਨਹੀਂ ਮੈਨੂੰ ਹੈਗਾ ਕਿ ਇਹ ਹੁਣ ਭਾਵੇਂ IPC ਚੇਂਜ ਹੋ ਰਹੀ, ਉਹਦੇ ਸੈਕਸ਼ਨ ਦੇ ਨੰਬਰਸ ਜ਼ਰੂਰ ਚੇਂਜ ਹੋ ਰਹੇ ਆ। ਜਿਵੇਂ 428 ਇੱਕ ਸੈਕਸ਼ਨ 429 ਸੀ ਜਿਹੜਾ ਹੁਣ 325 ਬਣ ਗਿਆ ਨਵੀਂ IC 1 ਜੁਲਾਈ ਤੋਂ। ਤਾਂ ਉਹਦੇ ਵਿੱਚ ਇਹ ਹੈਗਾ ਵੀ ਕਿਸੇ ਜਾਨਵਰ ਨੂੰ ਤੁਸੀਂ ਨੁਕਸਾਨ ਪਹੁੰਚਾਉਂਦੇ ਹੋ, ਬੌਲਦ, ਬੱਚਾ, ਗਾਂ, ਕੁੱਤਾ ਹੋ ਸਕਦਾ, ਜੇ ਤੁਸੀਂ ਉਹਨੂੰ ਮਾਰਦੇ ਹੋ ਤੇ ਜਾਂ ਉਹਦੀ ਕੋਈ ਲੱਤ ਲੁੱਤ ਵੱਢ ਦਿੰਦੇ ਹੋ ਤਾਂ ਉਹਦੇ 'ਚ ਨਵੇਂ ਕਾਨੂੰਨ ਮੁਤਾਬਕ 5 ਸਾਲ ਦੀ ਸਜ਼ਾ ਦੀ ਜਿਹੜੀ ਪ੍ਰੋਵੀਜ਼ਨ ਹੈਗੀ ਆ। ਮੈਂ ਮੂੰਹੋਂ ਨਹੀਂ ਕਹਿਣਾ ਚਾਹੁੰਦਾ, ਪਰ ਤੁਹਾਨੂੰ ਸਮਝਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ, ਉਹਦਾ ਦੋਸ਼ੀ 3 ਸਾਲ ਦੀ ਸਜ਼ਾ ਵੱਧ ਤੋਂ ਵੱਧ ਮਿਲੂਗੀ ਉਹਨੂੰ। ਤੇ ਜੇ ਕੋਈ ਕੁੱਤੇ ਦੀ ਲੱਤ ਵੱਢ ਦਿੰਦਾ ਤੇ ਉਹਨੂੰ 5 ਸਾਲ ਦੀ ਸਜ਼ਾ ਦੀ ਪ੍ਰੋਵੀਜ਼ਨ ਹੈਗੀ ਆ। ਸੋ ਕਿਸ ਤਰ੍ਹਾਂ ਦਾ ਕਾਨੂੰਨ ਆ ਇੱਕ ਸਿੱਖਾਂ ਦੇ ਇਸ਼ਟ ਦੇ ਵਾਸਤੇ ਜਾਂ ਧਾਰਮਿਕ ਭਾਵਨਾਵਾਂ ਦੀ ਠੇਸ ਤੇ ਇੱਕ ਪਾਸੇ ਕੁੱਤੇ ਨੂੰ ਡਾਂਗ ਮਾਰਨ ਦੀ ਜਿਹੜੀ ਆ ਉਹ ਸਜ਼ਾ ਤੁਸੀਂ ਦੇਖ ਲਓ। ਤੇ ਅਸੀਂ ਕਹੀਏ ਵੀ ਸਾਨੂੰ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਇਨਸਾਫ ਮਿਲੂਗਾ। ਉੱਥੇ ਇਨਸਾਫ ਦੀ ਇਹ ਵੀ ਆ, ਕਈ ਵਾਰ ਅਸੀਂ ਇਹ ਸੋਚ ਲੈਂਦੇ ਆ ਵੀ ਪਤਾ ਨਹੀਂ ਹੁਣ ਸਜ਼ਾ ਵੱਧ ਜੂਗੀ। ਜਿਹੜੇ ਵੀ ਕੇਸ ਦਰਜ ਹੋ ਚੁੱਕੀ ਹੈ, ਜਦੋਂ ਉਹਦੇ 'ਚ ਵਾਧਾ ਹੋਣਾ, ਭਾਵੇਂ ਅਕਾਲੀਆਂ ਨੇ ਜਾਂ ਕਾਂਗਰਸ ਨੇ ਉਹ 'ਚ 10 ਸਾਲ ਦੀ ਪ੍ਰੋਵੀਜ਼ਨ ਰੱਖੀ ਸੀ ਜਾਂ ਉਮਰ ਕੈਦ ਦੀ, ਉਹ ਅਜੇ ਤੱਕ ਇੰਪਲੀਮੈਂਟ ਨਹੀਂ ਹੋਈ ਕਿਉਂਕਿ IPC ਦੇ ਵਿੱਚ ਫਾਈਨਲ ਜਿਹੜੀ ਆ ਸਹਿਮਤੀ ਦੇਣੀ ਆ ਉਹ ਸੈਂਟਰ ਗਵਰਨਮੈਂਟ ਨੇ, ਪਾਰਲੀਮੈਂਟ ਨੇ ਦੇਣੀ ਆ, ਉਹ ਅਜੇ ਤੱਕ ਨਹੀਂ ਦਿੱਤੀ। ਜਦੋਂ ਦੇਣਗੇ ਉਸ ਤੋਂ ਪਹਿਲਾਂ ਵਾਲੇ ਕੇਸਾਂ 'ਚੋਂ 3 ਸਾਲ ਦੀ ਜਿਹੜੀ ਸਜ਼ਾ ਜਿਹੜੀ ਦਰਜ ਹੋਣੀ ਆ। ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ ਦੇ ਵਿੱਚ ਜਿੰਨੇ ਮੇਨ ਘਟਨਾਵਾਂ ਹੋਈਆਂ ਸੀ ਇਹ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ। ਸਾਨੂੰ ਕਈ ਵਾਰ ਜਾਣਕਾਰੀ ਨਹੀਂ ਵੀ ਹੁੰਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਸਰੂਪ ਚੋਰੀ ਕੀਤਾ ਸੀ ਬੁਰਜ ਜਵਾਹਰ ਸਿੰਘ ਵਾਲੇ ਤੋਂ, ਉਹਦੇ 'ਚ ਠੀਕ ਆ, ਉਦੋਂ ਅਕਾਲੀ ਸਰਕਾਰ ਨੇ ਉਹਨਾਂ ਨੇ ਇਸ਼ਤਿਹਾਰ ਲਾਏ ਤੇ ਬਾਅਦ ਦੇ ਵਿੱਚ ਉਹਨਾਂ ਨੇ ਕਲੇਮ ਕੀਤਾ ਡੇਰਾ ਸਿਰਸਾ ਵਾਲਿਆਂ ਨੇ, ਤੇ ਉਹਨਾਂ ਨੇ ਬੇਅਦਬੀ ਵੀ ਕੀਤੀ। ਜਿਹੜਾ ਸਰੂਪ ਪਰ ਪੰਥ ਨੌਜਵਾਨਾਂ ਨੇ, ਜਥੇਬੰਦੀਆਂ ਨੇ ਆਪਣੇ ਤੌਰ ਦੇ ਉੱਤੇ ਸਾਰੀ ਇਨਵੈਸਟੀਗੇਸ਼ਨ ਕਰਕੇ ਤੇ ਦੋਸ਼ੀਆਂ ਨੂੰ ਪੰਥਕ ਪਰੰਪਰਾਵਾਂ, ਖਾਲਸਾਈ ਪਰੰਪਰਾਵਾਂ ਦੇ ਮੁਤਾਬਕ ਸਜ਼ਾਵਾਂ ਵੀ ਦਿੱਤੀਆਂ ਕਿਉਂਕਿ ਇਹ ਕਾਨੂੰਨ ਸਾਡੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ। ਗੁਰੂ ਗ੍ਰੰਥ ਸਾਹਿਬ ਦੀ ਦੋਸ਼ੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਬੁਰਜ ਜਵਾਹਰ ਸਿੰਘ ਵਾਲੇ ਜਿਸ ਗੁਲਦੇਵ ਇੰਸਾ ਨਾਮੀ ਪ੍ਰੇਮੀ ਦੀ ਦੁਕਾਨ ਦੇ ਉੱਤੇ ਲਾਗੇ ਗੁਰਦੁਆਰੇ ਦੀ ਦੁਕਾਨ ਸੀ, ਉਹ ਸਰੂਪ ਚੁੱਕ ਕੇ ਉੱਥੇ ਰੱਖਿਆ, ਉੱਥੋਂ ਉਹਨਾਂ ਨੇ ਗਾਂਹ ਲੈ ਕੇ ਗਏ। ਉਹ ਡੇਰਾ ਪ੍ਰੇਮੀ ਨੂੰ ਜਿਹੜੀ ਆ ਉਹ ਸੋਧਿਆ ਗਿਆ ਤੇ ਉਹਨਾਂ ਦੇ ਉੱਤੇ ਕੇਸ ਚੱਲਿਆ 3 ਨੌਜਵਾਨਾਂ ਦੇ ਉੱਤੇ, ਜਸਵੰਤ ਸਿੰਘ ਕਾਲਾ, ਗੁਰਪ੍ਰੀਤ ਸਿੰਘ ਗੋਪੀ ਤੇ ਅਮਨਦੀਪ ਸਿੰਘ, ਜਿਹੜਾ ਕਿ ਪਹਿਲਾਂ ਅਮਨਾ ਸੇਠ ਜਾਂ ਅਮਨਦੀਪ ਕੁਮਾਰ ਸੀ, ਉਹ ਸਿੰਘ ਸੱਜਿਆ ਤੇ ਉਹਨਾਂ 3 ਸਿੰਘਾਂ ਦੇ ਉੱਤੇ ਐਲੀਗੇਸ਼ਨ ਲੱਗੇ
ਸਰਕਾਰ ਵੱਲੋਂ ਵੀ ਇਹਨਾਂ ਨੇ ਗੁਰਦੇਵ ਇੰਸਾ ਨੂੰ ਮਾਰਿਆ ਤੇ ਉਹਨਾਂ ਨੂੰ ਉਮਰ ਕੈਦ ਹੋਈ। ਇਹਨਾਂ ਤਿੰਨਾਂ ਨੌਜਵਾਨਾਂ ਨੇ ਹੀ ਦੇ ਉੱਤੇ ਕੇਸ ਦਰਜ ਕੀਤਾ ਗਿਆ ਸੀਗਾ। ਜਿਹੜਾ ਬਾਬਾ ਲੱਖਾ ਸੀ ਇੱਕ ਕੋਈ ਰਾਜਸਥਾਨ ਦਾ, ਜਿਹੜਾ ਕਹਿੰਦਾ ਸੀ ਸਤਿਗੁਰੂ ਲੱਖਾ ਪ੍ਰਗਟਿਆ ਤੇ ਉਹ ਸਾਰੀ ਤੁੱਕ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਜਗ੍ਹਾ ਆਪਣੇ ਆਪ ਨੂੰ ਰੱਖਦਾ ਸੀ। ਉਹ ਕੇਸ ਵੀ ਉਹਨਾਂ ਦੇ ਉੱਤੇ ਦਰਜ ਹੋਇਆ ਤੇ ਉਹਦੇ ਵਿੱਚੋਂ ਬਰੀ ਹੋਏ। ਇੱਕ ਮੋਗੇ ਲਾਗੇ ਉਹਨਾਂ ਦੇ ਕੇਸ ਦਰਜ ਹੋਇਆ ਮਹਾਰਾਜ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸੋਧਣ ਦਾ, ਉਹਦੇ ਵਿੱਚੋਂ ਵੀ ਉਹ ਬਰੀ ਹੋਏ। ਸੋ ਇਸ ਤੋਂ ਇਲਾਵਾ ਜਿਹੜਾ ਮਹਿੰਦਰਪਾਲ ਬਿੱਟੂ ਸੀ ਡੇਰਾ ਸਿਰਸੇ ਦਾ ਮੁੱਖ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜਾ ਉਹ ਤਾਂ ਦੁਕਾਨ ਤੇ ਰੱਖਿਆ ਸੀ। ਮਹਿੰਦਰਪਾਲ ਬਿੱਟੂ ਉਹਨਾਂ ਦੇ ਜਿਹੜਾ ਇੰਸਾ ਸੀ ਉਹਦੇ ਸਾਥੀਆਂ ਦੇ ਕੇਸ ਸੀਗਾ ਵੀ ਮਹਾਰਾਜ ਦੀ ਬੇਅਦਬੀ ਕਰਕੇ ਅੰਗ ਗਲੀਆਂ ਦੇ ਵਿੱਚ ਖਿਲਾਰਨ ਦਾ। ਉਹਦੀ ਬੇਅਦਬੀ ਦੇ ਕੇਸ ਦੇ ਵਿੱਚੋਂ ਨਾਭੇ ਜੇਲ੍ਹ 'ਚ ਬੰਦ ਸੀ ਤੇ ਨਾਭੇ ਜੇਲ੍ਹ ਦੇ 4-5 ਸਿੰਘ ਜਿਹੜੇ, ਉਹਨਾਂ 'ਚੋਂ ਦਿਓ ਸਿੰਘ, ਗੁਰਸੇਵਕ ਸਿੰਘ ਭੂਤ ਤੇ ਮਨਿੰਦਰ ਸਿੰਘ ਜੁਮਾ, ਉਹਨਾਂ ਦੇ ਉੱਤੇ ਐਲੀਗੇਸ਼ਨ ਲੱਗੇ। ਉਹ ਕੇਸ ਚੱਲਦਾ ਪਿਆ ਅਜੇ ਪਟਿਆਲਾ 'ਚ। ਉਹਨਾਂ ਨੇ ਉਹਦਾ ਸੌਦਾ ਲਾਇਆ ਨਾਭਾ ਜੇਲ੍ਹ ਦੇ ਵਿੱਚ ਤੇ 3 ਹੋਰ ਨੌਜਵਾਨ ਉਹ 'ਚ ਜਸਪ੍ਰੀਤ ਸਿੰਘ ਤੇ ਲਖਵੀਰ ਸਿੰਘ ਤੇ ਹਰਪ੍ਰੀਤ ਸਿੰਘ, ਉਹ ਵੀ ਬੇਲ, ਸਾਰੇ ਸਿੰਘਾਂ ਦੀ ਬੇਲ ਹੋ ਗਈ ਆ। ਇੱਕ ਬੀਬੀ ਸੀ, ਔਰਤ ਸੀਗੀ ਬਲਵਿੰਦਰ ਘਵੱਦੀ ਦੀ, ਉਹਨੇ ਘਵੱਦੀ ਗੁਰੂ ਘਰ 'ਚ ਬੇਅਦਬੀ ਕੀਤੀ ਸੀ ਤੇ ਉਹ 2 ਨੌਜਵਾਨਾਂ ਨੂੰ, 11 ਨੌਜਵਾਨ ਉਹਦੇ ਵਿੱਚ ਸੀਗੇ, ਉਹਦੇ 'ਚ 2 ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ, ਉਹ ਵੀ ਬੇਲ ਦੇ ਉੱਤੇ ਆ ਗਏ ਆ। ਤੇ ਬਾਕੀ ਨੌਜਵਾਨਾਂ 'ਚੋਂ ਇੱਕ ਨੂੰ ਆਰਮਜ਼ ਐਕਟ 3 ਸਾਲ ਦੀ ਸਜ਼ਾ ਤੇ ਬਾਕੀ ਜਿਹੜੇ ਆ ਉਹ ਉਹਦੇ 'ਚੋਂ ਬਰੀ ਹੋ ਗਏ ਨੌਜਵਾਨ। ਸੋ ਇਹ ਗੱਲਾਂ ਦਾ ਵੀ ਸਾਡੇ ਧਿਆਨ 'ਚ ਹੋਣਾ ਚਾਹੀਦਾ ਵੀ ਜਿਹੜੀਆਂ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਬੇਅਦਬੀ ਦੀ, ਤੇ ਉਹ ਨੌਜਵਾਨ ਆਪਣੇ ਪੱਧਰ ਦੇ ਉੱਤੇ ਜਿਹੜਾ ਇਨਸਾਫ ਲੈ ਵੀ ਰਹੇ ਆ ਤੇ ਅਦਾਲਤਾਂ ਉਹਨਾਂ ਨੂੰ ਸਜ਼ਾ ਜਿਹੜੀ ਆ ਕਰ ਰਹੀ ਆ। ਉਹਨਾਂ ਦੇ ਉੱਤੇ ਐਲੀਗੇਸ਼ਨ, ਕਿਉਂਕਿ ਮੈਂ ਵਕੀਲ ਆ, ਮੈਂ ਇਹ ਦਾਅਵਾ ਨਹੀਂ ਕਰਦਾ ਵੀ ਉਹਨਾਂ ਨੇ ਕੀਤਾ ਜਾਂ ਉਹਨਾਂ ਨੇ ਮਾਰਿਆ। ਮੈਂ ਤਾਂ ਜੋ ਡਾਕੂਮੈਂਟਸ ਹੈਗੇ ਆ ਉਹਦੇ ਹਿਸਾਬ ਨਾਲ ਦੱਸ ਸਕਦਾ ਵੀ ਉਹਨਾਂ ਦੇ ਉੱਤੇ ਐਲੀਗੇਸ਼ਨ ਸੀ, ਉਹ ਕਨਵਿਕਟ ਹੋਏ। ਸੋ ਇਹ ਵੀ ਮੈਂ ਨਾਲ ਜੁੜਦੇ ਹੋਏ ਕਰ ਲਿਆ। ਇਹ ਵਿਸ਼ੇ ਤੋਂ ਥੋੜ੍ਹਾ ਜਿਹਾ ਆਪਾਂ ਪਰੇ ਹੋ ਗਏ, ਪਰ ਮੈਨੂੰ ਲੱਗਦਾ ਹੁੰਦਾ ਵੀ ਕਈ ਵਾਰ, ਕਿਉਂਕਿ ਮੈਂ ਪਿਛਲੇ 10 ਦਿਨਾਂ ਤੋਂ ਵਿਚਰਿਆ ਸਾਰੇ ਪਾਸੇ, ਤੇ ਬਹੁਤੇ ਫੈਕਟਸ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਸ਼ਾਇਦ ਆਉਂਦੇ ਆ ਤੇ ਜਿਹੜੇ ਇਹੋ ਜਿਹੇ ਨੌਜਵਾਨ ਹੈਗੇ ਉਹਨਾਂ ਦੀ ਆਵਾਜ਼ ਕੋਈ ਬਣਦਾ ਨਹੀਂ ਤੇ ਉਹ ਆਪਣੇ ਘਰਾਂ ਦੇ ਵਿੱਚ ਉਹ ਆਪਣੇ ਮਨਾਂ ਦੇ ਵਿੱਚ ਉਹ ਲੈ ਕੇ ਤੇ ਉਹ ਸੇਵਾ ਕਰ ਰਹੇ ਨੇ। ਕੁਝ ਜੇਲ੍ਹਾਂ ਦੇ ਵਿੱਚ ਨੇ, ਇੱਕ ਨੌਜਵਾਨ ਕਾਲਾ ਰਹਿ ਗਿਆ, ਬਾਕੀ ਸਾਰੇ ਹਾਈ ਕੋਰਟ ਤੋਂ ਜ਼ਮਾਨਤਾਂ ਤੇ ਬਾਹਰ ਆ ਚੁੱਕੇ ਆ। ਉਹਨਾਂ ਦੇ ਉੱਤੇ ਵੀ UAPA ਵਗੈਰਾ ਵੀ ਲੱਗੀ ਸੀ, ਜਿਸ ਤੋਂ ਸਿੱਧ ਹੁੰਦਾ ਵੀ ਇੰਡੀਅਨ ਗੌਰਨਮੈਂਟ ਨੇ ਮਹਾਰਾਜ ਦੀ ਬੇਅਦਬੀ ਕਰਵਾਈ, ਥਰੂ ਸਰਸਾ ਸਾਧ ਕਰਵਾਈ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਸੀ ਕਿ ਸਿੱਖ ਨੌਜਵਾਨ ਜਿਹੜੇ ਆ ਇਹਦੀ ਖਾਲਸਾਈ ਪਰੰਪਰਾ ਮੁਤਾਬਕ ਸਜ਼ਾ ਦੇਣਗੇ, ਤਾਂ ਉਹ ਵੀ ਉਹ ਭਾਣੇ ਦੇ ਵਿੱਚ ਆਪਣੀ ਸਜ਼ਾ ਕੱਟ ਰਹੇ। ਉਹਨਾਂ ਨੂੰ ਕੋਈ ਮਲਾਲ ਨਹੀਂ। ਉਹਨਾਂ ਨੇ ਕਿਹਾ ਠੀਕ ਆ, ਅਸੀਂ ਜਿਹੜਾ ਇਹ ਸਾਡੇ ਤੇ ਇਲਜ਼ਾਮ ਲੱਗੇ, ਤੇ ਵਕੀਲ ਹੋਣ ਦੇ ਨਾਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਲਜ਼ਾਮ ਲਾਉਣੇ ਤੇ ਪ੍ਰੂਵ ਕਰਨੇ ਇਹ ਪ੍ਰੋਸੀਕਿਊਸ਼ਨ ਦਾ ਕੰਮ ਆ। ਅਸੀਂ ਕਿਤੇ ਦਾਅਵਾ ਨਹੀਂ ਕਰਦੇ ਵੀ ਅਸੀਂ ਸੋਧਿਆ ਜਾਂ ਮਾਰਿਆ। ਉਹ ਇੱਕ ਲੀਗਲ, ਇੱਕ ਮੇਰੇ ਲਈ ਇੱਕ ਲਿਮਿਟੇਸ਼ਨ ਹੈਗੀ ਆ, ਮੈਂ ਉਹਦੇ ਤਹਿਤ ਹੀ ਕਹਿਣਾ। ਇਲਜ਼ਾਮ ਲਾਉਣੇ ਤੇ ਪ੍ਰੂਵ ਕਰਨੇ ਪ੍ਰੋਸੀਕਿਊਸ਼ਨ ਦਾ ਕੰਮ ਆ। ਜੇ ਉਹ ਪ੍ਰੂਵ ਨਹੀਂ ਕਰ ਸਕਦੇ ਤਾਂ ਉਹਨਾਂ ਨੇ ਜਿਹੜਾ ਬਰੀ ਹੋਣਾ ਤੇ ਹੋਏ ਵੀ ਹੈਗੇ ਆ। ਸੋ ਇਹ ਗੱਲ ਜਿਹੜੀ ਮਹਾਰਾਜ ਦੀ ਬੇਅਦਬੀ ਦੇ ਸੰਬੰਧ 'ਚ ਮੇਰੇ ਨਾਲ ਦੀ ਨਾਲ ਮੈਂ ਕੁਝ ਪੁਆਇੰਟ ਲਿਖੇ ਸੀ, ਇਹ ਜ਼ਰੂਰ ਧਿਆਨ 'ਚ ਲਿਆਉਣਾ ਵੀ ਮਹਾਰਾਜ ਦੀ ਬੇਅਦਬੀ ਦੇ ਸੰਬੰਧ 'ਚ ਇੰਨੀ ਕੀ ਸਜ਼ਾ ਤੇ ਆ ਜਿਹੜਾ ਉਹਦੇ ਵਿੱਚ ਕਾਰਜ ਹੋਇਆ। ਆਪਾਂ UAPA ਦੇ ਉੱਤੇ ਆਪਣੀ ਜਿਹੜੀ ਗੱਲ ਨਹੀਂ, ਪਰ ਮੈਨੂੰ ਲੱਗਦਾ ਵੀ ਇਹ ਜਿਹੜੀ ਤੁਸੀਂ ਉਦਾਹਰਨ ਵੀ ਦਿੱਤੀ ਹੈਗੀ ਆ ਬਹੁਤ ਜ਼ਿਆਦਾ ਢੁਕਵੀਂ ਹੈਗੀ ਆ। ਵੀ ਜਦੋਂ ਆਪਾਂ ਇਨਸਾਫ ਦੀ ਗੱਲ ਕਰਦੇ ਹਾਂ, ਕਾਨੂੰਨੀ ਪ੍ਰਕਿਰਿਆ ਦੀ ਗੱਲ ਕਰਦੇ ਹਾਂ, ਸਾਨੂੰ ਇਹ ਸਮਝਣਾ ਬਹੁਤ ਜ਼ਰੂਰੀ ਆ ਵੀ ਉਹਦਾ ਸੀਮਤ ਦਾਇਰਾ ਕਿੱਦਾਂ ਦਾ ਹੈਗਾ। ਵੀ ਜਦੋਂ ਆਪਾਂ ਲੈਜਿਸਲੇਸ਼ਨ ਦੀ ਵੀ ਗੱਲ ਕਰਦੇ ਹਾਂ, ਇਨਸਾਫ ਜੇ ਆਪਾਂ ਅਦਾਲਤਾਂ ਤੋਂ ਲੈਣ ਦੀ ਆਪਾਂ ਆਸ ਲੈ ਕੇ ਬਹਿੰਦੇ ਹਾਂ, ਵੀ ਆਈ ਥਿੰਕ ਜਿਹੜੀ ਤੁਸੀਂ ਉਦਾਹਰਨ ਹੁਣ ਦਿੱਤੀ ਹੈਗੀ ਆ ਵੀ ਇੱਕ ਪਾਸੇ ਕੁੱਤੇ ਦੀ ਲੱਤ ਤੋੜਨੀ 5 ਸਾਲ ਦੀ ਸਜ਼ਾ, ਦੂਜੇ ਪਾਸੇ ਉਹਨਾਂ ਦੇ ਕਾਨੂੰਨ ਮੁਤਾਬਕ 3 ਸਾਲ ਦੀ ਸਜ਼ਾ ਤਾਂ ਹੁੰਦੀ ਹੈ ਜੇ ਤੁਸੀਂ ਮਹਾਰਾਜ ਦੀ ਬੇਅਦਬੀ ਕਰਦੇ ਆ। ਤਾਂ ਉਹਦੇ ਚੋਂ ਆਈ ਥਿੰਕ ਸਾਰਾ ਕੁਝ ਸਪਸ਼ਟ ਹੋ ਜਾਣਾ ਚਾਹੀਦਾ ਵੀ ਇੰਡੀਅਨ ਸਟੇਟ ਦੀ ਜਿਹੜੀ ਉਹਨੀ ਦੀ ਕਾਨੂੰਨੀ ਪ੍ਰਕਿਰਿਆ ਹੈਗੀ ਆ, ਉਹਦੇ ਵਿੱਚ ਸਿੱਖਾਂ ਦਾ ਸਥਾਨ ਕਿਹੋ ਜਿਹਾ ਹੈਗਾ, ਤੇ ਜੋ ਆਪਣੀ ਇਨਸਾਫ ਦੀ ਉਮੀਦ ਵੀ ਖਾਲਸੇ ਨੂੰ, ਸਿੱਖਾਂ ਨੂੰ ਕਿੱਥੋਂ ਮਿਲਦੀ ਹੈ। ਪਰ ਜਿਹੜੀ ਤੁਸੀਂ ਗੱਲ ਰੱਖੀ ਆ ਅਖੀਰ ਦੇ ਵਿੱਚ ਵੀ ਜਿਹੜੇ ਮਹਾਰਾਜ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸੌਦਾ ਲਾਉਣ ਦੇ ਦੋਸ਼ ਤਹਿਤ ਫੜਿਆ ਜਾਂਦਾ, ਉਹਨਾਂ ਨੂੰ ਵੀ ਵੇਜਿੰਗ ਵਾਰ ਅਗੇਂਸਟ ਦ ਸਟੇਟ UAPA ਵਰਗੀ ਲੈਜਿਸਲੇਸ਼ਨ ਰਾਹੀਂ ਉਹ ਗ੍ਰਿਫਤਾਰ ਕਰਦੇ ਆ, ਹਿਰਾਸਤ ਵਿੱਚ ਰੱਖਦੇ ਆ। ਤੇ ਆਪਣੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆਪਣੀ ਗੱਲਬਾਤ ਹੋਈ UAPA ਬਾਰੇ ਵੀ ਜਿੰਨੇ ਵੀ ਕੇਸ ਉਹਨਾਂ ਦਿਨਾਂ 2007, 8, 9 ਤੋਂ ਲੈ ਕੇ ਹੁਣ ਤੱਕ ਵੀ ਉਹਨਾਂ ਦੀ ਲਗਭਗ ਕੱਟ ਐਂਡ ਪੇਸਟ ਉਹਨਾਂ ਦਾ ਪ੍ਰੋਸੈਸ ਹੁੰਦਾ। ਕੁਝ ਸਟਾਕ ਵਿਟਨੈਸਿਸ ਹੁੰਦੇ ਆ ਹਰ ਇੱਕ ਥਾਣੇ ਦੇ ਜਿਹੜੇ ਇਲਜ਼ਾਮ ਲਾਉਂਦਾ ਵੀ ਫਲਾਣੇ ਨੇ ਕੰਸਪੀਰੇਸੀ ਰਚੀ ਸੀਗੀ, ਆਪਾਂ ਫਲਾਣੇ ਨੂੰ ਸੋਧਣਾ, ਤੇ ਬਾਹਰੋਂ ਇੰਟਰਨੈਸ਼ਨਲ ਕੋਈ ਕੰਸਪੀਰੇਸੀ ਸੀ ਵੀ ਕਿਸੇ ਜਥੇਬੰਦੀ ਦਾ ਨਾਂ ਲੈ ਕੇ
ਜਾਂ ਕਿਸੇ ਵਿਅਕਤੀ ਦਾ ਨਾਂ ਲੈ ਕੇ ਵੀ ਇਹ ਸਾਰਾ ਕੁਝ ਚਲਾ ਰਿਹਾ ਸੀ। ਸੋ ਆਈ ਥਿੰਕ ਜੇ ਆਪਾਂ ਹੁਣ ਲੋਕਲ ਪੱਧਰ ਤੇ ਆਪਾਂ ਲੈ ਆਈਏ ਗੱਲ ਨੂੰ ਵੀ ਯੂਏਫਾ ਇੰਟਰਨੈਸ਼ਨਲ ਪੱਧਰ ਤੇ ਕਿਸ ਤਰ੍ਹਾਂ ਦੀ ਉਹਦੀ ਵਰਤੋਂ ਹੁੰਦੀ ਆ, ਕਿਉਂਕਿ ਬਾਹਰ ਵੀ ਬਹੁਤ ਸਾਰੇ ਨੌਜਵਾਨ ਹੈਗੇ ਆ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਜਾਂਦਾ ਯੂਏਫਾ ਦੇ ਕੇਸਾਂ ਦੇ ਵਿੱਚ, ਕਿਉਂਕਿ ਇੰਡੀਆ ਨੂੰ ਵੀ ਚਾਹੀਦਾ ਵੀ ਜਿਹੜੇ ਲੋਕਲ ਪੰਜਾਬ ਦੇ ਵਿੱਚ ਨੌਜਵਾਨ ਸਰਗਰਮ ਹੈਗੇ ਆ ਉਹਨਾਂ ਨੂੰ ਇੰਟਰਨੈਸ਼ਨਲ ਕੰਸਪੀਰੇਸੀ ਨਾਲ ਜੋੜਿਆ ਜਾਵੇ। ਸੋ ਜਦੋਂ ਆਪਾਂ ਭਾਈ ਹਰਦੀਪ ਸਿੰਘ ਜੀ ਦੀ ਗੱਲ ਕਰਦੇ ਆ, ਕਿਉਂਕਿ ਜਿਹੜੇ ਉਹਨਾਂ ਦੇ ਕੋ ਅਕਿਊਜ਼ਡ ਹੈਗੇ ਆ ਨਾਮਜ਼ਦ ਕੇਸਾਂ ਦੇ ਵਿੱਚ, ਉਹਨਾਂ ਦੀ ਪੈਰਵਾਈ ਤੁਸੀਂ ਕਰ ਰਹੇ ਆ। ਸੋ ਭਾਈ ਹਰਦੀਪ ਸਿੰਘ ਦੇ ਖਿਲਾਫ ਇਸ ਤਰੀਕੇ ਦਾ ਬਰਤਾਂਤ ਘੜਿਆ ਗਿਆ ਮੀਡੀਆ ਰਾਹੀਂ ਤੇ ਇੰਡੀਅਨ ਸਟੇਟ ਸਿਕਿਉਰਿਟੀ ਏਜੰਸੀਜ਼ ਰਾਹੀਂ ਵੀ ਇਹ ਬਹੁਤ ਸਾਰੀਆਂ ਇਹੋ ਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਤੇ ਉਸ ਦੇ ਤਹਿਤ, ਉਹ ਦੋਸ਼ਾਂ ਦੇ ਤਹਿਤ ਉਹਨਾਂ ਨੂੰ ਕੈਨੇਡੀਅਨ ਸਰਕਾਰ ਤੋਂ ਬਹੁਤ ਕੁਝ ਕਰਾਉਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਹੈ। ਜਿਹੜੇ ਉਹਨਾਂ ਨੇ ਇੰਟਰਪੋਲ ਤੋਂ ਰੈੱਡ ਕਾਰਨਰ ਨੋ ਅਰੈਸਟ ਉਹਨਾਂ ਨੇ ਜਾਰੀ ਕੀਤਾ, ਯੂਏਫਾ ਰਾਹੀਂ ਉਹਨਾਂ ਨੂੰ 2020 ਦੇ ਵਿੱਚ ਡੈਜ਼ਿਗਨੇਟਡ ਟੈਰਰਿਸਟ ਵੀ ਉਹਨਾਂ ਨੇ ਨਾਮਜ਼ਦ ਕੀਤਾ ਸੀ ਤੇ ਕੁਝ ਕੇਸ ਉਹਨਾਂ ਦੇ ਖਿਲਾਫ ਚਲਾਏ। ਤੇ ਜੇ ਤੁਸੀਂ ਭਾਈ ਹਰਦੀਪ ਸਿੰਘ ਦੇ ਸਬੰਧ ਦੇ ਵਿੱਚ ਜੇ ਤੁਸੀਂ ਉਹਨਾਂ ਦੀ ਕੇਸਾਂ ਬਾਰੇ ਜੇ ਤੁਸੀਂ ਚਾਨਣਾ ਪਾ ਸਕੋ ਵੀ ਦੋਸ਼ ਕਿਹੜੇ ਲੱਗੇ ਆ, ਕਿਹੜੇ ਕੇਸ ਚੱਲੇ ਆ ਤੇ ਉਹਨਾਂ ਦੀ ਨਤੀਜੇ ਕਿਹੋ ਜਿਹੇ ਹੋਏ, ਕਿਉਂਕਿ ਮੇਰੀ ਸਮਝ ਮੁਤਾਬਕ ਵੀ ਜਿੰਨੀ ਕੁ ਆਪਣੀ ਗੱਲ ਹੋਈ ਆ ਜਿਹੜੀ ਐਵੀਡੈਂਸ, ਜਿਹੜੀ ਗੱਲਬਾਤ, ਉਹ ਕਨਵਿਕਸ਼ਨ ਕੋਈ ਵੀ ਨਹੀਂ ਹੋਈ ਉਹਦੇ ਵਿੱਚ। ਇਹ ਗੱਲ ਠੀਕ ਹੈਗੀ ਆ? ਦੇਖੋ ਭਾਈ ਹਰਦੀਪ ਸਿੰਘ ਨਿੱਜਰ ਦੇ ਸੰਬੰਧ ਦੇ ਵਿੱਚ ਜੋ ਵੀ ਡਾਕੂਮੈਂਟ ਅਵੇਲੇਬਲ ਹੈਗੇ ਆ, ਜਿਹੜੇ ਉਹਨਾਂ ਦੇ ਖਿਲਾਫ ਕੇਸਾਂ ਦੇ ਵਿੱਚ ਉਹਨਾਂ ਨੂੰ ਭਗੌੜਾ ਕਰਾ ਦਿੱਤਾ ਗਿਆ ਜਾਂ ਉਹਨਾਂ ਦੇ ਰੈੱਡ ਕਾਰਨਰ ਨੋਟਿਸ ਪਹਿਲਾਂ ਉਹਨਾਂ ਦਾ ਜਾਰੀ ਸੀ, ਬਾਅਦ ਦੇ ਵਿੱਚ ਉਹਨਾਂ ਨੇ ਜਦੋਂ ਯੂਏਪਾ ਦੇ ਵਿੱਚ 2019 ਦੇ ਵਿੱਚ ਨਵੀਂ ਅਮੈਂਡਮੈਂਟਸ ਕੀਤੀ, ਜਿਹਦੇ ਤਹਿਤ ਇੰਡੀਵਿਜੂਅਲ ਬੰਦਿਆਂ ਨੂੰ ਵੀ ਟੈਰਰਿਸਟ ਡਿਕਲੇਅਰ ਕੀਤਾ ਜਾਣ ਲੱਗ ਪਿਆ। ਤੇ ਉਹਦੇ ਜਿਹੜਾ ਨੋਟੀਫਿਕੇਸ਼ਨ ਭਾਈ ਹਰਦੀਪ ਸਿੰਘ ਨਿੱਜਰ ਦਾ ਇੰਡੀਅਨ ਗਵਰਨਮੈਂਟ ਦਾ ਹੈਗਾ, ਜਿਹਦੇ ਤਹਿਤ ਉਹਨਾਂ ਨੂੰ ਟੈਰਰਿਸਟ ਡਿਕਲੇਅਰ ਕੀਤਾ ਗਿਆ, ਉਹ ਜੇ ਡਾਕੂਮੈਂਟ ਹੀ ਦੇਖ ਲਓ ਤੁਸੀਂ, ਕਿਉਂਕਿ ਉਹ ਜਦੋਂ ਡਾਕੂਮੈਂਟ ਕਿਸੇ ਆਮ ਲੇਮੈਨ ਨੇ ਦੇਖਣਾ, ਉਹਨੇ ਕਹਿਣਾ ਵਾਕਿਆ ਵੀ ਇਹਦੇ ਖਿਲਾਫ ਤਾਂ ਰੈੱਡ ਕਾਰਨਰ ਨੋਟਿਸ ਵੀ ਸੀਗਾ, ਇਹਦੇ ਖਿਲਾਫ ਫਲਾਂ ਕੇਸ ਵੀ ਦਰਜ ਸੀ। ਸੋ ਜਦੋਂ ਅੱਗੇ ਮੈਂ ਉਹ ਨੋਟੀਫਿਕੇਸ਼ਨ ਦੇਖਿਆ, ਮੈਂ ਫਿਰ ਉਹਦੇ ਜਿਹੜੀਆਂ ਦਰਜ FIR ਸੀ ਉਹ ਅਧੂਰੀਆਂ ਦਿੱਤੀਆਂ ਹੋਈਆਂ ਸੀਗੀਆਂ ਉਹਨਾਂ ਨੇ, ਕਿਸੇ ਦਾ ਥਾਣਾ ਨਹੀਂ ਸੀ ਲਿਖਿਆ ਹੋਇਆ, ਕਿਸੇ ਦਾ ਸਨ ਨਹੀਂ ਸੀ ਲਿਖਿਆ ਹੋਇਆ। ਫਿਰ ਮੈਂ ਆਪਣੇ ਤੌਰ ਦੇ ਉੱਤੇ ਸਾਡੀ ਟੀਮ ਨੇ ਉਹ ਸਾਰਾ ਲੱਭ ਕੇ ਵੀ ਅਸਲ ਦੇ ਵਿੱਚ ਕਿਹੜੇ ਕੇਸ ਸੀਗੇ ਜਿਹਦੇ ਤਹਿਤ ਭਾਈ ਹਰਦੀਪ ਸਿੰਘ ਨਿੱਜਰ ਦਾ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ। ਤੇ ਉਹ ਰੈੱਡ ਕਾਰਨਰ ਨੋਟਿਸ 2 ਕੇਸਾਂ ਦੇ ਵਿੱਚ ਸੀਗੇ, ਉਹਨਾਂ ਦੋਵਾਂ ਨੂੰ ਆਧਾਰ ਬਣਾ ਕੇ ਜਿਹੜਾ ਟੈਰਰਿਸਟ ਡਿਕਲੇਅਰ ਕੀਤਾ ਗਿਆ। ਸੋ ਰੈੱਡ ਕਾਰਨਰ ਨੋਟਿਸ ਦੇ ਵਿੱਚ 2 ਕੇਸ ਜਿਹੜੇ ਸੀ, ਇੱਕ ਨੂਰਪੁਰ ਬੇਦੀ ਥਾਣੇ ਦਾ ਸੀ ਰੋਪੜ ਜ਼ਿਲ੍ਹਾ, ਇੱਕ ਪਟਿਆਲੇ ਜ਼ਿਲ੍ਹੇ ਦਾ ਸੀ। ਜਦੋਂ ਉਹਨਾਂ ਦੀ ਕੋਰਟ ਪ੍ਰੋਸੀਡਿੰਗ ਦਾ ਦੇਖਿਆ ਤਾਂ ਉਹਦੇ ਵਿੱਚ ਜਿਹੜਾ ਨੂਰਪੁਰ ਬੇਦੀ ਵਾਲਾ ਸੀਗਾ ਕੇਸ, ਜਿਹੜਾ UAPA ਕੋਰਟ ਸਪੈਸ਼ਲ ਰੋਪੜ 'ਚ ਚੱਲਿਆ, ਤੇ ਉਹ ਬਹੁਤ ਹੀ ਸਤਿਕਾਰਯੋਗ ਸਰਬਜੀਤ ਸਿੰਘ ਬੈਂਸ ਰੋਪੜ ਦੇ ਵਕੀਲ, ਉਹਨਾਂ ਦੀ ਬੜੀ ਸੇਵਾ ਨੌਜਵਾਨਾਂ ਦੇ ਕੇਸਾਂ ਦੀ, ਉਹਨਾਂ ਨੇ ਉਹ ਪੈਰਵਾਈ ਕੀਤੀ ਸੀਗੀ। ਸੋ ਔਨਲਾਈਨ ਕਈ ਡਾਕੂਮੈਂਟਸ ਮਿਲ ਗਏ, ਕਈ ਹੋਰ ਪਾਸਿਓਂ ਮਿਲ ਗਏ, ਤਾਂ ਉਹਦੇ ਵਿੱਚ 2 ਨੌਜਵਾਨਾਂ ਇਨੀਸ਼ੀਅਲ ਦੇ ਵਿੱਚ ਪਰਮਿੰਦਰ ਸਿੰਘ ਕਾਲਾ ਨਾਂ ਦੇ ਨੌਜਵਾਨਾਂ ਦੇ ਉੱਤੇ FIR ਦਰਜ ਹੋਈ ਸੀ ਵੀ ਉਹਦੇ ਕੋਲ ਕੋਈ ਵੈਪਨ ਰਿਕਵਰ ਹੋਇਆ, ਤੇ ਉਹਨੇ ਨਾਮ ਲਿਆ ਕਈ ਬੰਦਿਆਂ ਦਾ ਬਾਅਦ ਦੇ ਵਿੱਚ ਜਿਨ੍ਹਾਂ ਕੋਈ ਗੱਲ ਹੋਈ ਹੋਊਗੀ। ਉਹਦੇ 'ਚ ਹਰਦੀਪ ਸਿੰਘ ਨਿੱਜਰ ਦਾ ਨਾਂ ਵੀ ਸੀ, ਤੇ ਉਹਦੇ ਵਿੱਚ ਫਿਰ ਭਾਈ ਹਰਦੀਪ ਸਿੰਘ ਨਿੱਜਰ ਨੂੰ ਨੋਮੀਨੇਟ ਕੀਤਾ ਗਿਆ। ਤੇ ਲਾਸਟ ਉਹਦੇ ਵਿੱਚ ਫਿਰ ਇੱਕ ਸੁਰਜੀਤ ਸਿੰਘ ਕੋਹਲੀ ਸੀ ਸਰੀ ਤੋਂ, ਉਹ ਸਿੰਘ, ਉਹਨਾਂ ਨੂੰ ਵੀ ਉਹਦੇ ਵਿੱਚ ਅਰੈਸਟ ਕੀਤਾ ਗਿਆ ਥੋੜ੍ਹੇ ਦਿਨਾਂ ਬਾਅਦ। ਤੇ ਬਾਅਦ ਦੇ ਵਿੱਚ ਉਸ ਕੇਸ ਦਾ ਜਿਹੜਾ ਫੈਸਲਾ ਆਇਆ, ਦੇਖੋ ਐਲੀਗੇਸ਼ਨ ਜਿਹੜੇ ਆ ਕੋਈ ਵੀ ਕਿਸੇ ਦੇ ਖਿਲਾਫ ਪੜੋਸੀ ਦੇਸ਼ ਦੀ ਏਜੰਸੀ ਜਾਂ ਪੁਲਿਸ ਲਗਾਉਂਦੀ ਹੈਗੀ ਆ, ਮਸਲਾ ਤਾਂ ਹੈਗਾ ਵੀ ਉਹ ਐਲੀਗੇਸ਼ਨ ਪ੍ਰੂਵ ਹੁੰਦੇ ਆ ਕਿ ਨਹੀਂ ਹੁੰਦੇ। ਹੁਣ ਜਿਹੜੀਆਂ ਇੱਥੇ ਮੈਂ ਵਿੱਚ ਗੱਲ ਥੋੜ੍ਹੀ ਹੋਰ ਪਾਸੇ ਲੈ ਕੇ ਜਾਂਦਾ ਵੀ ਜਿਹੜੀਆਂ ਇੱਥੇ ਏਜੰਸੀ ਨੂੰ ਇਨਪੁਟਸ ਦਿੱਤੀਆਂ ਜਾਂਦੀਆਂ, ਜਿਹੜੀਆਂ ਇੰਟੈਲ ਸ਼ੇਅਰਿੰਗ ਹੁੰਦੀਆਂ, ਉਹ ਡਾਕੂਮੈਂਟ ਜਿਹੜੇ ਆ, ਕਿਉਂਕਿ ਉੱਥੇ ਕੋਰਟਸ ਦੇ ਵਿੱਚ ਕੇਸ ਚੱਲਦੇ ਹੁੰਦੇ ਆ, ਉਹਨਾਂ ਦੀਆਂ ਪ੍ਰੋਸੀਡਿੰਗਾਂ ਸਾਡੇ ਹੱਥ ਵੀ ਕੋਈ ਨਾ ਕੋਈ ਕਾਗਜ਼ ਆ ਜਾਂਦਾ। ਸੋ ਉਹਦੇ ਤੋਂ ਇਹ ਪਤਾ ਲੱਗਦਾ ਵੀ ਜੋ ਅਕਿਊਜ਼ ਅਰੈਸਟ ਕੀਤੇ ਹੁੰਦੇ ਆ ਡਿਊਰਿੰਗ ਪੁਲਿਸ ਰਿਮਾਂਡ, ਉਹਨਾਂ ਦੀ ਡਿਸਕਲੋਜ਼ਰਸ ਲਿਖੀਆਂ ਜਾਂਦੀਆਂ ਜਿਹੜੀਆਂ ਕਿ ਐਜ਼ ਪਰ ਇੰਡੀਅਨ ਲਾਅ ਉਹ ਐਡਮਿਸੀਬਲ ਨਹੀਂ ਹੁੰਦੀਆਂ ਕੋਰਟ ਦੇ ਵਿੱਚ, ਜਾਂ ਆਮ ਤੌਰ ਦੇ ਉੱਤੇ ਪੁਲਿਸ ਨੇ ਜੋ ਵੀ ਕੇਸ ਬਣਾਉਣਾ ਹੁੰਦਾ ਉਹ ਇੱਕ ਟਾਈਪ ਕਰਕੇ ਬੰਦੇ ਤੇ ਖਾਲੀ ਪੇਜ ਤੇ ਸਾਈਨ ਕਰਕੇ ਉਹ ਪ੍ਰਿੰਟ ਲੈ ਲੈਂਦੇ ਆ, ਜਾਂ ਪ੍ਰਿੰਟ ਕਰਨ ਤੋਂ ਬਾਅਦ ਉਹਦੇ ਜਬਰੀ ਜਿਹੜੇ ਆ, ਕਿਉਂਕਿ ਉਹ ਦਬਾਅ ਦੇ ਵਿੱਚ ਨਾ ਸਾਈਨ ਲੈ ਲਏ ਜਾਂਦੇ, ਉਹ ਡਾਕੂਮੈਂਟਸ ਜਿਹੜੀਆਂ ਉਹ ਡਿਸਕਲੋਜ਼ਰ ਹੁੰਦੀਆਂ। ਇੱਥੋਂ ਦਾ ਜਿਹੜਾ ਸੈਟਅਪ ਹੈਗਾ ਜਾਂ ਲੀਗਲ, ਉਹ ਸਮਝਦੇ ਆ ਵੀ ਵਾਕਿਆ ਹੀ ਕਿਸੇ ਬੰਦੇ ਨੇ ਸ਼ਾਇਦ ਇਹ ਡਿਸਕਲੋਜ਼ਰ ਜਾਂ ਕਨਫੈਸ਼ਨ ਕੀਤੀ ਆ ਜਿਹਦੇ ਤਹਿਤ ਹਰਦੀਪ ਸਿੰਘ ਨਿੱਜਰ ਜਾਂ ਕਿਸੇ ਨੂੰ ਨੋਮੀਨੇਟ ਕੀਤਾ। ਸੋ ਉੱਥੇ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਉਹ ਡਿਸਕਲੋਜ਼ਰ ਲਿਖੀਆਂ ਜਾਂਦੀਆਂ ਤੇ ਬੰਦੇ ਨੂੰ ਤਾਂ ਪਤਾ ਨਹੀਂ ਹੁੰਦਾ ਮੇਰੇ ਨਾਂ ਤੇ ਕੀ ਕੀ ਲਿਖ ਲਿਆ, ਤੇ ਉਹਨੂੰ ਕਹਿੰਦੇ ਬਈ ਸਾਈਨ ਕਰ ਦੇ।
ਤੇ ਉਹ ਕੁੱਟਮਾਰ ਦੇ ਦਬਾਅ ਦੇ ਅਧੀਨ ਉਹ ਸੈਨ ਜਿੱਥੇ ਜਿੱਥੇ ਖਾਲੀ ਕਾਗਜ਼ਾਂ ਤੇ ਕਰਾਏ ਹੁੰਦੇ ਪ੍ਰਿੰਟ ਲੈ ਲੈਂਦੇ। ਸੋ ਉਸ ਤਰ੍ਹਾਂ ਦਾ ਕੇਸ ਸੀਗਾ। ਉਹ ਪਰਮਿੰਦਰ ਸਿੰਘ ਕਾਲੇ ਨੂੰ ਆਰਮਸ ਐਕਟ ਦੇ ਵਿੱਚ, ਜਿਵੇਂ ਮੈਂ ਨਾਰਮਲ ਕਿਹਾ ਸੀ ਵੀ ਜੇ ਕੋਈ ਅਸਲਾ ਫੜਿਆ ਜਾਵੇ ਤਾਂ ਉਹਨੂੰ ਸਾਲ ਦੀ 2 ਸਾਲ ਦੀ 6 ਮਹੀਨੇ ਦੀ ਕੈਦ ਹੁੰਦੀ ਆ, ਤੇ ਪਰਮਿੰਦਰ ਕਾਲੇ ਨੂੰ ਮੈਨੂੰ ਲੱਗਦਾ ਉਹਦੇ 'ਚ 1 ਸਾਲ ਤੋਂ ਥੱਲੇ ਜਿਹੜੀ ਆ ਅੰਡਰਗੋਨ ਸਜ਼ਾ ਹੋਈ। ਤੇ UAPA 'ਚੋਂ ਪਰਮਿੰਦਰ ਸਿੰਘ ਦਾ ਕੇਸ ਵੀ ਬਰੀ ਹੋ ਗਿਆ ਤੇ ਸੁਰਜੀਤ ਸਿੰਘ ਕੋਹਲੀ ਹੁਣਾਂ ਦਾ ਵੀ ਬਰੀ ਹੋ ਗਿਆ। ਹੁਣ ਤੁਸੀਂ ਦੇਖੋ ਜਿਹੜੇ ਬੰਦੇ ਕੋਲ ਮੰਨ ਲਓ ਪਿਸਤੌਲ ਫੜਿਆ ਗਿਆ ਸੀ ਉਹਨੂੰ ਸਜ਼ਾ ਵੀ ਹੋ ਗਈ, ਕੌਂਸਪੀਰੇਸੀ ਉਹਦੇ 'ਚ ਪ੍ਰੂਵ ਨਹੀਂ ਕਰ ਸਕੀ ਪ੍ਰੋਸੀਕਿਊਸ਼ਨ ਅਦਾਲਤ ਦੇ ਵਿੱਚ। ਅਦਾਲਤ ਨੇ ਐਲੀਗੇਸ਼ਨ ਨੂੰ ਡਿਸਕਾਰਡ ਕਰਤਾ ਤੇ ਬੰਦਾ ਬਰੀ ਕਰਤਾ ਵੀ ਨਹੀਂ ਭਾਈ ਇਹਦੇ ਤੇ ਐਲੀਗੇਸ਼ਨ ਜਿਹੜਾ ਆਰਮਸ ਐਕਟ ਦੀ ਰਿਕਵਰੀ ਦਾ ਉਹੀ ਪ੍ਰੂਵ ਹੁੰਦਾ, ਇਸ ਕਰਕੇ ਇਹਨੂੰ ਆਰਮਸ ਐਕਟ ਸਜ਼ਾ, ਕੌਂਸਪੀਰੇਸੀ 'ਚੋਂ ਬਰੀ, UAPA 'ਚੋਂ ਬਰੀ। ਫਿਰ ਉਹ ਕੇਸ ਬਰੀ ਹੋਣ ਤੋਂ ਬਾਅਦ ਭਾਈ ਹਰਦੀਪ ਸਿੰਘ ਨਿੱਜਰ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ, ਕੰਸੀਲਮੈਂਟ ਕੀਤੀ ਗਈ ਉਹਨਾਂ ਡਾਕੂਮੈਂਟਸ ਦੀ ਜਿਹੜੇ ਕੋਰਟ ਦੇ ਡਾਕੂਮੈਂਟ ਹੁੰਦੇ ਆ ਜਿਨ੍ਹਾਂ ਦੀ ਵੈਲਿਊ ਹੁੰਦੀ ਹੈ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਜਾਂ ਬਾਕੀ ਹੋਰ ਅਦਾਲਤਾਂ 'ਚ। ਦੇਖੋ ਵੀ ਸਾਡੀ ਅਦਾਲਤ ਨੇ ਆਹ ਵਰਡਿਕਟ ਦਿੱਤੀ ਆ, ਪਰ ਉਹ ਕੰਸੀਲ ਕਰਕੇ ਇਹ ਸਿਰਫ ਉਹ ਜਿਹੜੇ ਸੋ ਕਾਲਡ ਕਨਫੈਸ਼ਨਲ ਸਟੇਟਮੈਂਟ ਜਿਹੜੀਆਂ ਪੁਲਿਸ ਹਿਰਾਸਤ ਦੇ ਲਈਆਂ ਜਾਂਦੀਆਂ ਉਹਦੇ ਆਧਾਰ ਦੇ ਉੱਤੇ ਉਹਨਾਂ ਨੇ ਰੈੱਡ ਕਾਰਨਰ ਨੋਟਿਸ ਫਿਰ ਵੀ ਥੋੜੇ ਐਲੀਗੇਸ਼ਨ ਨਾਲ ਲਾ ਕੇ ਉਹ ਛੇਤੀ ਜਾਰੀ ਕਰ ਦਿੰਦੇ ਵੀ ਚਲੋ ਠੀਕ ਆ, ਪਰ ਉਹਦੇ ਤਹਿਤ ਵੀ ਇੰਟਰਪੋਲ ਨੇ ਕੋਈ ਕਾਰਵਾਈ ਨਹੀਂ ਕੀਤੀ। ਦੂਸਰਾ ਕੇਸ ਜਿਹੜਾ ਪਟਿਆਲੇ ਵਾਲਾ ਸੀ ਉਹ ਟੋਟਲੀ ਬਰੀ ਹੋ ਗਿਆ ਸੀਗਾ, ਉਹ ਕਿਸੇ ਨੂੰ ਉਹਦੇ 'ਚ ਕੋਈ ਸਜ਼ਾ ਨਹੀਂ ਹੋਈ। ਜਿਹੜੇ ਹੋਰ ਬੰਦੇ ਸੀਗੇ ਉਹਦੇ 'ਚ ਉਹ ਜਸਵਿੰਦਰ ਸਿੰਘ, ਮਨਜਿੰਦਰ ਸਿੰਘ ਤੇ ਹਰਮਿੰਦਰ ਸਿੰਘ ਸੀ। ਉਹ ਕਿਸੇ ਪਟਿਆਲੇ ਦੇ ਮੰਦਿਰ ਦੇ ਵਿੱਚ ਕੋਈ ਬਲਾਸਟ ਹੋਇਆ ਸੀ। ਉਹ ਬਲਾਸਟ ਨੂੰ ਪਹਿਲਾਂ ਮੰਨਿਆ ਗਿਆ ਸੀ ਵੀ ਬਿਜਲੀ ਦੀਆਂ ਤਾਰਾਂ ਦਾ ਸ਼ਾਰਟ ਸਰਕਟ ਹੋਇਆ, ਇਨੀਸ਼ੀਅਲ ਇਹੀ ਖਬਰ ਆਈ ਸੀ। ਬਾਅਦ ਦੇ ਵਿੱਚ ਉਹਨੂੰ ਬੰਬ ਬਲਾਸਟ ਬਣਾ ਕੇ ਤੇ ਉਹਨਾਂ ਨੌਜਵਾਨਾਂ ਨੂੰ ਨੋਮੀਨੇਟ ਕੀਤਾ। ਇਹ ਕਿਹਾ ਗਿਆ ਵੀ ਹਰਦੀਪ ਸਿੰਘ ਨਿੱਜਰ ਵੀ ਉਹਨਾਂ ਦੇ ਇਸ ਕੰਮ ਦੇ ਸਹਾਇਤਾ ਸੀ ਜਾਂ ਉਹਦੀ ਕੌਂਸਪੀਰੇਸੀ ਸੀ। ਉਹ ਟੋਟਲੀ ਕੇਸ ਜਿਹੜਾ ਬਰੀ ਹੋ ਗਿਆ। ਉਹਨਾਂ 2 ਕੇਸਾਂ ਦੇ ਆਧਾਰ ਤੇ ਰੈੱਡ ਕਾਰਨਰ ਨੋਟਿਸ ਉਦੋਂ ਜਾਰੀ ਕਰਾਏਗਾ ਜਦੋਂ ਇੱਕ ਕੇਸ ਆਲਰੇਡੀ ਕੋਰਟ ਵੱਲੋਂ ਬਰੀ ਹੋ ਗਿਆ ਸੀ। ਦੂਸਰਾ ਫਿਰ ਜਦੋਂ ਉਹਨਾਂ ਬੇਸਲੈਸ ਤੇ ਜਿਹੜੀਆਂ ਕੋਰਟ ਨੇ ਹੀ ਉੱਥੋਂ ਦੀਆਂ ਅਦਾਲਤਾਂ ਨੇ ਹੀ ਬਰੀ ਕੀਤੇ ਹੋਏ ਕੇਸ ਆ ਉਹਦੇ ਆਧਾਰ ਦੇ ਉੱਤੇ ਉਹਨਾਂ ਨੇ ਜਿਹੜਾ ਟੈਰਰਿਸਟ ਡਿਕਲੇਅਰ ਕੀਤਾ। ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਵੀ ਟੈਰਰਿਸਟ ਡਿਕਲੇਅਰ ਕੀਤਾ ਜਾਂਦਾ ਇੰਡੀਵਿਜੂਅਲਸ ਨੂੰ, ਪਰ ਜਿੱਥੇ ਘੱਟੋ ਘੱਟ ਉਹਨਾਂ ਦੇ ਖਿਲਾਫ ਕੋਈ ਚਾਰਜਿਸ ਹੋਣ, ਕੋਈ ਸਜ਼ਾ ਹੋ ਗਈ ਹੋਵੇ ਜਾਂ ਕੋਈ ਪ੍ਰੋਸੀਡਿੰਗ ਚੱਲਦੀਆਂ ਹੋਣ, ਇੱਥੇ ਉਹਨਾਂ ਕੇਸਾਂ ਦੇ ਆਧਾਰ ਦੇ ਉੱਤੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੀਤਾ ਗਿਆ ਟੈਰਰਿਸਟ ਡਿਕਲੇਅਰ, ਜਿਹੜੇ ਕੇਸ ਆਲਰੇਡੀ ਕੌਂਸਪੀਰੇਸੀ ਟੁੱਟ ਚੁੱਕੀ ਆ ਤੇ ਬੰਦੇ ਟੋਟਲੀ ਬਰੀ ਹੋ ਗਏ ਆ। ਸੋ ਉਸ ਤੋਂ ਬਾਅਦ ਬਹੁਤ ਸਾਰੇ ਕੇਸ, ਇੱਕ ਇੱਥੋਂ ਸਰੀ ਦਾ ਹੀ ਨੌਜਵਾਨ ਸੀ, PR ਸੀਗਾ ਮਨਦੀਪ ਸਿੰਘ ਧਾਲੀਵਾਲ, ਉਹ ਅਜੇ ਹੁਣ ਜੇਲ੍ਹ ਦੇ ਵਿੱਚ ਆ ਹੋਰ ਕਿਸੇ ਕੇਸ ਦੇ ਵਿੱਚ। ਉਹਦੇ ਤੇ ਦਾਖੇ ਥਾਣੇ 2016 ਦੇ ਵਿੱਚ ਇੱਕ ਪਰਚਾ ਦਰਜ ਕੀਤਾ ਜਿਹਦੇ ਵਿੱਚ ਐਲੀਗੇਸ਼ਨ ਲਾਏ ਗਏ ਜੋ ਮੀਡੀਆ ਨੇ ਵੀ ਲਾਏ ਵੀ ਉੱਥੇ ਇੱਕ ਕੋਈ ਮਿਸ਼ਨ ਏਰੀਏ ਦੇ ਵਿੱਚ, ਚਲਾਨ ਦੇ ਵਿੱਚ ਇਹ ਗੱਲਾਂ ਨਹੀਂ ਕਿਤੇ ਵੀ ਲਿਖੀਆਂ ਹੋਈਆਂ। ਜਦੋਂ ਉਹ ਨੌਜਵਾਨ ਤੇ ਕੇਸ ਪਿਆ ਤਾਂ ਮੀਡੀਆ ਨੇ ਇੱਕ ਟ੍ਰਾਇਲ ਚਲਾਇਆ ਵੀ ਹਰਦੀਪ ਸਿੰਘ ਨਿੱਜਰ ਉੱਥੇ ਟ੍ਰੇਨਿੰਗ ਕੈਂਪ ਲਾਇਆ ਮਿਸ਼ਨ ਏਰੀਏ ਦੇ ਵਿੱਚ, ਜਾਂ ਉੱਥੇ ਗੋਲੀਬਾਰੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ ਜਾਂ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ। ਤੇ ਇੱਕ ਫੋਟੋ ਜਿਹੜੀ ਮੀਡੀਆ 'ਚ ਜਾਰੀ ਕੀਤੀ ਗਈ, ਉਹ ਚਲਾਨ ਦੇ ਵਿੱਚ ਨਾ ਉਹ ਫੋਟੋ ਆ ਨਾ ਉਹ ਟ੍ਰੇਨਿੰਗ ਕੈਂਪ ਦੀ ਕੋਈ ਵੀਡੀਓ ਜਾਂ ਫੋਟੋ ਆ। ਉਹ ਮੀਡੀਆ ਨੇ ਵੱਖਰਾ ਪੈਰਲਲ ਚਲਾਇਆ, ਪੁਲਿਸ ਨੇ ਵੱਖਰਾ ਚਲਾਨ ਦਿੱਤਾ। ਤੇ ਉਹਦੇ ਵਿੱਚ ਮੀਡੀਆ ਦੇ ਵਿੱਚ ਇੱਕ ਫੋਟੋ ਆਈ ਗੁਰਦੁਆਰਾ ਸਾਹਿਬ ਦੀ ਸੇਵਾ ਦੀ ਆ, ਸ਼ਾਇਦ ਪਾਈਪ ਕੋਈ ਪਲੰਬਰਿੰਗ ਦਾ ਕੰਮ ਕਰਦੇ ਸੀ ਜਿਵੇਂ ਸਭ ਨੂੰ ਪਤਾ ਭਾਈ ਸਾਹਿਬ। ਤੇ ਉਹ ਮਨਦੀਪ ਸਿੰਘ ਧਾਲੀਵਾਲ ਵੀ ਉਦੋਂ ਗਿਆ ਹੋਊਗਾ, ਜਦੋਂ ਜਾ ਕੇ ਤੇ ਉਹਨੇ ਇਹ ਸੇਵਾ ਕੀਤੀ ਹੋਊਗੀ, ਕੰਮ ਕੀਤਾ ਹੋਊਗਾ, ਤੇ ਉਹ ਐਜ ਉਹ ਪਾਈਪ ਲਾ ਰਿਹਾ ਤੇ ਹਰਦੀਪ ਸਿੰਘ ਨਿੱਜਰ ਖੜਿਆ। ਸ਼ਾਇਦ ਤੁਸੀਂ ਵੀ ਮੀਡੀਆ ਦੇਖੀ ਹੋ ਫੋਟੋ। ਸੋ ਉਸ ਫੋਟੋ ਨੂੰ ਬਣਾਇਆ ਗਿਆ ਵੀ ਕੌਂਸਪੀਰੇਸੀ ਬਣਾਈ ਜਾ ਰਹੀ ਹੈ। ਸੋ ਗੁਰਦੁਆਰੇ ਦੇ ਵਿੱਚ ਕੀਤੀ ਜਾ ਰਹੀ ਸੇਵਾ ਨੂੰ ਹੁਣ ਜੇ ਕੋਈ 4 ਸਿੰਘ ਦਾਲ ਦੀਆਂ ਬਾਲਟੀਆਂ ਲੈ ਕੇ ਖੜੇ ਆ ਤੇ ਕੋਈ ਸੇਵਾ ਕਰ ਰਹੇ, ਇਹ ਕਹਿਣ ਵੀ ਦੇਖੋ ਜੀ ਇਹ ਦਾਲ ਵਰਤਾਉਣ ਦੇ ਬਹਾਨੇ ਦੇਸ਼ ਦੇ ਖਿਲਾਫ ਉਹ ਕਰ ਰਹੇ ਆ ਕੌਂਸਪੀਰੇਸੀ। ਸੋ ਇਸ ਤਰ੍ਹਾਂ ਦਾ ਹਾਸੋ ਹੀ ਨਾ ਉੱਥੋਂ ਦਾ ਮੀਡੀਆ ਚਲਾਉਂਦਾ। ਚਲਾਨ ਦੇ ਵਿੱਚ ਇਹੋ ਜਿਹੀ ਗੱਲ ਲੱਗੀ ਕੋਈ ਨਹੀਂ। ਉਹ ਕੇਸ ਵੇ ਬੋਲ ਕੇ NIA ਨੂੰ ਦੇਤਾ। NIA ਨੂੰ 2.5 ਸਾਲ NIA ਨੇ ਇਨਵੈਸਟੀਗੇਸ਼ਨ ਕੀਤੀ। ਜਦੋਂ ਉਹਨਾਂ ਦੇ ਪੱਲੇ ਕੱਖ ਨਹੀਂ ਪਿਆ, ਉਹਨਾਂ ਨੇ ਵਾਪਸ ਜਿਹੜਾ ਪੰਜਾਬ ਦੀ ਕੋਰਟ 'ਚੋਂ ਕੇਸ ਆ ਗਿਆ। ਉਹ ਨੌਜਵਾਨ 7 ਮਹੀਨੇ ਬਾਅਦ ਬੇਲ ਤੇ ਆ ਗਿਆ। ਉਹਦੇ ਉੱਤੇ ਪ੍ਰੈਸ਼ਰ ਪਾਇਆ ਗਿਆ ਉਹਨੇ, ਜਿਵੇਂ ਕਿ ਮੈਨੂੰ ਉਹਨੇ ਦੱਸਿਆ ਕਿ ਮੈਨੂੰ ਬਾਰ-ਬਾਰ ਦਿੱਲੀ ਸੱਦ ਰਹੀ NIA ਤੇ ਉਹ ਕਹਿ ਰਹੇ ਆ ਵੀ ਤੂੰ ਹਰਦੀਪ ਸਿੰਘ ਨਿੱਜਰ ਦੇ ਖਿਲਾਫ ਬਿਆਨ ਦੇ। ਤੇ ਉਹਦੀ ਮੈਜਿਸਟ੍ਰੇਟ ਦੇ ਕੋਲ ਉਹਦਾ ਜਿਹੜਾ ਕਨਫੈਸ਼ਨਲ ਸਟੇਟਮੈਂਟ ਕਰਾਉਣਾ ਚਾਹੁੰਦੇ ਸੀ ਤੇ ਉਹਨੂੰ ਨਾਲ ਆਫਰ ਸੀ ਕਿ ਜੇ ਤੂੰ ਇਹ ਬਿਆਨ ਦੇ ਦੇਣਾ ਹੈਗਾ ਤੇ ਉਹਦੇ ਕਰਕੇ ਅਸੀਂ ਜਿਹੜਾ ਉਹਨੂੰ ਲਿਆਉਣ 'ਚ ਇੱਥੇ ਕਾਮਯਾਬ ਹੋ ਸਕਦੇ ਹਾਂ, ਸਾਡਾ ਬੇਸ ਬਣ ਸਕਦਾ ਤੇ ਤੇਰੇ ਸਾਰੇ ਕੇਸ ਅਸੀਂ ਡਿਸਚਾਰਜ ਕਰ ਦਾਂਗੇ। ਇੱਦਾਂ ਦੀਆਂ ਆਫਰਾਂ ਬਹੁਤ ਸਾਲ ਪਹਿਲਾਂ ਆਉਂਦੀਆਂ ਰਹੀਆਂ। ਭਾਈ ਲਾਲ ਸਿੰਘ ਨੂੰ ਵੀ ਆਉਂਦੀਆਂ ਰਹੀਆਂ ਵੀ ਤੂੰ ਗਵਾਹ ਬਣ, ਇੱਥੋਂ ਵੀ ਟੀਮਾਂ ਜਾਂਦੀਆਂ ਰਹੀਆਂ ਉਹਨਾਂ ਦੇ ਬਿਆਨ
ਲੈਣ ਵਾਸਤੇ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਪਤਾ ਸਾਰਿਆਂ ਨੂੰ। ਮੈਂ ਸਾਰੀ ਲੰਬੀ ਗੱਲ ਨਾ ਕਰਾਂ ਕਿਉਂਕਿ ਆਪਾਂ ਭਾਈ ਹਰਦੀਪ ਸਿੰਘ ਨਿੱਜਰ ਦੇ ਸੰਬੰਧ 'ਚ ਗੱਲ ਕਰ ਰਹੇ ਹਾਂ। ਸੋ ਉਹ ਏਜੰਸੀਆਂ ਦੀ ਇਹੋ ਜਿਹੇ ਟੈਕਟਿਕਸ ਹੁੰਦੇ ਆ ਵੀ ਤੂੰ ਬਣ ਜਾ ਨਹੀਂ ਤੇ ਤੈਨੂੰ ਛੱਡਾਂਗੇ ਨਹੀਂ। ਉਹੀ ਕੀਤਾ। ਮੈਂ ਕੋਰਟ ਦੇ ਵਿੱਚੋਂ ਉਹਦਾ ਪਾਸਪੋਰਟ ਵੀ ਮਿਲ ਗਿਆ, ਉਹਨੂੰ ਕੋਰਟ ਨੇ ਇਜਾਜ਼ਤ ਵੀ ਦੇ ਦਿੱਤੀ ਜਾਣ ਦੀ, ਪਰ ਉਹਨੂੰ ਉੱਥੋਂ ਚੜ੍ਹਨ ਨਹੀਂ ਦਿੱਤਾ ਗਿਆ। ਬਾਅਦ ਦੇ ਵਿੱਚ ਉਹਦੇ ਹੁਣ 5 ਕੁ ਮਹੀਨੇ ਹੋਏ ਆ, 6 ਮਹੀਨੇ, ਉਹਦੇ ਉੱਤੇ ਇੱਕ ਸ਼ਿਵ ਸੈਨਾ ਦੇ ਆਗੂਆਂ ਨੂੰ ਧਮਕੀਆਂ ਦੇਣ ਦਾ ਨਵਾਂ ਪਰਚਾ ਦਰਜ ਕਰਕੇ ਉਹ ਫਿਰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੈਠਾ। ਸੋ ਭਾਈ ਹਰਦੀਪ ਸਿੰਘ ਨਿੱਜਰ ਦੇ ਖਿਲਾਫ ਉਹਨੂੰ ਗਵਾਹ ਬਣਾਉਣ ਦਾ ਪੂਰਾ ਜਿਹੜਾ ਬੰਨ ਨੂੰ ਬੰਨਿਆ ਗਿਆ। ਜਦੋਂ ਜੇ ਤਾਂ ਉਹ ਮੰਨ ਜਾਂਦਾ ਤਾਂ ਫਿਰ ਉਹ ਸ਼ਾਇਦ ਇੱਥੇ ਬੈਠਾ ਹੁੰਦਾ ਆ ਕੇ ਆਪਣੀ ਜ਼ਿੰਦਗੀ ਬਸਰ ਕਰਦਾ, ਪਰ ਅੱਜ ਉਹ ਇਸ ਸਰੀ ਸ਼ਹਿਰ 'ਚ ਜਿਹੜਾ PR ਸੀਗਾ ਨੌਜਵਾਨ, ਤੇ ਉਹਦੇ ਬਜ਼ੁਰਗ ਮਾਤਾ ਪਿਤਾ ਇੱਥੇ ਰਹਿੰਦੇ ਆ, ਤੇ ਗੁਰਮੇਲ ਸਿੰਘ ਧਾਲੀਵਾਲ ਉਹ ਆਪਣੇ ਬੱਚੇ ਨੂੰ ਮਿਲਣ ਵਾਸਤੇ ਉੱਥੇ ਗਏ ਹੋਏ ਸੀ। ਜਦੋਂ ਮੈਂ ਆਇਆ ਉਹ ਆਉਣ ਵਾਲੇ ਸੀ, ਉਹਦੀ ਜ਼ਮਾਨਤ ਦੇ ਅਜੇ ਚਾਂਸ ਘੱਟਿਆ ਸੀ, ਹਾਈ ਕੋਰਟ ਦੇ ਵਿੱਚ ਲਾਵਾਂਗੇ। ਸੋ ਭਾਈ ਹਰਦੀਪ ਸਿੰਘ ਨਿੱਜਰ ਦੇ ਖਿਲਾਫ ਇੱਕ ਮੀਡੀਆ ਟ੍ਰਾਇਲ ਵੀ ਚਲਾਇਆ ਗਿਆ ਜਿਹਦੇ 'ਚ ਹੋਰ ਗੱਲਾਂ ਕੀਤੀਆਂ ਗਈਆਂ। ਉਹ ਇੱਕ ਪ੍ਰੋਪੇਗੰਡੇ ਦੇ ਤੌਰ ਦੇ ਉੱਤੇ ਵਰਤਿਆ ਗਿਆ ਤੇ ਵਰਤਿਆ ਜਾਂਦਾ। ਅੱਗੇ ਵੀ ਹੋਰ ਵੀ ਕੇਸਾਂ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ, ਪਰ ਬੇਸ ਦੇ ਵਿੱਚ ਜੋ ਇੰਡੀਅਨ ਜੁਡੀਸ਼ੀਅਲ ਸਿਸਟਮ, ਜੋ ਅਦਾਲਤਾਂ ਹੈਗੀਆਂ, ਉਹਦੇ ਵਿੱਚ ਉਹਨਾਂ ਦੇ ਕੋ-ਅਕਿਊਜ਼ ਦੇ ਜਿਹੜੇ ਆ ਕੇਸ ਨਹੀਂ ਖੜ ਸਕੇ। ਇਸੇ ਤਰ੍ਹਾਂ ਦੇ 3 ਕੇਸ ਹੋਰ NIA ਅਦਾਲਤ ਦੇ ਵਿੱਚ ਚੱਲਦੇ ਆ, ਜਿਹਦੇ 'ਚ ਇੱਕ ਮਰਡਰ ਕੇਸ, ਇੱਕ ਅਟੈਂਪਟ ਟੂ ਮਰਡਰ ਤੇ ਇੱਕ ਕੌਂਸਪੀਰੇਸੀ ਦਾ ਕੇਸ ਆ। ਉਹਦੇ 'ਚ ਵੀ ਭਾਈ ਹਰਦੀਪ ਸਿੰਘ ਨਿੱਜਰ ਦਾ ਨਾਮ ਲਿਖ ਕੇ ਨੋਮੀਨੇਟ ਕੀਤਾ ਗਿਆ, ਪਰ ਹੁਣ ਜਿਹੜੀਆਂ ਉਹ ਪ੍ਰੋਸੀਡਿੰਗ ਅਵੇਟ ਹੋ ਜਾਣਗੀਆਂ। ਤੇ ਇਸ ਤਰ੍ਹਾਂ ਜਿਹੜੇ ਆ ਕੇਸ ਬਿਲਡ ਅਪ ਕੀਤੇ ਜਾਂਦੇ ਆ, ਤੇ ਇੱਥੋਂ ਦੂਜੇ ਮੁਲਕਾਂ ਦੀਆਂ ਸਰਕਾਰਾਂ ਨੂੰ ਜਿਹੜੀਆਂ ਇਨਫੋਰਮੇਸ਼ਨਸ ਦਿੱਤੀਆਂ ਜਾਂਦੀਆਂ ਉਹ ਬੇਸਲੈਸ ਤੇ ਆਪਣੀਆਂ ਅਦਾਲਤਾਂ ਦੇ ਵਿਰੁੱਧ ਜਾ ਕੇ ਦਿੱਤੀਆਂ ਜਾਂਦੀਆਂ। ਤੇ ਮੇਰਾ ਇਹ ਹੈਗਾ ਵੀ ਇੱਥੇ ਜਿੰਨੇ ਨੁਮਾਇੰਦੇ ਹੈਗੇ ਆ, ਸਰਕਾਰਾਂ ਤੱਕ ਇਹ ਗੱਲ ਪਹੁੰਚਾਉਣੀ ਚਾਹੀਦੀ ਵੀ ਜੋ ਵੀ ਫੈਕਟਸ ਇੰਟੈਲ ਸ਼ੇਅਰਿੰਗ ਹੁੰਦੀ ਆ ਉਹ ਬਿਨਾਂ ਕਿਸੇ ਐਡੂਕੇਟ ਐਨਾਲਾਈਜ਼ ਤੋਂ ਬਿਨਾਂ ਉਹਦੇ ਉੱਤੇ ਯਕੀਨ ਨਾ ਕੀਤਾ ਜਾਵੇ। ਹਾਂਜੀ, ਆਈ ਥਿੰਕ ਜਿਹੜੀ ਇਹ ਗੱਲ ਜਿਹੜੀ ਇੰਟਰਨੈਸ਼ਨਲ ਕੋਆਪਰੇਸ਼ਨ ਦੀ ਗੱਲ ਹੈਗੀ ਹੈ ਬਹੁਤ ਜ਼ਿਆਦਾ ਜ਼ਰੂਰੀ ਆ, ਖਾਸ ਕਰਕੇ ਬਾਹਰ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਦੇ ਵਿੱਚ ਵਸਦੇ ਜਿਹੜੇ ਸਿੱਖ ਹੈਗੇ ਆ, ਵੀ ਇਹ ਗੱਲ ਪ੍ਰੂਵ ਕਰਨੀ ਤੇ ਨੈਰੇਟਿਵਸ ਖੁਦ ਸਮਝਣਾ ਤੇ ਦੂਜਿਆਂ ਨੂੰ ਸਮਝਾਉਣਾ ਵੀ ਜੋ ਇੰਡੀਆ ਦੀ ਜਿਹੜੀ ਕਾਨੂੰਨੀ ਸਿਸਟਮ ਹੈਗਾ, ਸਮੁੱਚੀ ਜੁਡੀਸ਼ਰੀ, ਉਹ ਸਿੱਖਾਂ ਨੂੰ ਟਾਰਗੇਟ ਕਰਦੀ ਆ ਰਹੀ ਹੈ, ਤੇ ਉਹੀ ਜਿਹੜਾ ਤੰਤਰ ਹੈਗਾ ਫੋਰਨ ਇੰਟਰਫੇਰੈਂਸ, ਟ੍ਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਸਿੱਖਾਂ ਨੂੰ ਹੋਰ ਟਾਰਗੇਟ ਕਰਨਾ ਚਾਹੁੰਦੇ ਆ। ਸੋ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਕਰਨਾ ਚਾਹੁੰਦਾ ਸਾਰੀ ਸੰਗਤ ਨੂੰ, ਜੇ ਕਿਸੇ ਦਾ ਕੋਈ ਸਵਾਲ ਹੈਗਾ, ਜਿਹੜੇ ਕਿਊ ਕਾਰਡ ਹੈਗੇ ਆ, ਤੁਸੀਂ ਭਾਈ ਕੁਲਦੀਪ ਸਿੰਘ ਹੋਰਾਂ ਨੂੰ ਜੋ ਹੋਰ ਕਿਸੇ ਸੇਵਾਦਾਰ ਤੱਕ ਤੁਸੀਂ ਪਹੁੰਚਾ ਸਕਦੇ ਆ। ਫਿਰ ਜਦੋਂ ਆਪਾਂ ਸਵਾਲ ਜਵਾਬ ਦਾ ਸੈਸ਼ਨ ਆਪਾਂ ਖੋਲਾਂਗੇ ਤਾਂ ਉਹ ਆਪਾਂ ਗੱਲਬਾਤ ਕਰ ਸਕਦੇ ਹਾਂ। ਸੋ ਆਈ ਥਿੰਕ ਭਾਈ ਜੀ ਜਿਹੜੀ ਹੁਣ ਜਿੰਨੀ ਕੁ ਮੈਨੂੰ ਗੱਲ ਸਮਝ ਪਈ ਆ, ਜਿੰਨੀ ਕੁ ਤੁਸੀਂ ਸਾਨੂੰ ਦੱਸਿਆ ਅੱਜ ਤੁਹਾਡੇ ਕੇਸ ਦੇ ਹਵਾਲੇ ਦੇ ਨਾਲ, ਵੀ ਕਿਸ ਤਰ੍ਹਾਂ ਤੁਹਾਡੀ ਪੋਲੀਟੀਕਲ ਸਰਗਰਮੀ ਕਰਕੇ UEPA ਤਹਿਤ ਤੁਹਾਨੂੰ ਨਿਸ਼ਾਨਾ ਬਣਾਇਆ ਗਿਆ, ਬੰਦੀ ਸਿੰਘਾਂ ਦੀ ਉਸ ਸਮੇਂ ਪੈਰਵਾਈ ਕਰਨ ਵਾਸਤੇ UEPA ਲਾਈ ਗਈ, ਜਿਹੜੇ ਨੌਜਵਾਨ ਮਹਾਰਾਜ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸੌਦਾ ਲਾਉਣ ਵਾਸਤੇ ਦੋਸ਼ੀ ਕਰਾਰ ਦਿੱਤੇ ਜਾਂਦੇ ਆ, ਉਹਨਾਂ ਨੂੰ ਵੀ UEPA ਅਧੀਨ ਹੀ ਗ੍ਰਿਫਤਾਰ ਕੀਤਾ ਜਾਂਦਾ। ਸੋ ਇਟਸ ਵੈਰੀ ਕਲੀਅਰ ਵੀ ਜਿਹੜਾ ਇੰਡੀਆ ਦਾ ਸਿਸਟਮ ਹੈਗਾ ਸਿਕਿਉਰਿਟੀ ਦਾ, ਇੰਟੈਲੀਜੈਂਸ ਦਾ, ਜੁਡੀਸ਼ੀਅਰੀ ਦਾ, ਉਹ ਟਾਰਗੇਟ ਤਾਂ ਕਰ ਰਹੀ ਹੈ ਸਿੱਖਾਂ ਨੂੰ, ਪਰ ਇਨਹੈਰੈਂਟਲੀ ਫਿਰ ਇੱਕ ਜਿਹੜੀ ਇੱਕ ਪਾਸੇ ਕਾਨੂੰਨੀ ਪ੍ਰਕਿਰਿਆ ਚੱਲਦੀ ਆ, ਬਟ ਇਟਸ ਫੰਡਾਮੈਂਟਲੀ ਪੋਲੀਟੀਕਲ। ਜਦੋਂ ਆਪਾਂ ਪੋਲੀਟੀਕਲ ਪ੍ਰਿਜ਼ਨਰਸ ਦੀ ਗੱਲ ਕਰਦੇ ਹਾਂ, ਸਿਆਸੀ ਕੈਦੀਆਂ ਦੀ ਗੱਲ ਕਰਦੇ ਹਾਂ, ਉਹ ਉਸੇ ਸ਼ਬਦ ਜੋੜ ਦੇ ਵਿੱਚ ਦੋਵੇਂ ਚੀਜ਼ਾਂ ਆ ਜਾਂਦੀਆਂ। ਪ੍ਰਿਜ਼ਨਰ ਵੀ ਹੈਗੇ ਆ ਕਿਸੇ ਕਾਨੂੰਨ ਤਹਿਤ, ਪਰ ਇਹ ਗੱਲਬਾਤ ਸਾਰੀ ਪੋਲੀਟੀਕਲ ਆ। ਸੋ ਜਦੋਂ ਆਪਾਂ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ, ਤੁਸੀਂ ਇਹ ਸਾਰੇ ਮਸਲੇ ਨੂੰ ਕਿੱਦਾਂ ਸਮਝ, ਕਿਉਂ ਕਈ ਵਾਰੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਕਈ ਵਾਰੀ ਇਸ ਤਰ੍ਹਾਂ ਲੱਗਣ ਲੱਗ ਪੈਂਦਾ ਵੀ ਸਿੱਖਾਂ ਦਾ ਮੁੱਦਾ ਹੀ ਇਹੀ ਆ ਵੀ ਆਪਾਂ ਬੰਦੀ ਸਿੰਘ ਛਡਾਉਣੇ ਆ, ਪਰ ਜਿਹੜੇ ਸੰਘਰਸ਼ ਕਰਕੇ, ਜਿਹੜੇ ਮਸਲਿਆਂ ਕਰਕੇ ਉਹ ਬੰਦ ਹੋਏ ਆ ਜਾਂ ਉਹਨਾਂ ਨੇ ਕਾਰਵਾਈਆਂ ਕੀਤੀਆਂ, ਉਹਨੂੰ ਆਪਾਂ ਪਿੱਛੇ ਪਾ ਦਿੰਦੇ ਹਾਂ। ਸੋ ਤੁਸੀਂ ਬਤੌਰ ਵਕੀਲ ਵੀ ਹੈਗੇ ਆ, ਬਤੌਰ ਸਿੱਖ ਵੀ, ਇੱਕ ਖੁਦ ਸਿੱਖ ਐਕਟਿਵਿਸਟ ਦੇ ਤੁਸੀਂ ਹਿੱਸਾ ਰਹੇ ਹੋ, ਇਹ ਜਿਹੜੇ ਬੰਦੀ ਸਿੰਘਾਂ ਦੇ ਮਸਲੇ ਨੂੰ ਤੁਸੀਂ ਕਿਸ ਤਰ੍ਹਾਂ ਸਮਝਦੇ ਆ, ਤੇ ਅੱਜ ਦੇ ਸਿੱਖ ਨੌਜਵਾਨਾਂ ਨੂੰ ਕਿਸ ਤਰ੍ਹਾਂ ਸਮਝਣਾ ਚਾਹੀਦਾ ਵੀ ਇਹ ਬੰਦੀ ਸਿੰਘਾਂ ਦੀ ਰਿਹਾਈ ਹੀ ਆਪਣਾ ਮੁੱਦਾ ਹੈਗਾ ਜਾਂ ਇਹਦੇ ਨਾਲ ਹੋਰ ਕੁਝ ਜੁੜਿਆ ਹੋਇਆ? ਦੇਖੋ, ਜਿਹੜਾ ਬੰਦੀ ਸਿੰਘਾਂ ਦੀ ਟਰਮ ਆ ਉਹ ਆਪਣੇ ਵਰਲਡ ਵਾਈਡ ਬੜੀ ਵਧੀਆ ਗੱਲ ਆ ਵੀ ਸਾਰੀ ਸਿੱਖ ਕੌਮ ਜਾਂ ਜਿਹੜੇ ਵੀ ਇਸ ਮਸਲੇ ਨੂੰ ਸਮਝਦੇ ਨੇ ਉਹ ਪੰਜਾਬੀ 'ਚ ਬੰਦੀ ਸਿੰਘ ਤੇ ਪੋਲੀਟੀਕਲ ਪ੍ਰਿਜ਼ਨਰ ਹੁੰਦੇ। ਵੈਸੇ ਇੰਡੀਆ ਦੇ ਵਿੱਚ ਪੋਲੀਟੀਕਲ ਪ੍ਰਿਜ਼ਨਰ ਦੀ ਟਰਮ ਹੈ ਨਹੀਂ ਕਿ ਕੋਈ ਸੈਂਟਰਲ ਲਾਅ ਦੇ ਵਿੱਚ। ਵੈਸਟ ਬੰਗਾਲ ਦੇ ਵਿੱਚ ਪੋਲੀਟੀਕਲ ਪ੍ਰਿਜ਼ਨਰ ਦੀ ਟਰਮ ਉਹਨਾਂ ਦੇ ਜੇਲ੍ਹ ਮੈਨੂਅਲ ਦੇ ਵਿੱਚ ਹੈਗੀ ਹੈ, ਜਿੱਥੇ ਉਹਨਾਂ ਨੂੰ ਸਹੂਲਤ ਦੇਣ ਵਾਸਤੇ ਉਹ ਸ਼ਬਦ ਵਰਤਿਆ ਜਾਂਦਾ। ਪਰ ਮੀਡੀਆ ਦੇ ਵਿੱਚ ਇੱਕ ਸਿੱਖਾਂ ਦੀ ਵਰਲਡ ਵਾਈਡ ਅਸੀਂ ਇਹ ਘੜਿਆ ਸ਼ਬਦ ਤੇ ਉਹ ਸਾਰੇ ਪਾਸੇ ਬੰਦੀ ਸਿੰਘ ਜਾਂ
ਪੋਲੀਟੀਕਲ ਪ੍ਰਿਜ਼ਨਰ ਵਰਤਿਆ ਜਾਣ ਲੱਗਾ, ਚੰਗੀ ਗੱਲ ਹੈ। ਇਹ ਦੂਸਰੀ ਜਿਹੜੀ ਗੱਲ ਹੈਗੀ ਆ, ਇਹ ਬੰਦੀ ਸਿੰਘ ਆਪਾਂ ਇੱਕ ਬੜੀ ਵਾਈਡਰ ਟਰਮ ਹੈਗੀ ਆ, ਉਹਦੇ ਵਿੱਚ ਅਸੀਂ ਸਾਰੇ ਹੀ ਸ਼ਾਮਲ ਕਰਦੇ ਹਾਂ ਜਿਨ੍ਹਾਂ ਨੂੰ ਸਜ਼ਾਵਾਂ ਹੋ ਗਈਆਂ, ਜਿਹੜੇ ਬੇਲ ਦੇ ਉੱਤੇ ਬਾਹਰ ਨੇ, ਜਿਨ੍ਹਾਂ ਦੀ ਅਪੀਲ ਪੈਂਡਿੰਗ ਆ ਹਾਈ ਕੋਰਟ, ਹਾਇਰ ਕੋਰਟ ਦੇ ਵਿੱਚ, ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ, ਜਾਂ ਜਿਨ੍ਹਾਂ ਦੇ ਕੇਸ ਅਜੇ ਚੱਲ ਰਹੇ ਨੇ, ਜਾਂ ਜਿਨ੍ਹਾਂ ਨੂੰ ਥੋੜ੍ਹੀਆਂ ਸਜ਼ਾ ਹੋਈਆਂ, ਜਾਂ ਜਿਨ੍ਹਾਂ ਨੂੰ ਉਮਰ ਕੈਦ ਹੋਈ ਆ। ਸੋ ਇਹਨੂੰ ਅਲੱਗ-ਅਲੱਗ ਕੈਟਾਗਰਾਈਜ਼ ਕਰਕੇ ਹੀ ਫਿਰ ਅਸੀਂ ਉਹਨਾਂ ਦੀ ਕਿਵੇਂ ਆਪਾਂ ਪੈਰਵਾਈ ਕਰ ਸਕਦੇ ਹਾਂ, ਕਿਵੇਂ ਉਹਨਾਂ ਦੀ ਰਿਹਾਈ ਬਣ ਸਕਦੀ ਆ, ਉਹ ਅਸੀਂ ਸਾਰਾ ਕੁਝ ਸਮਝ ਸਕਦੇ ਹਾਂ। ਸੋ ਜੇ ਅਸੀਂ ਪ੍ਰਿਜ਼ਨਰ ਦੀ ਵੰਡ ਕਰੀਏ ਤੇ ਇੱਕ ਫਾਂਸੀ ਯਾਫਤਾ ਹੁੰਦਾ ਕੈਦੀ, ਜਿਵੇਂ ਕਿਸੇ ਸਮੇਂ ਭਾਈ ਜਗਤਾਰ ਸਿੰਘ ਹਵਾਰਾ ਵੀ ਫਾਂਸੀ ਯਾਫਤਾ ਸੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵੀ ਫਾਂਸੀ ਯਾਫਤਾ ਸੀ, ਤੇ ਅੱਜ ਦੀ ਤਰੀਕ 'ਚ ਸਿਰਫ ਇੱਕੋ ਫਾਂਸੀ ਯਾਫਤਾ ਬੰਦੀ ਸਿੰਘ ਸਾਡੇ ਕੋਲ ਭਾਈ ਬਲਵੰਤ ਸਿੰਘ ਰਾਜੋਆਣਾ। ਸੋ ਭਾਈ ਹਵਾਰਾ ਦੀ ਫਾਂਸੀ ਟੁੱਟ ਗਈ ਸੀ ਹਾਈ ਕੋਰਟ ਤੋਂ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਟੁੱਟ ਗਈ ਸੀ ਸੁਪਰੀਮ ਕੋਰਟ ਤੋਂ, ਤਾਂ ਉਹਨਾਂ ਦੀ ਉਮਰ ਕੈਦ 'ਚ ਬੰਦੀ ਹੋ ਗਈ। ਸੋ ਜਿਹੜੀ ਪਹਿਲਾਂ ਆਪਾਂ ਇੱਕ ਇੱਕ ਕਰਕੇ ਕਰ ਲਈਏ, ਹੈ ਨਾ, ਛੋਟੇ ਥੋੜਾ ਮੈਂ ਕਰ ਦੇਣਾ। ਜਿਵੇਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਹੋਈ, ਹਾਈ ਕੋਰਟ ਨੇ ਕਾਇਮ ਰੱਖੀ, ਸੁਪਰੀਮ ਕੋਰਟ 'ਚੋਂ ਅਪੀਲ 'ਚ ਨਹੀਂ ਗਏ। ਭਾਈ ਹਵਾਰਾ ਦੀ ਫਾਂਸੀ ਹਾਈ ਕੋਰਟ ਨੇ ਤੋੜਤੀ, ਤੇ CBI ਨੇ ਅਪੀਲ ਲਾਈ ਹੋਈ ਹੈ ਸੁਪਰੀਮ ਕੋਰਟ 'ਚ ਵੀ ਗਲਤ ਤੋੜੀ ਹੈ, ਇਹਨੂੰ ਫਾਂਸੀ ਹੋਣੀ ਚਾਹੀਦੀ ਹੈ। ਸੋ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦੀ ਫਾਂਸੀ ਜਿਹੜੀ ਆ ਉਹ 2014 ਦੇ ਵਿੱਚ ਸਟੇ ਕੀਤੀ ਗਈ ਸੀਗੀ, ਜਦੋਂ ਵਰਲਡ ਵਾਈਡ ਇੱਕ ਮੁਹਿੰਮ ਚੱਲੀ ਸੀ ਵੀ ਸ਼ਾਇਦ ਭਾਈ ਰਾਜੋਆਣਾ ਨੂੰ ਫਾਂਸੀ ਹੋਣ ਲੱਗੀ ਆ, ਤਾਂ ਬਾਦਲ ਦੀ ਸਰਕਾਰ ਸੀ ਤੇ ਉਹ ਜਾ ਕੇ ਹੋਮ ਮਿਨਿਸਟਰੀ ਤੇ ਸਟੇ ਕਰਦੀ ਸੀ, ਉਦੋਂ ਦੀ ਸਟੇ ਹੀ ਆ। ਪਰ 2019 ਦੇ ਵਿੱਚ 550 ਸਾਲਾਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਜਿਹੜਾ ਨੋਟੀਫਿਕੇਸ਼ਨ ਜਾਂ ਲੈਟਰ ਕਹਿ ਸਕਦੇ ਹੋ, ਜਿਹੜਾ ਐਡਵਾਈਜ਼ਰੀ ਲੈਟਰ ਜਾਰੀ ਕੀਤਾ ਸੀ ਹੋਮ ਮਿਨਿਸਟਰੀ ਨੇ, ਉਹਨਾਂ ਨੇ ਕਿਹਾ ਸੀ ਵੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ 'ਚ ਤਬਦੀਲ ਕੀਤਾ ਜਾਵੇ। ਇਹ ਸਾਨੂੰ ਸਪਸ਼ਟ ਹੋਣਾ ਚਾਹੀਦਾ, ਜਿਹੜਾ ਉਹ ਨੋਟੀਫਿਕੇਸ਼ਨ ਹੈਗਾ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਸੰਬੰਧ 'ਚ ਉਹਨਾਂ ਦੀ ਫਾਂਸੀ ਨੂੰ ਉਮਰ ਕੈਦ 'ਚ ਤਬਦੀਲ ਕਰਨ ਦਾ, ਉਹਨਾਂ ਦੀ ਰਿਹਾਈ ਦਾ ਨਹੀਂ ਹੈਗਾ। ਸੋ ਉਹ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕੀਤਾ ਗਿਆ। ਉਹਨੂੰ ਲਾਗੂ ਕਰਾਉਣ ਲਈ ਭਾਈ ਰਾਜੋਆਣਾ ਸੁਪਰੀਮ ਕੋਰਟ ਗਏ। ਸੁਪਰੀਮ ਕੋਰਟ ਦੇ ਵਿੱਚ 1.5 ਸਾਲ ਕੇਸ ਚੱਲਿਆ, ਤੇ ਅੰਤ ਸੈਂਟਰ ਗੌਰਮੈਂਟ ਨੇ ਬਾਰ-ਬਾਰ ਟਾਈਮ ਲਿਆ, ਤੇ ਸੈਂਟਰ ਗੌਰਮੈਂਟ ਨੇ ਉੱਥੇ ਕਿਹਾ ਵੀ ਅਜੇ ਹਾਲਾਤ ਨਹੀਂ ਹੈਗੇ ਭਾਈ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ 'ਚ ਤਬਦੀਲ ਕਰਨ ਦਾ। ਜਦੋਂ ਪੰਜਾਬ ਦੇ ਹਾਲਾਤ ਠੀਕ ਹੋਣਗੇ ਤਾਂ ਅਸੀਂ ਉਹ ਚੇਂਜ ਕਰ ਸਕਦੇ ਹਾਂ, ਪਰ ਅਜੇ ਅਸੀਂ ਡਿਸੀਜਨ ਨਹੀਂ ਲੈਣਾ, ਡਿਸਮਿਸ ਵੀ ਨਹੀਂ ਕਰਦੇ। ਸੋ ਸੁਪਰੀਮ ਕੋਰਟ ਨੇ ਪਿਛਲੇ ਸਾਲ ਅਗਸਤ ਦੇ ਵਿੱਚ ਇਹ ਗੱਲ ਕਹਿਤੀ ਸੀ ਵੀ ਐਜ਼ ਐਂਡ ਵੈਨ ਡੀਮ ਫਿਟ ਸੈਂਟਰਲ ਗਵਰਨਮੈਂਟ ਕੈਨ ਟੇਕ ਡਿਸੀਜਨ ਟੂ ਕਮਿਊਟ ਦੀ ਡੈਥ ਸੈਂਟੈਂਸ ਆਫ ਬਲਵੰਤ ਸਿੰਘ ਰਾਜੋਆਣਾ। ਸੋ ਸਿੱਧੇ ਰੂਪ ਦੇ ਵਿੱਚ ਸੁਪਰੀਮ ਕੋਰਟ ਨੇ ਸੈਂਟਰ ਗਵਰਨਮੈਂਟ ਨੂੰ ਹੱਕ ਦੇ ਦਿੱਤਾ ਵੀ ਜਦੋਂ ਤੁਹਾਨੂੰ ਠੀਕ ਲੱਗੇ ਉਦੋਂ ਕਰ ਦਿਓ। ਉਹਨਾਂ ਨੇ ਆਪਣੀਆਂ ਦਿੱਤੀਆਂ ਹੋਈਆਂ ਜੱਜਮੈਂਟਸ ਵੀ ਨਹੀਂ ਧਿਆਨ 'ਚ ਰੱਖੀਆਂ, ਤੇ ਆਪਣੀਆਂ ਜਾਰੀ ਕੀਤੀਆਂ ਹੋਈਆਂ ਗਾਈਡਲਾਈਨਸ ਨੂੰ ਵੀ ਅੱਖੋਂ ਉਹਲੇ ਕਰਕੇ, ਕਿਉਂਕਿ ਪਹਿਲਾਂ ਬਹੁਤ ਸਾਰੇ ਕੇਸਿਸ ਹੈਗੇ ਆ। ਭਾਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਨੂੰ ਉਮਰ ਕੈਦ ਦੇ ਵਿੱਚ ਸੁਪਰੀਮ ਕੋਰਟ ਨੇ ਕੀਤਾ ਸੀਗਾ, ਜਾਂ ਹੋਰ ਕਈ ਕੇਸਾਂ ਦੇ ਵਿੱਚ ਜੱਜਮੈਂਟਸ ਮਿਲਦੀਆਂ ਹੈਗੀਆਂ ਕਿ ਸੁਪਰੀਮ ਕੋਰਟ ਨੇ ਕਿਹਾ ਹੈਗਾ ਵੀ ਭਾਈ ਤੁਸੀਂ 2 ਸਜ਼ਾਵਾਂ ਨਹੀਂ ਕਟਾ ਸਕਦੇ, ਵੀ ਇੱਕ ਪਹਿਲਾਂ ਤੁਸੀਂ 20-25 ਸਾਲ ਉਹਨੂੰ ਉਮਰ ਕੈਦ ਕਟਾ ਲਓ ਤੇ ਫੇਰ ਕਹੋ ਹੁਣ ਫਾਂਸੀ ਲਾਉਣੀ ਆ। ਜਿਹੜੇ ਡਿਲੇ ਹੋ ਜਾਂਦੀ ਹੈ ਜਦੋਂ ਫਾਂਸੀ ਤੇ ਫਾਈਨਲ ਡਿਸੀਜਨ ਲੈਣ ਲਈ, ਜਾਂ ਪੋਲੀਟੀਕਲ ਹਿੱਤਾਂ 'ਚ ਮੰਨ ਲਓ 2014 ਤੋਂ ਲੈ ਕੇ ਤੇ 2023-24 ਤੱਕ 9-10 ਸਾਲ ਉਹ ਪੈਂਡਿੰਗ ਰਿਹਾ ਕੇਸ, ਤੇ ਤੁਸੀਂ ਡਿਸੀਜਨ ਨਹੀਂ ਲਿਆ, ਤਾਂ ਫਿਰ ਇਹਦਾ ਮਤਲਬ ਤੁਸੀਂ ਇਹਦੇ ਉੱਤੇ ਕੋਈ ਸਿਆਸਤ ਕਰ ਰਹੇ ਹੋ, ਤੁਸੀਂ ਬੰਦੇ ਨੂੰ ਰਿਲੀਫ ਨਹੀਂ ਦੇਣਾ ਚਾਹੁੰਦੇ। ਤਾਂ ਸੁਪਰੀਮ ਕੋਰਟ ਨੇ ਫਾਂਸੀਆਂ ਤੋੜ ਕੇ ਉਮਰ ਕੈਦ 'ਚ ਤਬਦੀਲ ਕੀਤੀ। ਪਰ ਹੁਣ ਦੇ ਸਮੇਂ ਦੇ ਵਿੱਚ ਡੇ ਬਾਏ ਡੇ ਜਿਹੜੀ ਆ ਜੁਡੀਸ਼ਰੀ ਹੈਗੀ ਆ, ਖਾਸ ਤੌਰ ਤੇ ਹਾਇਰ ਜੁਡੀਸ਼ਰੀ ਜਿਹੜੀ ਹੈਗੀ ਆ, ਉਹ ਐਗਜ਼ੈਕਟਿਵ ਦੀ ਮੰਜੀ ਦੇ ਮੁਤਾਬਕ ਜਾਂ ਉਹਨਾਂ ਦੀ ਵਿਸ਼ਿੰਗ ਦੇ ਮੁਤਾਬਕ ਜਿਹੜੀ ਆ ਫੈਸਲੇ ਲੈਂਦੀ ਆ ਜਾਂ ਨਹੀਂ ਲੈਂਦੀ। ਸੋ ਉਹਨਾਂ ਨੇ ਸਿੱਧਾ ਕਹਿ ਦਿੱਤਾ ਵੀ ਜੇ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਤੋੜਾਉਣੀ ਆ ਤੇ ਸੈਂਟਰ ਗਵਰਨਮੈਂਟ ਜਦੋਂ ਚਾਹਵੇ ਤੋੜ ਸਕਦੀ ਆ। ਸੋ ਉਹਨਾਂ ਨੇ ਡਾਇਰੈਕਟ ਦੇਤਾ। ਉਸ ਤੋਂ ਬਾਅਦ ਅਸੀਂ ਉਸ ਸਮੇਂ ਹੋਰ ਵੀ ਸਿੰਘਾਂ ਦੀ, ਭੁੱਲਰ ਸਾਹਿਬ ਦੀ ਜਾਂ ਹੋਰਾਂ ਦੀ ਅਸੀਂ ਹਾਈ ਕੋਰਟ ਰਿਟ ਲਾਈ ਸੀ। ਅਸੀਂ ਸੋਚ ਰਹੇ ਸੀ ਵੀ ਸੁਪਰੀਮ ਕੋਰਟ ਜਾਈਏ, ਪਰ ਅਸੀਂ ਉਹ ਰੋਕ ਦਿੱਤਾ, ਕਿਉਂਕਿ ਸੁਪਰੀਮ ਕੋਰਟ ਨੇ ਭਾਈ ਰਾਜੋਆਣੇ ਦੇ ਸੰਬੰਧ ਦੇ ਵਿੱਚ ਜਦੋਂ ਇਹ ਗੱਲ ਕਹਿਤੀ ਤੇ ਸਾਨੂੰ ਇੱਕ ਤਰ੍ਹਾਂ ਇੰਡੀਕੇਸ਼ਨ ਹੋ ਗਈ ਵੀ ਹੁਣ ਇਹਨਾਂ ਨੇ ਜੁਡੀਸ਼ਲੀ ਕੋਈ ਫੈਸਲਾ ਨਹੀਂ ਲੈਣਾ, ਪੋਲੀਟੀਕਲੀ ਫੈਸਲਾ ਲਿਆ ਜਾਣਾ, ਤੇ ਉਹ ਸਾਰੀ ਕ੍ਰੈਡਿਟ ਗੇਮ ਦੇ ਉੱਤੇ ਦੁਆਲੇ ਘੁੰਮਦੀ ਆ ਵੀ ਉਹਦਾ ਕ੍ਰੈਡਿਟ ਕਿਹਨੂੰ ਦੇਣਾ ਜਾਂ ਨਹੀਂ ਦੇਣਾ। ਜਾਂ ਕੋਈ ਹੋ ਸਕਦਾ ਬੀਜੇਪੀ ਚਾਹਵੇ ਵੀ ਅਸੀਂ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰਨੇ ਆ ਤੇ ਅਸੀਂ ਇਹ ਮੁੱਦੇ ਦੇ ਰਾਹੀਂ ਆਈਏ। ਸੋ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਸੀਗੀ ਵੀ ਜਦੋਂ ਅਸੀਂ ਯੂਨੀਵਰਸਿਟੀ ਪੜ੍ਹਦੇ ਸੀ, ਮੈਂ ਉਹਦੇ 'ਚੋਂ ਇੱਕ ਉਦਾਹਰਨ ਦਿੰਦਾ, ਤੇ ਅਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੱਲੋਂ
ਇੱਕ ਵਾਰ ਇੱਕ ਮੁਹਿੰਮ ਚਲਾਈ, ਨਾਲ ਹੋਰ ਜਥੇਬੰਦੀਆਂ ਵੀ ਆਈਆਂ ਵੀ ਫੀਸਾਂ ਵੱਧ ਗਈਆਂ। ਸਾਡਾ ਮੁੱਦਾ ਫੀਸਾਂ ਘਟਾਉਣ ਦਾ ਸੀਗਾ, ਪਰ ਜਿਉਂ ਐਜੀਟੇਸ਼ਨ ਹੋਈ, ਅਗਰੈਸਿਵ ਹੋ ਗਈ, ਐਡਮਿਨਿਸਟ੍ਰੇਸ਼ਨ ਦੇ ਖਿਲਾਫ ਜ਼ਿਆਦਾ ਗਰਮਜੋਸ਼ੀ ਨਾਲ ਹੋ ਗਈ, ਰੋਡ ਵੀ ਬਲੌਕ ਹੋ ਗਈ, ਯੂਨੀਵਰਸਿਟੀ ਬੰਦ ਕਰਤੀ, ਤਾਂ ਉਹਨਾਂ ਨੇ 5-6 ਲੀਡਰ ਜਿਹੜੇ ਸੀ ਵੱਖ-ਵੱਖ ਜਥੇਬੰਦੀਆਂ ਦੇ, ਉਹ ਐਕਸਪੈਲ ਕਰ ਦਿੱਤੇ ਯੂਨੀਵਰਸਿਟੀ ਚੋਂ, ਪਹਿਲਾਂ ਹੋਸਟਲ ਚੋਂ, ਫਿਰ ਯੂਨੀਵਰਸਿਟੀ ਚੋਂ। ਫਿਰ ਸੰਘਰਸ਼ ਚੱਲ ਪਿਆ ਵੀ ਸਟੂਡੈਂਟ ਲੀਡਰਾਂ ਨੂੰ ਵਾਪਸ ਲਿਆ ਜਾਵੇ। ਉਹ ਵਾਪਸ ਲੈ ਲਿਆ ਗਿਆ ਤੇ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਸੰਘਰਸ਼ ਦੀ ਜਿੱਤ ਹੋ ਗਈ। ਸੋ ਇਸ ਤਰ੍ਹਾਂ ਦਾ ਕੋਈ ਜਿਹੜਾ ਚੱਲ ਰਿਹਾ ਹੈਗਾ ਵੀ ਜਿਹੜੇ ਮੁੱਦਿਆਂ ਦੇ ਕਰਕੇ ਬੰਦੀ ਸਿੰਘ ਬਣੇ ਸੀ, ਉਹ ਮੁੱਦੇ ਅੱਜ ਵੀ ਖੜੇ ਆ ਤੇ ਉਹਨਾਂ ਦੇ ਵਾਸਤੇ ਅੱਜ ਵੀ ਸੰਘਰਸ਼ ਜਿਹੜਾ ਨੌਜਵਾਨ ਵੱਖ-ਵੱਖ ਰੂਪਾਂ ਵਿੱਚ ਸੱਚ ਕਰ ਰਹੇ ਆ। ਬੰਦੀ ਸਿੰਘ ਉਹਦਾ ਆਊਟਕਮਸ ਹੈਗੇ ਆ। ਮੈਂ ਇਹ ਗੱਲ ਕਹਿ ਕੇ ਇਸ ਦੁਬਿਧਾ ਦੇ ਵਿੱਚ ਨਹੀਂ ਕੌਮ ਨੂੰ ਪਾ ਰਿਹਾ ਜਾਂ ਨੌਜਵਾਨਾਂ ਦੇ ਵਿੱਚ ਵੀ ਬੰਦੀ ਸਿੰਘ ਸਾਡਾ ਮੁੱਦਾ ਨਹੀਂ, ਸਾਡਾ ਮੁੱਦਾ ਆ, ਉਹ ਰਿਹਾ ਹੋਣੇ ਚਾਹੀਦੇ ਆ, ਪਰ ਉਹ ਅਸੀਂ ਇਸ ਤਰ੍ਹਾਂ ਹੱਥ ਜੋੜ ਕੇ ਨਹੀਂ ਰਿਹਾ ਕਰਾਉਣਾ ਚਾਹੁੰਦੇ ਵੀ ਹਾਏ ਮਰ ਗਏ ਸਾਡੇ ਬੰਦੀ ਸਿੰਘ ਛੱਡ ਦਿਓ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕੌਮੀ ਜਾਂ ਗੁਰੂ ਖਾਲਸਾ ਪੰਥ ਦੇ ਪੱਧਰ ਦੇ ਉੱਤੋਂ ਇਹ ਕੰਮ ਹੈਗਾ ਸਾਡਾ, ਵਕੀਲਾਂ ਦਾ, ਹਿਊਮਨ ਰਾਈਟਸ ਐਕਟਿਵਿਸਟ ਦਾ, ਜਾਂ ਜਿਹੜੇ ਲੋਕ ਵੋਟ ਰਾਜਨੀਤੀ ਦੇ ਤਹਿਤ ਇਸ ਸਿਸਟਮ ਦੇ ਵਿੱਚ ਬੈਠੇ ਆ, ਭਾਵੇਂ ਉਹ ਕਿਸੇ ਵੀ ਦਲ ਦੇ ਨਾਲ ਸੰਬੰਧਿਤ ਹੋਣ, ਜਿਹੜੇ MLA MP ਦੀਆਂ ਚੋਣਾਂ ਲੜਦੇ ਆ, ਜਿੱਤਦੇ ਆ, ਉਹਨਾਂ ਦਾ ਕੰਮ ਹੈਗਾ ਵੀ ਵਿਦਨ ਸਿਸਟਮ ਉਹ ਲੜਾਈ ਜਿਹੜੀ ਲੜਨੀ ਹੈਗੀ ਆ ਵੀ ਤੁਸੀਂ, ਕਿਉਂਕਿ ਕਾਨੂੰਨ ਆ ਇੱਥੋਂ ਦਾ ਵੀ ਉਮਰ ਕੈਦੀ ਨੂੰ ਕਿੰਨੀ ਸਜ਼ਾ ਹੋਣੀ ਆ, ਉਹ ਕਿੰਨੀ ਕੱਟੂਗਾ, ਉਹਦੇ ਵਾਸਤੇ ਕਾਨੂੰਨ ਤੁਸੀਂ ਬਣਾਇਆ ਹੋਇਆ। ਅਸੀਂ ਤਾਂ ਉਹਨਾਂ ਦੇ ਕਾਨੂੰਨ ਦੇ ਰਾਹੀਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਕਾਨੂੰਨ ਬਣਾਇਆ, ਜਾਂ ਤਾਂ ਕਾਨੂੰਨ ਬਦਲ ਲਓ, ਜਾਂ ਕਾਨੂੰਨ ਹੀ ਕਰ ਦਿਓ ਵੀ ਜਿਹੜਾ ਇੱਕ ਵਾਰ ਉਮਰ ਕੈਦ 'ਚ ਚਲਾ ਗਿਆ ਉਹ ਸਾਰੀ ਉਮਰ ਜੇਲ੍ਹ 'ਚ ਨਹੀਂ ਆਊਗਾ, ਤੇ ਸਾਰੇ ਹੀ ਉਮਰ ਕੈਦੀ ਨਾ ਛੁੱਟਣ, ਸਾਡੇ ਹੀ ਕਿਉਂ ਛੁੱਟਣ, ਦੂਜੇ ਕਿਉਂ 2-3 ਸਾਲ ਬਾਅਦ ਛੁੱਟ ਜਾਣ। ਸੋ ਸਾਡੀ ਲੜਾਈ ਇਸ ਪਲੇਟਫਾਰਮ ਤੋਂ ਹੋਣੀ ਚਾਹੀਦੀ ਆ ਵੀ ਤੁਹਾਡਾ ਕਾਨੂੰਨ ਆ, ਆਪਣੇ ਕਾਨੂੰਨ ਦੀ ਪਾਲਣਾ ਕਰੋ। ਤੁਸੀਂ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਇਕੁਐਲਿਟੀ ਬਿਫੋਰ ਲਾ, ਤਾਂ ਇਕੁਐਲਿਟੀ ਬਿਫੋਰ ਲਾ ਲਾਗੂ ਕਰੋ, ਨਹੀਂ ਤੇ ਡਿਕਲੇਅਰ ਕਰੋ ਵੀ ਇਹ ਡੈਮੋਕ੍ਰੇਸੀ ਨਹੀਂ ਹੈਗੀ, ਸਾਡਾ ਡਿਕਟੇਟਰਸ਼ਿਪ ਆ ਜਾਂ ਰਾਜਸ਼ਾਹੀ ਹੈਗੀ ਆ। ਸੋ ਭਾਈ ਬੁਲੰਦ ਸਿੰਘ ਰਾਜੋਆਣੇ ਦੇ ਸਬੰਧ ਦੇ ਵਿੱਚ ਜਦੋਂ ਉਹਨਾਂ ਨੇ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ, ਉਹਨਾਂ ਨੇ ਇੰਡੀਕੇਸ਼ਨ ਦੇ ਦਿੱਤੀ ਵੀ ਸੈਂਟਰਲ ਗਵਰਨਮੈਂਟ ਹੀ ਡਿਸੀਜਨ ਲੈਣਗੀ। ਉਸ ਤੋਂ ਪਹਿਲਾਂ ਸੁਪਰੀਮ ਕੋਰਟਾਂ ਨੇ ਵੀ ਜਿਹੜੇ ਆ ਹੱਥ ਖੜੇ ਕਰ ਦਿੱਤੇ ਸੁਪਰੀਮ ਕੋਰਟ ਨੇ। ਸੋ ਇਹ ਭਾਈ ਬੁਲੰਦ ਸਿੰਘ ਰਾਜੋਆਣੇ ਦਾ। ਉਹਦੇ ਇਲਾਵਾ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਇਹ 7 ਸਿੰਘ ਜਿਹੜੇ ਹੈਗੇ ਆ CM ਬੇਅੰਤ ਅਸੈਸੀਨੇਸ਼ਨ ਕੇਸ ਦੇ ਹੈਗੇ ਆ। ਭਾਈ ਤਾਰਾ, ਹਵਾਰਾ ਤੇ ਭਿਓਰਾ ਨੂੰ ਜਿਹੜੀ ਉਹਨਾਂ ਦਾ ਲਿਖਿਆ ਵੀ ਨੈਚੁਰਲ ਲਾਈਫ ਜਿੰਨਾ ਚਿਰ ਜੀਂਦੇ ਆ ਉਹਨਾਂ ਚਿਰ ਤੱਕ ਜੇਲ੍ਹ 'ਚ ਰੱਖਿਆ ਜਾਣਾ। ਪਰ ਇਹੋ ਜਿਹੀਆਂ ਉਦਾਹਰਨਾਂ ਬੇਅੰਤ ਮਿਲਦੀਆਂ ਜਿੱਥੇ ਸੁਪਰੀਮ ਕੋਰਟ ਨੇ ਜਾਂ ਖਾਸ ਤੌਰ ਤੇ ਰਾਜਸਥਾਨ ਹਾਈ ਕੋਰਟ ਦੀਆਂ ਜੱਜਮੈਂਟਸ ਹੈਗੀਆਂ ਵੀ ਜਿਹੜਾ ਲਾਈਫ ਟਰਮ ਨੈਚੁਰਲ ਲਾਈਫ ਸਪੈਸੀਫਿਕ ਵੀ ਲਿਖਿਆ ਹੋਇਆ, ਉਹਦਾ ਵੀ ਫੈਸਲਾ ਐਟ ਐਨੀ ਸਟੇਜ ਜਿਹੜਾ ਐਗਜ਼ੈਕਟਿਵ ਲੈ ਸਕਦੀ ਹੈ। ਜਿਹੜੀ ਉਮਰ ਕੈਦੀਆਂ ਦੀ ਰਿਹਾਈ ਦੇ ਸੰਬੰਧ 'ਚ ਜਿਹੜੀ ਲੈਂਡਮਾਰਕ ਜੱਜਮੈਂਟ ਸੁਪਰੀਮ ਕੋਰਟ ਦੀ ਹੈਗੀ ਆ, ਉਹ ਮੁਰੂਗਨ ਵਰਸੀ ਯੂਨੀਅਨ ਆਫ ਇੰਡੀਆ, ਜਿਹੜੀ 2015 ਦਸੰਬਰ ਦੇ ਵਿੱਚ ਰਾਜੀਵ ਗਾਂਧੀ ਕਤਲ ਕੇਸ ਦੇ ਸੰਬੰਧਿਤ ਬੰਦਿਆਂ ਦੀ ਜਿਹੜੀ ਆ ਉਮਰ ਕੈਦ ਦੇ ਸੰਬੰਧ 'ਚ ਫੈਸਲੇ 'ਚ ਲਈ ਗਈ ਸੀ। ਉਹ 'ਚ ਸੁਪਰੀਮ ਕੋਰਟ ਨੇ ਸਪੈਸੀਫਿਕ ਕਿਹਾ ਸੀ ਵੀ ਉਮਰ ਕੈਦ ਦਾ ਮਤਲਬ ਉਮਰ ਕੈਦ ਆ, ਕਿਸੇ ਦੇ ਲਿਖਿਆ ਲਾਈਫ ਸੈਂਟੈਂਸ ਜਾਂ ਕਿਸੇ ਦੇ ਨੈਚੁਰਲ ਲਾਈਫ ਲਿਖਿਆ ਉਹਦਾ ਕੋਈ ਮਤਲਬ ਨਹੀਂ। ਉਮਰ ਕੈਦ ਦਾ ਮਤਲਬ ਉਮਰ ਕੈਦ ਆ, ਤੇ ਕੋਈ ਵੀ ਉਮਰ ਕੈਦੀ ਜਿਹਨੂੰ ਉਮਰ ਕੈਦ ਹੋਈ ਆ ਉਹਨੂੰ ਆਰਟੀਕਲ 72 ਦੇ ਥੱਲੇ ਰਾਸ਼ਟਰਪਤੀ, ਸਾਨੂੰ ਪਤਾ ਰਾਸ਼ਟਰਪਤੀ ਯੂਨੀਅਨ ਜਿਹੜਾ ਹੋਮ ਮਿਨਿਸਟਰੀ ਦੇ ਥੱਲੇ ਕੰਮ ਕਰਦਾ, ਉਹਦੇ ਐਡਵਾਈਜ਼ਰੀ ਹੁੰਦਾ, ਜਾਂ ਗਵਰਨਰ ਆਫ ਸਟੇਟ 161 ਆਰਟੀਕਲ ਕਨਸਟੀਟਿਊਸ਼ਨ ਆਫ ਇੰਡੀਆ, ਜਾਂ 432 ਤੋਂ 435 CRPC ਦੇ ਤਹਿਤ ਐਗਜ਼ੈਕਟਿਵ ਸਰਕਾਰਾਂ ਕਿਸੇ ਵੀ ਉਮਰ ਕੈਦੀ ਦੀ ਸਜ਼ਾ ਨੂੰ ਘਟਾ ਸਕਦੇ ਆ, ਖਤਮ ਕਰ ਸਕਦੇ ਆ, ਪਾਰਡਨ ਦੇ ਸਕਦੇ ਆ, ਜਾਂ ਕੋਈ ਵੀ ਕਿਸੇ ਛੋਟੀ ਸਜ਼ਾ ਤੇ ਤਬਦੀਲ ਕਰ ਸਕਦੇ ਆ। ਸੋ ਇਹ ਸੁਪਰੀਮ ਕੋਰਟ ਨੇ ਕਹਿਤਾ ਹੋਇਆ, ਉਹਨਾਂ ਨੇ ਉਸ ਜਜਮੈਂਟ 'ਚ ਹੀ ਕਹਿਤਾ ਵੀ ਐਗਜ਼ੈਕਟਿਵ ਕੈਨ ਟੇਕ ਡਿਸੀਜਨ ਐਟ ਐਨੀ ਟਾਈਮ, ਤੇ ਹੋਏ ਆ ਡਿਸੀਜਨ। ਉਹ ਸਾਡੇ ਉਮਰ ਕੈਦੀ ਇਹੀ 10, 12, 20 ਨਹੀਂ ਹੈਗੇ। ਇਸ ਤੋਂ ਪਹਿਲਾਂ ਸਿੱਖ ਸੰਘਰਸ਼ ਦੇ ਦੌਰਾਨ 82, 85 ਤੋਂ ਲੈ ਕੇ ਲੌਂਗੋਵਾਲ ਕਾਂਡ ਵਾਲੇ ਵੀ ਭਾਈ ਗਿਆਨ ਸਿੰਘ ਲੀਲ, ਉਹਨਾਂ ਦੀ ਫਾਂਸੀ ਸੀ, ਉਮਰ ਕੈਦ ਬਦਲੀ, ਉਹ ਵੀ ਉਹਨਾਂ ਦੀ ਵੀ ਰਿਹਾਈ ਹੋਈ ਆ। ਹੋਰ ਵੀ ਬਹੁਤ ਸਾਰੇ ਉਮਰ ਕੈਦੀ ਆ ਜਿਹੜੇ ਸਮਾਂ ਰਹਿੰਦੇ ਆ ਗੌਰਮੈਂਟਾਂ ਦੇ ਰਾਹੀਂ ਜਾਂ ਹਾਈ ਕੋਰਟ ਤੋਂ ਡਾਇਰੈਕਸ਼ਨਾਂ ਕਰਾ ਕੇ ਸੁਪਰੀਮ ਕੋਰਟ ਤੋਂ ਉਹਨਾਂ ਦੀਆਂ ਰਿਹਾਈਆਂ ਹੋਈਆਂ ਨੇ। ਕਿਉਂਕਿ ਇਹ ਮੁੱਦਾ ਇਸ ਸਮੇਂ ਬਹੁਤ ਲਾਈਮਲਾਈਟ ਦੇ ਵਿੱਚ ਆ ਗਿਆ ਤੇ ਉਹਨਾਂ ਨੇ ਲੱਗਣ ਲਾਤਾ ਵੀ ਇਹ ਮੁੱਦਾ ਹੀ ਕੌਮ ਦਾ ਇੱਕ ਮੁੱਦਾ ਹੈਗਾ ਤੇ ਇਹ ਰਿਹਾਈਆਂ ਹੋ ਜਾਣਗੀਆਂ, ਤੇ ਉਹਨੂੰ ਪੀਕ ਤੇ ਲਿਜਾ ਕੇ ਤੇ ਉਹ ਕ੍ਰੈਡਿਟ ਵਾਰ ਦੇ ਉੱਤੇ ਜਿਹੜਾ ਉਹ ਵੱਜਾ ਹੋਇਆ। ਤੇ ਨਾਲ ਦੀ ਨਾਲ ਮੈਂ ਸਾਰਿਆਂ ਦੇ ਨਾਂ ਵੀ ਦੱਸ ਦੇਵਾਂ ਵੀ ਇਹ 7 ਸਿੰਘ ਇਹ ਹੋ ਗਏ ਬੇਅੰਤ ਮਰਡਰ ਕੇਸ ਵਾਲੇ, ਪ੍ਰੋਫੈਸਰ ਦੁੰਦਰਪਾਲ ਸਿੰਘ ਭੁੱਲਰ ਜਿਹੜੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਆ, ਭਾਈ ਬਲਦੀਪ ਸਿੰਘ ਖੇੜਾ ਉਹ ਵੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਆ, ਸਤਿੰਦਰਜੀਤ ਸਿੰਘ ਮਿੰਟੂ ਉਹ ਟਾਡਾ ਦੇ ਉਮਰ ਕੈਦੀ ਆ, ਉਹਨਾਂ ਨੂੰ 12 ਸਾਲ ਹੋਏ ਆ,
ਉਹ ਪਹਿਲਾਂ POC ਬਾਅਦ ਦੇ ਵਿੱਚ ਉਹਨਾਂ ਦੀ ਅਰੈਸਟ ਹੋਈ। ਉਹਨਾਂ ਨੂੰ ਪਿਛਲੇ ਸਾਲ ਜਿਹੜੀ ਸਜ਼ਾ ਹੋਈ ਉਹਨਾਂ ਨੂੰ ਉਮਰ ਕੈਦ, ਉਹ ਫਰੀਦਕੋਟ ਜੇਲ੍ਹ ਦੇ ਵਿੱਚ ਆ। 3 ਸਿੰਘ, ਦਇਆ ਸਿੰਘ, ਸੁੱਚਾ ਸਿੰਘ ਤੇ ਇੱਕ ਨਾਮ ਮੈਨੂੰ ਜਿਸ ਤਰ੍ਹਾਂ ਸੁਖਜਿੰਦਰ ਸਿੰਘ ਸ਼ਾਇਦ, ਉਹ UP ਜੇਲ੍ਹ ਦੇ ਵਿੱਚ ਆ। 12 ਸਾਲ ਤੋਂ ਉਹਨਾਂ ਨੂੰ ਉੱਪਰ ਹੋ ਗਏ ਆ। ਟਾਡਾ ਦੇ ਉਮਰ ਕੈਦੀ ਬਜ਼ੁਰਗ ਵੀ ਹੈਗੇ ਉਹਦੇ ਵਿੱਚ ਇੱਕ। ਤੇ ਇਸ ਤੋਂ ਇਲਾਵਾ ਭਾਈ ਦਇਆ ਸਿੰਘ ਲਾਹੌਰੀਆ, ਹਰਨੇਕ ਸਿੰਘ ਭੱਪ, ਉਹ ਭਾਵੇਂ ਇਸ ਸਮੇਂ ਪਰਮਾਨੈਂਟ ਪੈਰੋਲ ਦੇ ਉੱਤੇ ਆ, ਪਰ ਉਹਨਾਂ ਦਾ ਵੀ ਕੇਸ ਫਾਈਨਲ ਜਿਹੜੀ ਆ ਰਿਹਾਈ ਉਹਨਾਂ ਦੀ ਅਜੇ ਤੱਕ ਨਹੀਂ ਹੋਈ। ਉਹ ਰਾਜਸਥਾਨ ਪੈਰੋਲ ਰੂਲ ਦੇ ਮੁਤਾਬਕ ਪਰਮਾਨੈਂਟ ਪੈਰੋਲ ਮਿਲੀ ਹੋਈ ਆ। ਜਿਵੇਂ ਭਾਈ ਲਖਵਿੰਦਰ ਸਿੰਘ ਨੂੰ, ਭਾਈ ਸ਼ਮਸ਼ੇਰ ਸਿੰਘ ਨੂੰ ਮਿਲੀ ਹੋਈ ਆ ਇੰਟਰਮ ਬੇਲ, ਵੀ ਜਿੰਨਾ ਚਿਰ ਤੱਕ ਉਹਨਾਂ ਦੇ ਰਿਹਾਈ ਦਾ ਫੈਸਲਾ ਨਹੀਂ ਹੁੰਦਾ। ਭਾਈ ਗੁਰਮੀਤ ਸਿੰਘ ਨੂੰ ਮਿਲੀ ਸੀ, ਉਹ ਵਾਪਸ ਹੋ ਗਈ ਤੇ ਉਹ ਦੁਬਾਰੇ ਜਦੋਂ 3 ਮਹੀਨੇ ਹੋ ਜਾਣਗੇ ਤਾਂ ਉਹ ਦੁਬਾਰੇ ਉਹ ਬੇਲ ਮਿਲ ਜੂਗੀ। ਸੋ ਇਸ ਤੋਂ ਇਲਾਵਾ 11-12 ਸਿੰਘ ਹੈਗੇ ਆ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ, ਉਹਨਾਂ ਨੂੰ ਬੇਲਾਂ ਮਿਲੀਆਂ ਹੋਈਆਂ। ਭਾਈ ਬਲਵੀਰ ਸਿੰਘ ਭੂਤਨਾ, ਭਾਈ ਜਗਮੋਹਨ ਸਿੰਘ ਬਸੀ ਪਠਾਣਾ, ਉਹਨਾਂ ਨੂੰ ਜੋਧਪੁਰ ਬਾੜਮੇਲ ਤੋਂ ਸਜ਼ਾ ਹੋਈ ਸੀ ਉਮਰ ਕੈਦ ਦੀ, ਉਹ ਬੇਲ ਦੇ ਉੱਤੇ ਹੈਗੇ ਆ। ਗੁਰਪ੍ਰੀਤ ਸਿੰਘ ਜਾਗੋਵਾਲ, ਜਸਪ੍ਰੀਤ ਸਿੰਘ ਜਿਹੜੇ ਉਹ ਬੇਅਦਬੀ ਦੀ ਔਰਤ ਨੂੰ ਸੋਧਾ ਲਾਉਣ ਵਾਲੇ ਕੇਸ ਦੇ, ਉਹਨਾਂ ਨੂੰ ਉਮਰ ਕੈਦ ਸੀ, ਉਹ ਬੇਲ ਦੇ ਉੱਤੇ ਆ। ਗੁਰਪ੍ਰੀਤ ਸਿੰਘ ਗੋਪੀ ਤੇ ਅਮਨਦੀਪ ਸਿੰਘ ਅਮਨਾ, ਉਹਨਾਂ ਨੂੰ ਵੀ ਜਿਹੜੀ ਆ ਸਜ਼ਾ ਹੋਈ ਸੀਗੀ ਉਮਰ ਕੈਦ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੋਸ਼ੀ ਨੂੰ, ਉਹ ਵੀ ਬੇਲ ਦੇ ਉੱਤੇ ਆ। ਜਸਵੰਤ ਸਿੰਘ ਕਾਲਾ ਦੀ ਇਸ ਕੇਸ 'ਚੋਂ ਬੇਲ ਹੋ ਗਈ, ਉਹਦਾ ਕੋਈ ਅੰਡਰ ਟ੍ਰਾਇਲ ਕੇਸ ਦੀ ਬੇਲ ਰਹਿੰਦੀ ਹੈਗੀ ਆ। ਇਸ ਤੋਂ ਇਲਾਵਾ ਜਿਹੜਾ ਆਪਣੇ ਪੰਥ 'ਚ ਮਸ਼ਹੂਰ ਆ ਕਿਤਾਬਾਂ ਵਾਲਾ ਕੇਸ, ਕਹਿ ਦਿੰਦੇ ਆ ਵੀ ਕਿਤਾਬਾਂ ਦੇ ਕੇਸ 'ਚ ਸਜ਼ਾ ਹੋਈ ਸੀ, ਉਹ UAPA 'ਚੋਂ ਬਰੀ ਹੋਈ ਸੀ। 121 'ਚ ਉਹਨਾਂ ਨੂੰ ਸਜ਼ਾ ਹੋਈ ਸੀ। ਅਰਵਿੰਦਰ ਸਿੰਘ ਉਰਫ ਮਿੱਠਾ ਸਿੰਘ, ਰਣਜੀਤ ਸਿੰਘ ਤੇ ਸੁਰਜੀਤ ਸਿੰਘ, 3 ਸਿੰਘ ਉਹ ਵੀ ਬੇਲ ਦੇ ਉੱਤੇ ਆ ਚੁੱਕੇ, ਉਹਨਾਂ ਦੀਆਂ ਵੀ ਅਪੀਲਾਂ ਜਿਹੜੀਆਂ ਉਹ ਪੈਂਡਿੰਗ ਹੈਗੀਆਂ। ਸੋ ਇੰਨੇ ਜਿਹੜੇ ਆ ਉਮਰ ਕੈਦੀ ਹੈਗੇ ਆ ਜਿਨ੍ਹਾਂ ਦੇ ਕੇਸਾਂ ਦੇ ਸੰਬੰਧ 'ਚ ਪੋਲੀਟੀਕਲ ਡਿਸੀਜਨ ਲਿਆ ਜਾ ਸਕਦਾ, ਤੇ ਪੋਲੀਟੀਕਲ ਡਿਸੀਜਨ ਸਰਕਾਰਾਂ ਲੈਂਦੀਆਂ ਨੇ। ਮੈਂ ਇੱਕ ਉਦਾਹਰਨ ਦੇ ਦਿਆਂ, ਪੰਜਾਬ ਪੁਲਿਸ ਦੇ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਸਿੱਖ ਨੌਜਵਾਨਾਂ ਦਾ ਉਹਨਾਂ ਨੇ ਘਾਣ ਕੀਤਾ, ਝੂਠਾ ਪੁਲਿਸ ਮੁਕਾਬਲਾ ਕੀਤਾ, ਤੇ ਇੱਕ ਕੇਸ ਦੀ ਉਦਾਹਰਨ ਹੈ। 3 ਪੁਲਿਸ ਵਾਲੇ UP ਪੁਲਿਸ ਦੇ ਸੀ, ਇੱਕ ਪੰਜਾਬ ਪੁਲਿਸ ਦਾ। ਉਹਨਾਂ 4 ਨੂੰ ਸਜ਼ਾ ਹੋਈ CBI ਅਦਾਲਤ ਪਟਿਆਲਾ ਸੀ ਉਦੋਂ, ਹੁਣ ਮੁਹਾਲੀ ਆ। ਪਟਿਆਲਾ ਦੀ CBI ਅਦਾਲਤ ਵੱਲੋਂ ਮਰਡਰ ਦੇ ਵਿੱਚ ਉਹਨਾਂ ਨੂੰ ਸਖਤ ਉਮਰ ਕੈਦ ਦੀ ਸਜ਼ਾ ਹੋਈ, ਇੱਕ ਨੂੰ 2-2 ਉਮਰ ਕੈਦਾਂ ਵੀ ਹੋਈਆਂ। ਪਰ ਕਿਉਂਕਿ ਪੁਲਿਸ ਵਾਲਿਆਂ ਦੇ ਕੇਸ ਜਿਹੜੇ ਆ ਬੜੀ ਲੰਬੀ ਜਦੋਜਹਿਦ ਜਿਹੜੀ ਆ ਇਹ ਸਾਡੇ ਨੌਜਵਾਨ, ਕਿਉਂਕਿ ਮੇਰਾ ਪੈਰਵਾਈ ਦਾ ਜਿਹੜਾ ਦਾਇਰਾ ਹੈਗਾ ਉਹ ਡਿਫੈਂਸਿਵ ਆ, ਤੇ ਜਿਹੜੇ ਉਹ ਨੌਜਵਾਨ ਕਰਦੇ ਨੇ ਆਪਣੇ ਸਤਨਾਮ ਸਿੰਘ ਬੈਂਸ ਆ UK ਤੋਂ, ਉਹਨਾਂ ਦੀ ਟੀਮ ਹੈਗੀ ਆ ਸਾਰੀ ਇੱਥੇ, ਜਗਜੀਤ ਸਿੰਘ ਚੌੜਾ ਤੇ ਹੋਰ ਵੀ ਵਕੀਲ ਸਾਹਿਬਾਨ ਹੈਗੇ ਆ, ਬਲਜਿੰਦਰ ਸਿੰਘ ਸੋਢੀ ਪਟਿਆਲਾ ਜਿੰਨਾ ਚਿਰ ਰਹੀ ਉਹ ਪੈਰਵਾਈ ਕਰਦੇ ਰਹੇ ਆ। ਸੋ ਉਹਨਾਂ ਦੀ ਪੈਰਵਾਈ ਦੇ ਸਦਕਾ ਉਹ ਪੁਲਿਸ ਵਾਲਿਆਂ ਚਾਲ ਨੂੰ ਸਜ਼ਾ ਹੋਈ। ਖੰਨੇ ਲਾਗੇ ਦਾ ਨੌਜਵਾਨ ਸੀ ਸਿੱਖ, ਉਹਨੂੰ ਚੁੱਕ ਕੇ ਮਾਰਿਆ ਸੀ। ਤੇ ਇਹਨਾਂ ਕੇਸਾਂ ਦੇ ਵਿੱਚ ਪੁਲਿਸ ਵਾਲਿਆਂ ਨੂੰ ਐਂਟੀਸਪੇਟਰੀ ਬਾਹਰੋਂ-ਬਾਹਰ ਜ਼ਮਾਨਤਾਂ, ਭਾਵ ਉਹਨਾਂ ਦਾ ਕੋਈ ਪੁਲਿਸ ਰਿਮਾਂਡ ਨਹੀਂ ਹੋਇਆ, ਕੋਈ CBI ਰਿਮਾਂਡ ਨਹੀਂ ਹੋਇਆ। ਤੇ ਉਹਨਾਂ ਦੀ ਜਦੋਂ ਚਾਰਜ ਸ਼ੀਟ ਹੋਈ ਤਾਂ ਉਦੋਂ ਉਹਨਾਂ ਦੇ ਪੱਕੀਆਂ ਜ਼ਮਾਨਤਾਂ ਉਹਨਾਂ ਨੂੰ ਨਾਲ ਦੀ ਨਾਲ ਮਿਲ ਗਈਆਂ। ਜਿੱਦਣ ਸਜ਼ਾ ਪ੍ਰਨਾਉਂਸ ਹੋਈ ਉਹਨਾਂ ਦਾ ਫਸਟ ਡੇ ਕਸਟਡੀ ਜਿਹੜਾ ਸੀ ਉਦੋਂ ਸ਼ੁਰੂ ਹੋਇਆ। ਸਿੱਖ ਨੌਜਵਾਨਾਂ ਦਾ ਤਾਂ ਸਜ਼ਾ ਹੋਏ ਨਾ ਹੋਏ ਕੇਸ ਚੱਲਦੇ ਹੀ 5-7 ਸਾਲ ਜਿਹੜੇ ਲਗਾ ਦਿੰਦੇ ਆ ਵੀ ਉਹਨੂੰ ਪਹਿਲਾਂ ਹੀ ਉਹਨਾਂ ਟਾਈਮ ਅੰਦਰ ਰੱਖ ਲਓ। ਸੋ ਉਹਨਾਂ ਨੂੰ ਸਜ਼ਾ ਹੋਈ, ਉਹਨਾਂ ਦੇ 1 ਸਾਲ 10 ਮਹੀਨੇ ਬਾਅਦ ਜਾਂ 2 ਸਾਲ ਬਾਅਦ ਉਹਨਾਂ 4 ਪੁਲਿਸ ਵਾਲਿਆਂ ਦੀ ਜਿਹੜੀ ਰਿਹਾਈ ਦਾ ਨਕਸ਼ਾ ਪ੍ਰੋਸੈਸ ਚੱਲ ਪਿਆ। ਹਾਲਾਂਕਿ ਉਹਨਾਂ ਦੀ ਅਪੀਲ ਵੀ ਹਾਈ ਕੋਰਟ ਦੇ ਵਿੱਚ ਪੈਂਡਿੰਗ ਸੀਗੀ, ਪਰ ਉਹਨਾਂ ਦੀ ਰਿਹਾਈ ਦਾ ਨਕਸ਼ਾ ਚੱਲ ਪਿਆ। ਜਨਵਰੀ 2017 ਦੇ ਵਿੱਚ ਜਦੋਂ ਬਾਦਲ ਦਲ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਬਾਅਦ 'ਚ ਵੋਟਾਂ ਹੋਈਆਂ, ਕੈਪਟਨ ਦੀ ਸਰਕਾਰ ਆ ਗਈ, ਤੇ ਕੈਪਟਨ ਦੀ ਸਰਕਾਰ ਨੇ ਜੂਨ 2019 'ਚ ਉਹ 4 ਬੰਦੇ ਜਿਹੜੇ ਆ ਉਹ ਰਿਹਾ ਕਰ ਦਿੱਤੇ, ਗਵਰਨਰ ਨੇ ਪਾਰਡਨ ਕਰ ਦਿੱਤਾ। ਸੋ ਪਾਰਡਨ ਦੇ ਉੱਤੇ ਵੀ ਦੱਸਾਂ ਤੇ ਪਾਰਡਨ ਉਹ ਆ ਵੀ ਉਹ ਦੋਸ਼ ਮੁਕਤ ਹੋ ਗਿਆ। ਉਹਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਕੇ ਸਜ਼ਾ ਦਿੱਤੀ ਸੀ, ਉਹ ਆਪਣੀ ਅਦਾਲਤ ਦੀ ਸਜ਼ਾ ਨੂੰ ਹਾਇਰ ਕੋਰਟ 'ਚ ਵੀ ਚੈਲੰਜ ਕੀਤਾ, ਉਹ ਵੀ ਅਜੇ ਪੈਂਡਿੰਗ ਆ। ਹਾਇਰ ਕੋਰਟ ਨੇ ਜੀ ਅਜੇ ਦੱਸਿਆ ਵੀ ਉਹ ਦੋਸ਼ ਮੁਕਤ ਹੈ ਜਾਂ ਨਹੀਂ ਹੈ। ਐਗਜ਼ੈਕਟਿਵ ਨੇ ਫੈਸਲਾ ਲੈ ਕੇ ਤੇ ਉਹਨੂੰ ਦੋਸ਼ ਮੁਕਤ ਕਰਤਾ ਹੈ, ਉਹਨੂੰ ਪਾਰਡਨ ਕਰਤਾ। ਪਾਰਡਨ ਦਾ ਮਤਲਬ ਵੀ ਉਹ ਦੋਸ਼ ਮੁਕਤ ਹੋ ਗਿਆ। ਦੋਸ਼ ਮੁਕਤ ਹੋਣ ਦਾ ਮਤਲਬ ਜੇ ਉਹ ਪੁਲਿਸ ਦੀ ਨੌਕਰੀ ਦੇ ਵਿੱਚ ਜਿਹੜਾ ਉਹਦਾ ਸਸਪੈਂਡ ਹੋਇਆ ਸੀ ਜਾਂ ਉਹਦੀ ਨੌਕਰੀ ਗਈ ਸੀ ਉਹਨੂੰ ਦੁਬਾਰੇ ਮਿਲੂਗੀ, ਉਹਨੂੰ ਇਨਕਰੀਮੈਂਟ ਮਿਲਣਗੇ, ਉਹਨੂੰ ਸਾਰੀਆਂ ਪੋਸਟਾਂ ਜਿਹੜੀਆਂ ਪ੍ਰਮੋਸ਼ਨ ਮਿਲੂਗੀ, ਉਹਨੂੰ ਪੈਨਸ਼ਨ ਮਿਲੂਗੀ। ਇਹ ਜਿਹੜੀਆਂ ਛੋਟੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਬੜੇ ਵੱਡੇ ਮਾਇਨੇ ਰੱਖਦੀਆਂ ਹੈਗੀਆਂ ਵੀ ਜੇ ਸਿੱਖ ਨੌਜਵਾਨਾਂ ਨੂੰ ਮਾਰਤਾ ਤੇ ਪੁਲਿਸ ਵਾਲਿਆਂ ਨੇ ਕਿਤੇ ਸਿੱਖਾਂ ਨੇ ਪੈਰਵਾਈ ਕਰਕੇ ਸਜ਼ਾ ਵੀ ਕਰਾ ਲਈ ਇੰਨੇ ਜੱਫਲ ਜਾਲ ਕੇ, ਤਾਂ ਫਿਰ ਉਹਨੂੰ 2-3 ਸਾਲ ਬਾਅਦ, ਵੱਧ ਤੋਂ ਵੱਧ 4 ਸਾਲ ਬਾਅਦ ਰਿਹਾ ਕਰਕੇ ਉਹਨੂੰ ਫਿਰ ਨੌਕਰੀ ਦਿੱਤੀ। ਸਭ ਤੋਂ ਵੱਡੀ ਉਦਾਹਰਨ ਜਿਹੜੀ ਨੌਕਰੀ ਦੀ ਪੁਲਿਸ ਦੀ ਬਾਦਲ ਨੇ ਦਿੱਤੀ ਸੀ, ਪ੍ਰੀਤਪਾਲ ਸਿੰਘ ਵਿਰਕ ਸੀ। ਇਹ ਪੁਰਾਣੇ ਸਿੰਘਾਂ ਨੂੰ ਪਤਾ ਹੋਣਾ, ਜੇ ਨੌਜਵਾਨਾਂ ਨਵਿਆਂ ਨੇ ਵੀ ਪੜ੍ਹਿਆ ਹੋਵੇ,
ਭਾਈ ਬਸ਼ੀਰ ਮੁਹੰਮਦ ਸੀਗਾ, ਭਾਈ ਉਰਫ ਲਛਮਣ ਸਿੰਘ, ਜਿਨ੍ਹਾਂ ਦਾ ਪੁਲਿਸ ਮੁਕਾਬਲਾ ਕਲਕੱਤੇ ਦੇ ਵਿੱਚ ਜਾ ਕੇ ਪ੍ਰੀਤਪਾਲ ਸਿੰਘ ਵਿਰਕ ਤੇ ਉਹਦੀ ਟੀਮ ਨੇ ਬਣਾਇਆ ਸੀ, ਤੇ ਉਹ ਲਾਸ਼ਾਂ ਲੈ ਕੇ ਆ ਰਹੇ ਸੀ ਪੰਜਾਬ ਨੂੰ ਮੁਕਾਬਲਾ ਬਣਾ ਕੇ। ਭਾਈ ਲਛਮਣ ਸਿੰਘ ਉਹਨਾਂ ਦੀ ਘਰ ਵਾਲੀ ਤੇ ਛੋਟੀ ਬੱਚੇ ਦਾ ਮੁਕਾਬਲਾ ਬਣਾ ਕੇ ਲਾਸ਼ਾਂ ਲੈ ਕੇ ਆ ਰਹੇ। ਜੋਤੀ ਬਾਜੂ ਦੀ ਸਰਕਾਰ ਸੀ, ਕਿਸੇ ਤਰ੍ਹਾਂ ਸਿੱਖਾਂ ਦੀ ਪਹੁੰਚ ਬਣੀ ਤੇ ਉੱਥੇ ਗੱਲ ਪਹੁੰਚਾਈ ਗਈ, ਤਾਂ ਉਹਨੂੰ ਬਾਰਡਰ ਕ੍ਰਾਸ ਕਰਨ ਤੋਂ ਪਹਿਲਾਂ ਅਰੈਸਟ ਕਰ ਲਿਆ ਵੈਸਟ ਬੰਗਾਲ ਪੁਲਿਸ ਨੇ, ਪ੍ਰੋਸੀਕਿਊਟ ਕੀਤਾ, ਉਹਨੂੰ ਲਾਈਫ ਸੈਂਟੈਂਸ ਦੀ ਸਜ਼ਾ ਕੀਤੀ। ਉਹਦੀ ਸਜ਼ਾ ਹਾਈ ਕੋਰਟ ਦੇ ਵਿੱਚੋਂ ਬਹਾਲ ਰਹਿ ਗਈ, ਉਹਦੀ ਸਜ਼ਾ ਸੁਪਰੀਮ ਕੋਰਟ 'ਚ ਬਹਾਲ ਰਹਿ ਗਈ। ਪ੍ਰਕਾਸ਼ ਸਿੰਘ ਬਾਦਲ ਨੇ ਇਹ ਦੇਖਿਆ ਵੀ ਹਾਂ ਜੋਤੀ ਬਾਸੂ ਨਾਲ ਉਹਨੇ ਸੰਪਰਕ ਕੀਤਾ ਹੋਣਾ, ਉਹਨੇ ਮਨਾ ਕਰਤਾ ਵੀ ਮੈਂ ਇਹਨੂੰ ਆਪਣੀ ਸਟੇਟ ਦੇ ਤੌਰ ਦੇ ਉੱਤੇ ਕੋਈ ਰਿਲੀਫ ਨਹੀਂ ਦੇਣਾ ਇਹੋ ਜਿਹੇ ਜਿਹੜੇ ਕਸਾਈ ਬੰਦੇ ਨੂੰ। ਤਾਂ ਪ੍ਰਕਾਸ਼ ਸਿੰਘ ਬਾਦਲ ਸੈਂਟਰ ਗਵਰਨਮੈਂਟ ਦੇ ਰਾਹੀਂ ਰਾਸ਼ਟਰਪਤੀ ਤੋਂ ਆਰਟੀਕਲ 72 'ਚ ਉਹਨੂੰ ਪਾਰਡਨ ਕਰਾ ਕੇ ਲਿਆਇਆ, ਉਹਨੂੰ ਫਿਰ ਨੌਕਰੀ ਤੇ ਲਾਇਆ। ਉਹਨੇ ਫਿਰ ਇੱਕ ਨੌਜਵਾਨ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ, ਉਹਨੂੰ ਦੁਬਾਰੇ 10 ਸਾਲ ਦੀ ਸਜ਼ਾ ਹੋਈ, ਉਹਨੂੰ ਫਿਰ ਪਾਰਡਨ ਕਰ ਦਿੱਤਾ ਗਿਆ ਪਿਛਲੀ ਸਰਕਾਰ ਦੇ ਦੌਰਾਨ। ਸੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਅਸੀਂ ਉੱਥੇ ਲੜ ਰਹੇ ਹਾਂ। ਸਾਡੇ ਨੌਜਵਾਨ, ਮੈਂ ਡਿਫੈਂਸਿਵ ਲੜ ਰਿਹਾ, ਦੂਜੀਆਂ ਟੀਮਾਂ ਜਿਹੜੀਆਂ ਕੰਪਲੇਨੈਂਟ ਸਾਈਡ ਤੋਂ ਲੜ ਰਹੀਆਂ ਹੈਗੀਆਂ, ਤੇ ਸਰਕਾਰ ਦੀ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਪੈਰਵਾਈ ਆ, ਇੱਕ ਮਨੋਵਿਗਿਆਨਿਕ ਜੰਗ ਵੀ ਜਿਹੜੀ ਆ ਉੱਥੇ ਲੜੀ ਜਾ ਰਹੀ ਆ ਵੀ ਇਦਾਂ ਇੱਕ ਪੁਲਿਸ ਵਾਲੇ ਨੂੰ, ਹੁਣ ਰਜਿੰਦਰ ਸਿੰਘ ਸੋਹਲ ਸੀ ਐਸਪੀ, ਜਿਹੜਾ ਭਾਈ ਤਾਰੇ ਨੂੰ, ਭਾਈ ਮਿੰਟੂ ਹੁਣਾਂ ਨੂੰ ਅਰੈਸਟ ਕਰਕੇ ਲੈ ਕੇ ਗਿਆ, ਤੋਂ ਇੰਨਾ ਬਰੂਟਲ ਜਿਹੜਾ ਅਫਸਰ ਸੀਗਾ, ਉਹਨੂੰ ਸਜ਼ਾ ਵੀ ਹੋਈ ਸੀ। ਉਹਨੂੰ ਸਜ਼ਾ ਹੋਣ ਦੇ ਬਾਵਜੂਦ ਵੀ ਗੁਰਦਾਸਪੁਰ ਐਸਐਸਪੀ ਲਾਇਆ ਹੋਇਆ ਸੀ, ਜਿੱਥੇ ਉਹ ਨੌਜਵਾਨਾਂ ਦੇ ਉੱਤੇ ਯੂਏਪੀ ਦੇ ਕੇਸ ਲਗਾਤਾਰ ਦਰਜ ਕਰਦਾ ਸੀ। ਉਹ ਹਾਈ ਕੋਰਟ ਨੇ ਕਿਹਾ, ਉਹਨੇ ਲਿਸਟ ਮੰਗੀ ਵੀ ਦੱਸੋ ਵੀ ਤੁਹਾਡੇ ਸਜ਼ਾ ਯਾਫਤਾ ਅਫਸਰ ਕਿਹੜੇ ਪਬਲਿਕ ਡੀਲਿੰਗ 'ਚ ਆ, ਤੇ ਹਾਈ ਕੋਰਟ ਦੇ ਆਰਡਰਾਂ ਤੋਂ ਵੀ ਪਾਲਣਾ ਕਰਨ 'ਚ 6 ਮਹੀਨੇ ਤੋਂ 1 ਸਾਲ ਦਾ ਸਮਾਂ ਲੱਗਿਆ, ਜਦੋਂ ਉਹਨੂੰ ਉੱਥੋਂ ਗੁਰਦਾਸਪੁਰ ਐਸਐਸਪੀ ਤੋਂ ਲਾ ਕੇ ਲੈਣ ਹਾਜ਼ਰ ਕੀਤਾ। ਸੋ ਇਸ ਤਰ੍ਹਾਂ ਦੇ ਕੁਝ ਅਫਸਰ ਜਿਹੜੇ ਸਿੱਖਾਂ ਦੇ ਨਾਲ, ਜਾਂ ਦਿਨਕਰ ਗੁਪਤਾ ਇੱਦਾਂ ਹੀ ਇਹਦਾ ਚੀਫ ਸੀਗਾ ਪਿੱਛੇ, ਉਹਨੇ ਬਿਆਨ ਦਿੱਤਾ ਵੀ ਜਿਹੜਾ ਕਰਤਾਰਪੁਰ ਸਾਹਿਬ ਲਾਂਘਾ ਆ, ਇੱਥੇ ਘੰਟੇ 'ਚ ਜਾ ਕੇ ਟ੍ਰੇਨ ਟੈਰਰਿਸਟ ਬਣ ਕੇ ਆਉਂਦੇ ਆ। ਉਹ ਪੰਜਾਬ ਦਾ ਡੀਜੀਪੀ ਸੀ, ਬਾਅਦ 'ਚ ਉਹਨੂੰ ਐਨਆਈਏ ਦਾ ਲਾਤਾ, ਤੇ ਜਿੰਨਾ ਚਿਰ ਉਹ ਐਨਆਈਏ ਦਾ ਡੀਜੀਪੀ ਰਿਹਾ, ਉਹਨੇ ਪੰਜਾਬ ਦੇ ਵਿੱਚ ਰੇਡ ਤੇ ਰੇਡ ਰੱਖੀ, ਰੋਜ਼ ਕਿੰਨੇ ਨੌਜਵਾਨਾਂ ਨੂੰ ਬਾਹਰ ਬੈਠੇ ਯੂਕੇ ਦੇ ਖਾਸ ਤੌਰ ਦੇ ਉੱਤੇ ਬਹੁਤ ਸਾਰਿਆਂ ਦੇ ਪਰਿਵਾਰਾਂ ਦੇ ਉੱਤੇ ਰੇਡਾਂ ਮਾਰੀਆਂ ਗਈਆਂ, ਉਹਨਾਂ ਨੂੰ ਬਲੈਕਮੇਲ ਕੀਤਾ ਗਿਆ, ਕਈ ਥਾਂ ਦੇ ਉੱਤੇ ਉਹਨਾਂ ਨੇ ਪੈਸੇ ਵੀ ਚੰਗੇ ਇੱਥੇ ਥੱਲੇ ਵਾਲੇ ਕਰਮਚਾਰੀਆਂ ਨੇ। ਸੋ ਇਸ ਤਰ੍ਹਾਂ ਦੇ ਹਾਲਾਤ ਦਿਨੋਂ ਦਿਨ ਉੱਥੇ ਜਿਹੜੇ ਬਣਦੇ ਜਾਂਦੇ ਆ, ਤੇ ਇਹ ਛੋਟੀਆਂ ਇੱਕ ਦੋ ਉਦਾਹਰਨਾਂ, ਮੈਂ ਤਾਂ ਸਾਰਾ ਦਿਨ ਇੱਥੇ ਤੁਹਾਨੂੰ ਇੱਕ ਰੈਫਰੈਂਸ ਦੇ ਕੇ, ਮੈਂ ਕੋਈ ਆਪਣੇ ਕੋਲੋਂ ਨਹੀਂ ਕਰ ਰਿਹਾ, ਉਹਦੇ ਪ੍ਰੂਫ ਦੇ ਕੇ, ਕੋਰਟ ਦੀਆਂ ਜੱਜਮੈਂਟਸ ਵੀ ਦੇ ਕੇ। ਸੁਪਰੀਮ ਕੋਰਟ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਵੀ ਥੋੜਾ ਹੀ ਸਕੋਪ ਰਹਿ ਗਿਆ ਉੱਥੇ ਨਿਆਂ ਦਾ, ਉੱਥੇ ਵੀ 5-4 ਜੱਜ ਰਹਿ ਗਏ ਜਿਹੜੇ ਕੁਛ ਹੱਦ ਤੱਕ ਸੁਣੀ ਜਾਂਦੀ ਆ, ਉੱਥੇ ਵਕੀਲਾਂ ਨਾਲ ਗੱਲ ਕਰੀਦੀ ਆ, ਤੇ ਉਹ ਜਦੋਂ ਦੇਖਦੇ ਵੀ ਫਲਾਣੇ ਬੈਂਚ ਕੋ ਲੱਗ ਗਿਆ, ਉਹ ਕਹਿੰਦੇ ਮੰਜਪੁਰ ਸਾਹਿਬ ਮੱਝ ਦੇ ਅੱਗੇ ਬੀ ਨਹੀਂ ਵਜਾਉਣੀ ਆ, ਕਹੋ ਵਜਾ ਦਈਏ, ਕਹੋ ਵਾਪਸ ਲੈ ਲਈਏ ਆਪਾਂ ਬੇਲ ਵਗੈਰਾ। ਸੋ ਜਿੱਥੇ ਕੋਈ ਚੰਗਾ ਜੱਜ ਦਿੱਤੇ, ਉਹ ਨਹੀਂ ਵੀ ਉਹ ਅਸੀਂ ਕਹਿੰਦੇ ਵੀ ਤੁਸੀਂ ਪੱਖਪਾਤ ਕਰੋ, ਤੁਸੀਂ ਪੱਖਪਾਤ ਨਾ ਕਰੋ, ਤੁਸੀਂ ਜੋ ਪੇਪਰ ਤੇ ਜੋ ਤੁਸੀਂ ਸਹੁੰ ਚੁੱਕੀ ਹੋਈ ਆ ਨਿਆਂ ਕਰਨ ਦੀ, ਉਹ ਘੱਟੋ ਘੱਟ ਨਿਆਂ ਕਰੋ। ਜਦੋਂ ਤੁਸੀਂ ਐਗਜ਼ੈਕਟਿਵ ਦੇ ਜਾਂ ਪੋਲੀਟੀਕਲ ਹਿੱਤਾਂ ਦੇ ਤਹਿਤ ਕਰਦੇ ਹੋ, ਤਾਂ ਜਦੋਂ ਸਾਰਾ ਉਹ ਜੁਡੀਸ਼ੀਅਲ ਜਸਟਿਸ ਸਿਸਟਮ ਜਿਹੜਾ ਉੱਥੇ ਡਾਵਾਡੋਲ ਹੋ ਰਿਹਾ ਹੈਗਾ ਇੰਡੀਆ ਦੇ ਵਿੱਚ, ਉਹਦੇ ਆਊਟਕਮ ਹੀ ਆ ਵੀ ਦੂਜੇ ਮੁਲਕਾਂ ਨੂੰ ਵੀ ਜਿਹੜਾ ਬੋਲਣਾ ਪੈ ਰਿਹਾ ਹੈਗਾ, ਤੇ ਇਹ ਹੁਣ ਸ਼ਰਮਸਾਰ ਹੋਏ ਨੇ। ਤੇ ਇਹ ਸਾਰੀਆਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਆਪਾਂ ਅੱਗੇ ਜਿੱਦਾਂ ਉਹ ਵੀਰਾਂ ਭਰਾਵਾਂ ਦਾ ਸਵਾਲ ਵੀ ਹੋਊਗਾ ਉਹਦੇ ਦੇ ਵਿੱਚ ਵੀ ਕਵਰ ਕਰਾਂਗੇ, ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਹੈਗੀਆਂ। ਸੋ ਬੰਦੀ ਸਿੰਘਾਂ ਦਾ ਜਿਹੜਾ ਆਪਾਂ ਗੱਲ ਚੱਲੀ ਸੀ ਵੀ ਬੰਦੀ ਸਿੰਘਾਂ ਦਾ ਮਸਲਾ, ਉਹਨਾਂ ਦੀ ਰਿਹਾਈ ਨਿਰੋਲ ਪੋਲੀਟੀਕਲ ਡਿਸੀਜਨ ਆ, ਉਹ ਅੱਜ ਲੈ ਲੈਣ, ਉਹ 10 ਸਾਲ ਹੋਰ ਨਾ ਲੈਣ, ਪਰ ਉਹਨਾਂ ਦਾ ਇਸ ਗੱਲ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਵੀ ਉਹ ਫੀਸਾਂ ਵਾਲੇ ਮੁੱਦੇ ਤੇ ਨਾ ਕਹਿਣ ਵੀ ਫੀਸਾਂ ਤਾਂ ਵਧੀਆ ਰਹਿਣਗੀਆਂ, ਤੁਸੀਂ ਆਪਣੇ ਲੀਡਰ ਰਿਹਾ ਕਰ ਲਓ ਤੇ ਕੁਝ ਹੋਰ ਨਵੇਂ ਲੀਡਰ ਫਿਰ ਅੰਦਰ ਜਾਣਗੇ। ਸੋ ਸਾਨੂੰ ਇਹ ਮੁੱਦੇ ਨੂੰ ਵੀ, ਮੈਂ ਤਾਂ ਕਹਿੰਦਾ ਸਾਰੇ ਪੱਖਾਂ ਤੋਂ ਸਾਨੂੰ ਜਿਹੜੀ ਆ ਲੜਾਈ ਲੜਨੀ ਆ। ਅਸੀਂ ਕਾਨੂੰਨੀ ਲੜਾਈ ਡਿਫੈਂਸਿਵ ਲੜ ਰਹੇ ਹਾਂ, ਕੋਈ ਕੰਪਲੇਨਰ ਸਾਈਡ ਤੋਂ ਲੜ ਰਿਹਾ, ਕੋਈ ਪੋਲੀਟੀਕਲ ਲੜ ਰਿਹਾ, ਕੋਈ ਵੋਟਾਂ ਲੜ ਰਿਹਾ, ਕੋਈ ਐਮਐਲਏ ਐਮਪੀ ਬਣਨ ਨੂੰ ਵੱਡੀ ਗੱਲ ਸਮਝ ਰਿਹਾ। ਸੋ ਉਹ ਵੀ ਗੱਲਾਂ ਠੀਕ ਆ, ਪਰ ਜਿਹੜੀ ਗੁਰੂ ਖਾਲਸਾ ਪੰਥ ਦੀ ਜਿਹੜੀ ਵੱਡੀ ਅਜ਼ਮਤ ਦੀ ਲੜਾਈ ਹੈਗੀ ਆ, ਸਰਬੱਤ ਦੇ ਭਲੇ ਦਾ ਸੰਦੇਸ਼ ਖਾਲਸਾ ਜੀ ਕੇ ਬੋਲ ਵਾਲੇ, ਉਹ ਵੱਡੀਆਂ ਗੱਲਾਂ, ਐਮਐਲਏ ਐਮਪੀ ਵਕਾਲਤਾਂ ਦੂਜੇ ਕੰਮ ਜਿਹੜੇ ਹੈ ਨੇ ਉਹ ਸਾਰੇ ਉਹਦੇ ਅਧੀਨ ਹੋਣੇ ਚਾਹੀਦੇ ਆ, ਨਾ ਕਿ ਵੋਟਾਂ ਲੜਨ ਵਾਲਿਆਂ ਦੇ ਅਧੀਨ। ਨਹੀਂ ਪੰਥ ਜਦੋਂ ਦਿਆਂਗੇ ਅਸੀਂ ਅੱਗੇ ਦੇਖ ਲਿਆ ਬਾਦਲਾਂ ਨੇ ਜੋ ਘਾਣ ਕੀਤਾ, ਤੇ ਅਸੀਂ ਫੇਰ ਨਾ ਕਿਸੇ ਉਹਨਾਂ ਭੰਬਲ ਭੂਸਿਆਂ 'ਚ ਪੈ ਜਾਈਏ ਵੀ ਵੋਟਾਂ ਲੜ ਕੇ ਸ਼ਾਇਦ ਸਾਨੂੰ ਕੋਈ ਵੱਡੀ ਪ੍ਰਾਪਤੀ ਹੋ ਜੂਗੀ, ਜਾਂ ਮੇਰੇ ਅੱਗੇ ਵਕੀਲ ਦੇ ਕਰਕੇ ਅਸੀਂ ਕੋਈ ਪ੍ਰਾਪਤੀ ਕਰ ਲਾਂਗੇ। ਅਸੀਂ ਤਾਂ ਬਹੁਤ ਨਗੂਣੀਆਂ ਸੇਵਾਵਾਂ ਕਰ ਸਕਦੇ ਹਾਂ, ਵਿਦਨ ਸਾਡੀ ਲਿਮਟਸ ਹੈਗੀ ਆ। ਜਿਹਨੇ ਵੋਟ ਲੜੀ ਆ ਉਹਦੀ ਵੀ ਲਿਮਟਸ ਹੀ ਆ, ਉਹ ਕੌਨਸਟੀਟਿਊਸ਼ਨ ਤੋਂ ਬਾਹਰ ਜਾ ਕੇ ਨਹੀਂ ਹੱਕ ਦੇ ਸਕਦਾ।
ਮੈਂ ਕਹਿੰਦਾ ਉਹੀ ਦਿਵਾਦਨ ਬਹੁਤ ਵੱਡੀਆਂ ਗੱਲਾਂ ਹੈਗੀਆਂ, ਕਿਉਂਕਿ ਜਿਹੜੀ ਲੜਾਈ ਆ ਬੱਦੀ ਸਿੰਘਾਂ ਦੀ ਆ, ਸਾਡੇ ਹੱਕਾਂ ਦੀ ਆ, ਇਹ ਵਿਦਨ ਕੌਨਸਟੀਟਿਊਸ਼ਨ ਹੀ ਲੜੀ ਜਾਣੀ ਆ। ਤੇ ਦਬਾਅ ਉੱਤੇਲੇ ਲੈਵਲ ਦੇ ਉੱਤੇ ਪੰਥ ਦਾ ਦੁਨੀਆ ਭਰ ਦੇ ਵਿੱਚ ਜਿਹੜਾ ਹੋਣਾ ਚਾਹੀਦਾ। ਸੋ ਬੰਦੀ ਸਿੰਘਾਂ ਦੇ ਮਸਲੇ ਨੂੰ ਇਸ ਤਰ੍ਹਾਂ ਦੇਖਣਾ ਚਾਹੀਦਾ ਕਿ ਇੱਕ ਲੜਾਈ ਹੈਗੀ ਆ, ਸਾਡਾ ਇੱਕ ਪੱਖ ਹੈਗਾ, ਪਰ ਸਾਡੀ ਸਾਰੀ ਲੜਾਈ ਦਾ ਸੈਂਟਰਲ ਆਈਡੀਆ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੈਗੀ। ਸਾਡੀ ਲੜਾਈ ਵੱਡੀ ਆ, ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਹਲੇਮੀ ਰਾਜ ਦੀ ਗੱਲ ਕੀਤੀ ਸੀ, ਸਰਬੱਤ ਦੇ ਭਲੇ ਦੀ ਗੱਲ ਕੀਤੀ ਸੀ। ਹਾਂਜੀ ਸਵਾਤਿਕ, ਜਿਹੜੀ ਉਹ ਉਦਾਹਰਨ ਤੁਸੀਂ ਦਿੱਤੀ ਆ, ਬਹੁਤ ਛੋਟੀ ਜਿਹੀ ਉਦਾਹਰਨ ਹੈਗੀ, ਬਹੁਤ ਢੁਕਵੀਂ ਆ, ਤੇ ਉਹ ਤੋਂ ਸਾਨੂੰ ਬਹੁਤ ਸਪਸ਼ਟ ਸੇਧ ਲੈ ਲੈਣੀ ਚਾਹੀਦੀ ਆ ਵੀ ਇਹ ਆਪਣੀ ਜਿਹੜੀ ਲੜਾਈ ਹੈਗੀ ਆ, ਉਹ ਜਿਹੜੀ ਤੁਸੀਂ ਐਗਜ਼ਾਮਪਲ ਦਿੱਤੀ ਸੀ ਵੀ ਫੀਸਾਂ ਨੂੰ ਘਟਾਉਣ ਕਰਕੇ ਸੰਘਰਸ਼ ਕੀਤਾ, ਲੀਡਰ ਐਕਸਪੈਲ ਕਰ ਦਿੱਤੇ, ਤੇ ਫਿਰ ਸੰਘਰਸ਼ ਸਿਰਫ ਉਹਨਾਂ ਨੂੰ ਮੁੜ ਬਹਾਲ ਕਰਨ ਤੱਕ ਸੀਮਿਤ ਰਹਿ ਗਿਆ। ਸੋ ਜਿਹੜਾ ਆਪਣਾ ਬੰਦੀ ਸਿੰਘਾਂ ਵਾਲਾ ਜਿਹੜਾ ਮੁੱਦਾ ਹੈਗਾ, ਇਹ ਵੱਡੀ ਲੜਾਈ ਜੋ ਸੰਘਰਸ਼ ਚੱਲ ਰਿਹਾ, ਉਹਦੇ ਸੰਦਰਭ ਦੇ ਵਿੱਚ ਜਿਹੜਾ ਖਾਲਸਾ ਜੀ ਕੇ ਬੋਲਬਾਲੇ ਹਲੇਮੀ ਰਾਜ ਖਾਲਿਸਤਾਨ ਦੀ ਸਥਾਪਤੀ ਲਈ ਜਿਹੜੇ ਨੌਜਵਾਨ 80ਵਿਆਂ ਤੋਂ ਲੈ ਕੇ ਹੁਣ ਤੱਕ ਲੜ ਰਹੇ ਆ, ਤੇ ਜਿਹੜੇ ਬੰਦੀ ਸਿੰਘ ਵੀ ਹੈਗੇ ਆ, ਜਦੋਂ 2 ਰਿਹਾ ਵੀ ਹੋ ਜਾਂਦੇ, ਛੱਡ ਦਿੰਦੇ ਆ, ਉਹਨਾਂ ਦੀ ਜਗ੍ਹਾ ਤੇ 4 ਹੋਰ ਆ ਜਾਂਦੇ ਆ। ਵੀ ਇੱਕ ਚੱਲ ਰਹੀ ਜੰਗ ਇੱਕ ਲੜੀਬੱਧ ਤਰੀਕੇ ਦੇ ਨਾਲ ਉਹ ਅੱਗੇ ਵਧਦੀ ਜਾ ਰਹੀ ਆ। ਤਾਂ ਸਾਨੂੰ ਉਹ ਜਿਹੜਾ ਬੰਦੀ ਸਿੰਘਾਂ ਵਾਲਾ ਮੁੱਦਾ ਹੈਗਾ, ਇੱਕ ਸਿੱਖਾਂ ਦਾ ਮੁੱਦਾ ਹੈ, ਪਰ ਆਪਣਾ ਸੀਮਿਤ ਦਾਇਰੇ ਦੇ ਵਿੱਚ ਹਿਊਮਨ ਰਾਈਟਸ ਵਾਲੀ ਐਕਟਿਵਿਜ਼ਮ, ਵਕੀਲਾਂ ਦਾ ਕੰਮ ਜਿਹੜਾ ਹੈਗਾ, ਗੁਰੂ ਖਾਲਸਾ ਪੰਥ ਨੂੰ ਆਪਣੀ ਜਿਹੜੀ ਸੰਘਰਸ਼, ਆਪਣਾ ਅਮਲ, ਆਪਣਾ ਕੰਮਕਾਜ, ਸਾਨੂੰ ਉਸ ਵੱਡੇ ਨਿਸ਼ਾਨੇ ਤਹਿਤ ਹੀ ਸਾਨੂੰ ਉਹਨੂੰ ਮੁੱਖ ਰੱਖਦੇ ਹੋਏ ਅੱਗੇ ਵਧਣਾ ਚਾਹੀਦਾ। ਸੋ ਸਮਾਪਤੀ ਵੱਲ ਵਧਦਿਆਂ ਹੋਇਆ ਜਿਹੜਾ ਅਖੀਰਲਾ ਸਵਾਲ ਇਹੀ ਹੈਗਾ, ਨੌਜਵਾਨ ਜਿੰਨੇ ਵੀ ਮੈਨੂੰ ਮੈਸੇਜ ਵੀ ਕਈਆਂ ਦੇ ਆਏ ਹੈਗੇ ਆ, ਵੀ ਜੋ ਤੁਹਾਡਾ ਜਿਹੜਾ ਵਿਦਿਆਰਥੀ ਜੀਵਨ ਦੌਰਾਨ ਜਦੋਂ ਤੁਸੀਂ ਇਸ ਸੰਘਰਸ਼ ਵਾਲੇ ਪਾਸੇ ਤੁਸੀਂ ਆਏ ਹੈਗੇ ਆ, ਉਹਦੇ ਬਾਰੇ ਨੌਜਵਾਨ ਜਾਣਨਾ ਚਾਹੁੰਦੇ ਆ। ਕਿਉਂਕਿ ਜਦੋਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਉਹ अर्ਲੀ 2000s ਦਾ ਜਿਹੜਾ ਦੌਰ ਸੀਗਾ, ਉਦੋਂ ਸੀ ਵੀ ਜਦੋਂ ਪੰਜਾਬ ਦੇ ਵਿੱਚ ਸ਼ਾਂਤੀ ਤਾਂ ਨਹੀਂ ਸੀ, ਪਰ ਇੱਕ ਕਬਰਾਂ ਦੀ ਚੁੱਪ ਸੀ, ਵੀ ਜਿਹੜੇ ਸਿੱਖਾਂ ਦੀ ਗੱਲ, ਖਾਲਿਸਤਾਨ ਦੀ ਗੱਲ, ਸੰਤਾਂ ਦੀ ਗੱਲ, ਸੰਘਰਸ਼ ਦੀ ਗੱਲ ਕਰਨੀ ਬਹੁਤ ਗੁਨਾਹ ਸਮਝਿਆ ਜਾਂਦਾ ਸੀਗਾ, ਤੇ ਜਿਹੜਾ ਥੋੜੀ ਬਹੁਤੀ ਇੱਧਰ ਨੂੰ ਝੁਕਾ ਵੀ ਰੱਖਦਾ ਸੀ ਤਾਂ ਉਹਨੂੰ ਸਰਕਾਰੀ ਤਸ਼ੱਦਦ ਦਾ ਸੇਕ ਝੱਲਣਾ ਪੈਂਦਾ ਸੀ। ਸੋ ਉਹਨਾਂ ਦਿਨਾਂ ਦੇ ਵਿੱਚ ਜੇ ਤੁਸੀਂ ਵਿਸਥਾਰ ਦੇ ਨਾਲ ਸਾਨੂੰ ਦੱਸ ਸਕਦੇ ਹੋ ਵੀ ਜਦੋਂ ਤੁਸੀਂ ਇਸ ਰਾਹ ਤੇ ਤੁਰੇ ਸੀ, ਜਿਹੜੇ ਤੁਹਾਡੇ ਆਲੇ ਦੁਆਲੇ ਸੰਗੀ ਸਾਥੀ ਸੀ, ਵੀ ਤੁਸੀਂ ਕੀ ਮਿੱਥ ਕੇ ਜਦੋਂ ਆਪਾਂ ਸੰਘਰਸ਼ ਨੂੰ ਦੁਬਾਰਾ ਮੋੜ ਖੜਾ ਕਰਨ ਦੀ ਗੱਲ ਕਰਦੇ ਹਾਂ, ਸੋਚ ਰਹੇ ਇੰਟੈਂਸ਼ਨ ਆਪਾਂ ਪਾਲਦੇ ਹਾਂ, ਵੀ ਸਾਨੂੰ ਨੌਜਵਾਨਾਂ ਨੂੰ ਕਿਹੜੇ ਕੰਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਤੇ ਤੁਸੀਂ ਉਸ ਦੌਰ ਦੇ ਵਿੱਚ ਤੁਹਾਡੀ ਸਰਗਰਮੀ ਕਿੱਦਾਂ ਦੀ ਰਹੀ ਸੀ? ਦੇਖੋ, ਤੁਸੀਂ ਬੜੀ ਇੱਕ ਵਾਜਬ ਤੇ ਢੁਕਵੀਂ ਗੱਲ ਕੀਤੀ ਵੀ ਕਬਰਾਂ ਵਰਗੀ ਚੁੱਪ ਜਿਹੜੀ ਆ ਉਹ ਸ਼ਾਂਤੀ ਨਹੀਂ ਹੁੰਦੀ। ਸੋ ਜਦੋਂ ਸਾਡੇ ਨੌਜਵਾਨ ਬੇਅੰਤ ਤਸ਼ੱਦਦ ਕਰਕੇ ਤੇ ਉਹਨਾਂ ਦੀ ਇੱਕ ਕਿਹਾ ਜਾਂਦਾ ਵੀ ਪੰਜਾਬ ਦੇ ਵਿੱਚ ਇੱਕ ਪੀੜ੍ਹੀ ਜਿਹੜੀ ਖਤਮ ਕਰ ਦਿੱਤੀ ਗਈ, ਬਹੁਤ ਸਾਰੇ ਸਿੰਘ ਉਦੋਂ ਜੇਲ੍ਹਾਂ ਦੇ ਵਿੱਚ ਵੀ ਸੀਗੇ, ਤੇ ਉਦੋਂ ਇੰਨੇ ਸਿੰਘ ਵੀ ਨਹੀਂ ਸੀਗੇ ਜਿੰਨੇ ਹੁਣ ਹੈਗੇ ਆ, ਬਹੁਤ ਜ਼ਿਆਦਾ ਹੁੰਦੇ ਸੀ। ਤਿਹਾੜ ਜੇਲ੍ਹ 'ਚ ਹੀ 250 ਪੌਣੇ 300 ਜਿੰਨਾ ਕੁ ਭੁੱਲਰ ਸਾਹਿਬ ਹੁਣੀ ਦੱਸਦੇ ਹੁੰਦੇ, ਜਦੋਂ ਉਹ ਆਏ 94-95 'ਚ ਤਾਂ ਉਨੇ ਕੁ ਸਿੰਘ ਸੀਗੇ। ਤੇ ਪੰਜਾਬ ਤੋਂ ਬਾਹਰ ਜੇਲ੍ਹਾਂ ਦੇ ਵਿੱਚ ਵੀ ਪੰਜਾਬ 'ਚ ਜ਼ਿਆਦਾ ਸੰਗਰੂਰ ਸਪੈਸ਼ਲ ਕੋਰਟ ਹੁੰਦੀ ਸੀ ਤੇ ਇੱਕ ਨਾਭੇ ਹੁੰਦੀ ਸੀਗੀ, ਜਿੱਥੇ ਕੇਸ ਅੰਦਰ ਹੀ ਚੱਲਦੇ ਹੁੰਦੇ ਸੀਗੇ। ਤਾਂ ਅੰਮ੍ਰਿਤਸਰ ਬਾਅਦ 'ਚ ਕੈਦੀ ਵੀ ਰਹੇ ਆ, ਪਰ ਜ਼ਿਆਦਾ ਉੱਥੇ ਰਹਿੰਦੇ ਸੀਗੇ। ਸਾਰੀ ਜੇਲ੍ਹ 'ਚ 250 ਦੀ ਕਪੈਸਿਟੀ ਆ ਨਾਭੇ ਦੀ। ਹੁਣ ਤਾਂ ਉਹ ਢਾਤੀ ਜੇਲ੍ਹ ਨਵੇਂ ਸਿਰੋਂ ਬਣਾਉਣਗੇ, ਤਾਂ ਉਹ ਸਾਰੀ ਸਿੰਘਾਂ ਦੀ ਹੁੰਦੀ ਸੀਗੀ। ਇਸ ਤੋਂ ਇਲਾਵਾ ਬੰਬੇ, ਉੱਧਰ ਪੂਨਾ, ਮਹਾਰਾਸ਼ਟਰ, ਕਿਉਂਕਿ ਜਦੋਂ ਮੈਂ ਐਕਟੀਵਿਸਟ ਦੇ ਤੌਰ ਦੇ ਉੱਤੇ ਕੰਮ ਕੀਤਾ ਤੇ ਉਹਨਾਂ ਜੇਲ੍ਹਾਂ 'ਚੋਂ ਚਿੱਠੀਆਂ ਆਉਂਦੀਆਂ ਸੀਗੀਆਂ। ਨਾਜ਼ਮ ਸਿੰਘ ਇੱਕ ਕੋਈ ਸਿੰਘ ਹੁੰਦਾ ਸੀ ਮਹਾਰਾਸ਼ਟਰ ਪੂਨੇ ਜੇਲ੍ਹ ਦੇ ਵਿੱਚ, ਜਾਂ ਉੱਧਰੋਂ ਕਲਕੱਤੇ ਦੇ ਵਿੱਚ ਵੀ, ਉਦੋਂ ਅਮਰੀਕਾ ਦੀ ਜੇਲ੍ਹ 'ਚ ਵੀ ਭਾਈ ਹਰਪਾਲ ਸਿੰਘ ਚੀਮਾ ਤੇ ਬੜਾ ਪਿੰਡ ਵੀ ਇੱਥੇ ਸੀ, ਭਾਈ ਕੁੱਕੀ ਸੁੱਖੀ ਵੀ ਇੱਥੇ ਸੀਗੇ ਅਮਰੀਕਾ ਦੀ ਜੇਲ੍ਹ 'ਚ। ਆਪਣੇ ਯੂਕੇ 'ਚ ਭਾਈ ਜਿੰਦਰ ਸਿੰਘ ਮੁਗਲਵਾਲ ਜਿਹੜੇ ਪਿਛਲੇ ਦਿਨੀ ਇੱਥੇ ਪੰਜਾਬ ਦੀ ਧਰਤੀ ਤੇ ਆ ਚੁੱਕੇ ਆ, ਭਾਈ ਮਨਜੀਤ ਸਿੰਘ ਖਾਨੋਵਾਲ, ਤੇ ਇਸ ਤਰ੍ਹਾਂ ਜਿਹੜੇ ਹੁਣ ਵੀ ਬਾਹਰ ਹੈਗੇ ਨੇ ਬਿਆਨਾਂ ਵਾਲੇ ਸਿੰਘ ਹੈਗੇ ਆ 5-6। ਤੇ ਹੁਣ ਸਾਡੇ ਵੀ ਬਾਹਰ ਹੈਗੇ, ਜਿੱਦਾਂ ਡਿਬੜੂਗੜ੍ਹ ਵੀ 10 ਸਿੰਘ ਹੈਗੇ ਆ NSA ਦੇ ਤਹਿਤ, ਉਹਨਾਂ ਨੂੰ ਰੱਖਿਆ ਗਿਆ। ਤੇ ਸੋ ਉਦੋਂ ਬਹੁਤ ਜ਼ਿਆਦਾ ਯਾਨੀ ਕਿ ਸੀਗੇ। ਹੁਣ ਤਾਂ ਜ਼ਿਆਦਾ ਕੰਪੈਕਟ ਪੰਜਾਬ 'ਚ ਹੀ ਆ ਜਾਂ ਦਿੱਲੀ ਦੇ ਵਿੱਚ ਹੈਗੇ ਆ, 1-2 ਛੁੱਟ-ਪੁੱਟ ਹੈਗੇ ਯੂਪੀ ਦੇ ਵਿੱਚ, ਬਹੁਤ ਥੋੜ੍ਹੇ ਨੇ। ਸੋ ਉਦੋਂ ਬਹੁਤ ਲੰਬਾ ਦਾਇਰਾ ਸੀ। ਤੇ ਭਾਈ ਦਲਜੀਤ ਸਿੰਘ ਬਿੱਟੂ ਹੁਣੀ ਉਦੋਂ ਜੇਲ੍ਹ 'ਚ ਹੁੰਦੇ ਸੀ, ਅਸੀਂ ਉਹਨਾਂ ਨੂੰ ਮਿਲ ਜਾਂਦੇ ਹੁੰਦੇ ਸੀ ਤਰੀਕ 'ਤੇ ਵੀ, ਤੇ ਉਦੋਂ ਆਮ ਮਿਲ ਦਿੰਦੇ ਹੁੰਦੇ ਸੀ। ਹੁਣ ਤਾਂ ਪੇਸ਼ ਹੀ ਨਹੀਂ ਕਰਦੇ ਬੰਦਿਆਂ ਨੂੰ ਕੋਰਟਾਂ ਦੇ ਵਿੱਚ, ਥਰੂ VC ਹਾਜ਼ਰੀ ਹੁੰਦੀ ਆ। ਤੇ ਜੇਲ੍ਹਾਂ ਦੇ ਵਿੱਚ ਵੀ ਮਿੱਤਰ ਬੇਲੀ ਵੀ ਨਹੀਂ ਮਿਲ ਸਕਦਾ, ਰੂਲ ਸਖਤ ਕਰਤੇ, ਸਿਰਫ ਬਲੱਡ ਰਿਲੇਸ਼ਨ ਹੀ ਮਿਲ ਸਕਦਾ ਜਾਂ ਵਕੀਲ ਮਿਲ ਸਕਦਾ, ਹੋਰ ਕਿਸੇ ਨੂੰ ਮਿਲ ਨਹੀਂ ਦਿੰਦੇ, ਕਿਉਂਕਿ ਉਹਨਾਂ ਲੱਗਦਾ ਵੀ ਦੋਸਤ ਮਿੱਤਰ ਨੂੰ ਮਿਲ ਕੇ ਆਪਣੇ ਉਹ ਦੁੱਖ ਸੁੱਖ ਸਾਂਝੇ ਕਰ ਸਕਦੇ ਆ। ਸੋ ਉਦੋਂ ਅਸੀਂ ਮਿਲਦੇ ਹੁੰਦੇ ਸੀ ਬੜਾ ਲੰਮਾ ਸਮਾਂ, ਤੇ ਉਹਨਾਂ ਨੇ
ਸਾਰੀ ਕਿਹਾ ਵੀ ਅਸੀਂ, ਕਿਉਂਕਿ ਇੱਕ ਸੰਘਰਸ਼ ਹਾਰਿਆ ਨਹੀਂ ਸੀ, ਇੱਕ ਫੇਜ਼ ਖਤਮ ਹੋ ਗਿਆ ਸੀਗਾ ਬੇਨਤੇ ਦੇ। ਉਹਦੇ ਤੋਂ ਬਾਅਦ ਕੋਈ ਐਸੀ ਕੋਈ ਘਟਨਾ ਜਿਹੜੀ ਹਥਿਆਰਬੰਦ ਸੰਘਰਸ਼ ਦੀ ਨਹੀਂ ਆਈ। ਉਹ ਵੀ ਮੇਨ ਲੀਡਰ ਵੀ ਜਿਹੜੇ ਜਾਂ ਸ਼ਹੀਦ ਕੀਤੇ ਜਾ ਚੁੱਕੇ ਸੀ, ਜਾਂ ਜੇਲ੍ਹਾਂ 'ਚ ਸੀ, ਜਾਂ ਜਲਾਵਤਨ ਹੋ ਚੁੱਕੇ ਸਨ। ਸੋ ਇੱਕ ਫੇਜ਼ ਖਤਮ ਹੋ ਗਿਆ ਸੀ। ਨਵੇਂ ਫੇਜ਼ ਨੂੰ ਸਿੱਧਾ ਤੁਸੀਂ ਐਜੀਟੇਸ਼ਨ ਦੇ ਵਿੱਚ ਨਹੀਂ ਲੈ ਕੇ ਜਾ ਸਕਦੇ, ਜਾਂ ਕਨਫਰੰਟੇਸ਼ਨ ਦੇ ਵਿੱਚ ਤੁਸੀਂ ਅੱਜ ਕਹੋ। ਜਾਂ ਮੈਂ ਬਹੁਤ ਪਿੱਛੇ ਚੱਲਿਆ, ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਿਹਾ, ਉਹਨੂੰ ਗੱਲਾਂ ਸੁਣਾਈਆਂ, ਉਹਨੂੰ ਨਿਰੋਤਰ ਕੀਤਾ, ਤੇ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਕੱਢੋ ਕਿਰਪਾਨ ਤੇ ਆਪਾਂ ਜੰਗ ਲੜੀਏ। ਉਹ ਜੰਗ ਲੜਨ ਦਾ ਅਭਿਆਸ ਗੁਰੂ ਹਰਗੋਬਿੰਦ ਪਾਤਸ਼ਾਹ ਨੇ 6ਵੀਂ ਪਾਤਸ਼ਾਹੀ ਨੇ ਕੀਤਾ, ਤੇ 10ਵੀਂ ਪਾਤਸ਼ਾਹੀ ਤੋਂ ਬਾਅਦ ਉਹ ਕੰਟੀਨਿਊ ਹੋ ਗਿਆ, ਕਿਉਂਕਿ ਖਾਲਸੇ ਦੀ ਤਿਆਰੀ ਹੋ ਗਈ, ਜਿਹੜੀ ਸਾਜਣਾ ਪ੍ਰਗਟ ਕਰ ਦਿੱਤਾ। ਸੋ ਜਦੋਂ ਇੱਕ ਫੇਜ਼ ਖਤਮ ਹੋ ਗਿਆ, ਤੇ ਇੱਕ ਫੇਜ਼ ਤੋਂ ਦੂਜੇ ਫੇਜ਼ ਦੇ ਵਿੱਚ ਜਾਣ ਲਈ ਸਾਨੂੰ ਲਰਨਿੰਗ ਦੀ ਤੇ ਆਰਗੇਨਾਈਜ਼ਿੰਗ ਦੀ ਜਿਹੜੀ ਆ ਲੋੜ ਹੁੰਦੀ। ਉਸ ਤੋਂ ਬਾਅਦ ਹੀ ਫਿਰ ਨੈਕਸਟ ਸਟੈਪ ਦੇ ਵਿੱਚ ਆਪਾਂ ਜਿਹੜੀ ਐਜੀਟੇਸ਼ਨ ਵੱਲ ਨੂੰ ਜਾ ਸਕਦੇ ਹਾਂ। ਸੋ ਉਹ ਫੇਜ਼ ਜਿਹੜਾ ਦੂਜਾ ਸ਼ੁਰੂ ਹੋਇਆ, ਉਹ ਲਰਨਿੰਗ ਦਾ ਤੇ ਆਰਗੇਨਾਈਜ਼ਿੰਗ ਦਾ ਹੋਇਆ। ਅਸੀਂ ਜਾਂ ਉਹਨਾਂ ਦੇ ਸਾਥੀ ਸੀ ਭਾਈ ਸੁਰਿੰਦਰਪਾਲ ਸਿੰਘ, ਜਿਹੜੇ ਇੱਥੇ ਅਮਰੀਕਾ ਇੱਕ ਵਾਰ ਆ ਚੁੱਕੇ ਸੀ, ਕੈਨੇਡਾ ਦੇ ਵਿੱਚ, ਤੇ ਫਿਰ ਵਾਪਸ ਗਏ। ਉਹਨਾਂ ਨੂੰ ਜਦੋਂ ਮਹਿਸੂਸ ਹੋਇਆ ਵੀ ਅਸੀਂ ਇੱਥੇ ਬਹਿ ਕੇ ਕੀ ਕਰ ਰਹੇ ਹਾਂ, ਚਲੀਏ ਆਪਾਂ ਵਾਪਸ ਉੱਥੇ ਨੌਜਵਾਨਾਂ ਨੂੰ ਲਾਮਬੱਧ ਕਰੀਏ, ਨਵੀਂ ਪੀੜ੍ਹੀ ਹੈ ਜਿਹੜੀ ਆ ਉਹ ਆ ਚੁੱਕੀ ਹੈ। ਸੋ ਉਹਨਾਂ ਨੇ ਸਾਨੂੰ ਯੂਨੀਵਰਸਿਟੀ ਦੇ ਵਿੱਚ, ਮੈਂ ਪੜ੍ਹਦਾ ਸੀ ਉਦੋਂ, ਉਹਨਾਂ ਨੂੰ ਮਿਲੇ। ਫਿਰ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਗਠਨ ਹੋਇਆ। ਸਿੱਖ ਸ਼ਹਾਦਤ ਮੈਗਜ਼ੀਨ ਉਸ ਤੋਂ ਪਹਿਲਾਂ ਜਿਹੜਾ 1999-2000 ਦੇ ਵਿੱਚ ਸ਼ੁਰੂ ਹੋ ਚੁੱਕਿਆ ਸੀਗਾ, ਤੇ ਉਹਦੇ ਤਹਿਤ ਕਾਲ ਦਿੱਤੀ ਗਈ ਨੌਜਵਾਨਾਂ ਨੂੰ, ਤੇ ਨੌਜਵਾਨਾਂ ਨੇ ਭਰਵਾਂ ਹੰਗਾਰਾ ਦਿੱਤਾ। ਫਿਰ ਸਾਡੀਆਂ ਸੇਵਾਵਾਂ ਲੱਗੀਆਂ। ਫਿਰ ਅਸੀਂ ਕਰਦੇ ਕਰਦੇ ਬਾਅਦ ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਜਿਹੜੇ ਉਹ ਰਿਹਾ ਵੀ ਹੋ ਗਏ ਜੇਲ੍ਹ ਦੇ ਵਿੱਚੋਂ, ਤੇ ਉਹਨਾਂ ਨੇ ਵੀ ਜਿਹੜੀ ਐਕਟੀਵਿਟੀ ਬਾਅਦ ਦੇ ਵਿੱਚ ਕਈ ਗਤੀਵਿਧੀਆਂ ਜਿਹੜੀਆਂ ਹੋਈਆਂ। ਸਾਡੀ ਵੀ ਕਈ ਵਾਰ ਅਰੈਸਟ ਹੋਈ ਸਟੂਡੈਂਟ ਜੀਵਨ ਦੇ ਦੌਰਾਨ ਵੀ। ਬਰੈਲ ਜੇਲ੍ਹ ਵੀ ਇੱਕ ਦਿਨ ਰਹੇ, ਜਦੋਂ ਭਾਈ ਹਵਾਰਾ ਹੋਣੀ ਉੱਥੋਂ ਹਰਨ ਹੋਏ, ਉੱਥੋਂ 3 ਮਹੀਨੇ ਬਾਅਦ ਸਾਨੂੰ ਇੱਕ ਦਿਨ ਉੱਥੇ ਅੰਮ੍ਰਿਤਸਰ ਕੋਤਵਾਲ ਦੀ ਭੁੱਲਰ ਸਾਹਿਬ ਦੀ ਰਿਹਾਈ ਦੇ ਸੰਬੰਧ ਵਿੱਚ ਥੋੜ੍ਹਾ ਅਸੀਂ ਜਦੋਂ 2-3 ਸਾਲ ਹੋ ਗਏ ਐਜੂਕੇਸ਼ਨ ਦੇ ਨਾਲ, ਫਿਰ ਅਸੀਂ ਐਜੀਟੇਸ਼ਨ ਵੀ ਜਿਹੜੀ ਹੈ ਨਾਲ ਐਜੀਟੇਟਿੰਗ ਵੀ ਸ਼ੁਰੂ ਕਰ ਦਿੱਤੀ। ਸੋ ਉਦੋਂ ਸੰਤਾਂ ਦੀ, ਜਿਵੇਂ ਤੁਸੀਂ ਕਿਹਾ, ਫੋਟੋ ਲੋਕੀ ਲੁਕੋ ਕੇ ਕਾਪੀ ਦੇ ਵਿੱਚ ਰੱਖਦੇ ਹੁੰਦੇ ਸੀ, ਕੰਧਾਂ ਤੇ ਕੋਈ ਨਹੀਂ ਹਿਲਾਉਂਦਾ ਹੁੰਦਾ। ਤੇ ਮੈਨੂੰ ਯਾਦ ਆ ਸਿੱਖ ਸ਼ਹਾਦਤ ਵੱਲੋਂ ਅਸੀਂ ਉਦੋਂ ਇਹ ਗੱਡੀਆਂ ਦੇ ਪਿੱਛੇ ਸ਼ੀਸ਼ੇ ਦੇ ਅੰਦਰੋਂ ਦੀ ਟਰਾਂਸਪੇਰੈਂਟ ਜਿਹੜੀਆਂ ਸੰਤਾਂ ਦੀਆਂ ਜਿਹੜੀਆਂ ਤਸਵੀਰਾਂ ਸੀ, ਉਹ ਪਹਿਲਾਂ ਸਾਰੇ ਪੰਜਾਬ ਦੇ ਵਿੱਚ ਉਹ ਲੱਗੀਆਂ। ਬਾਅਦ ਦੇ ਵਿੱਚ 2004 'ਚ ਜਦੋਂ ਸਾਹਿਬਜ਼ਾਦਿਆਂ ਦਾ 400 ਸਾਲਾ ਸ਼ਹੀਦੀ ਦਿਹਾੜਾ ਸੀਗਾ, ਤਾਂ ਉੱਥੇ ਇੱਕ ਵੱਡੇ ਪੱਧਰ ਦੇ ਉੱਤੇ ਮੈਨੂੰ ਲੱਗਦਾ ਵੀ ਸੰਤਾਂ ਦੀ ਫੋਟੋ ਪਹਿਲੀ ਵਾਰ ਇੱਕ ਆਦਮ ਕੱਦ ਜਿਹਦੀ ਆ ਇੱਕ ਮੰਜ਼ਲ ਹੈ, ਇਹ ਤੋਂ ਵੀ ਵੱਡੀ ਜਿਹੜੀ ਆ ਇੱਕ ਫੋਟੋ ਸੰਤਾਂ ਦਾ ਜਿਹੜਾ ਜਥਾ ਚੱਲਿਆ ਆਉਂਦਾ, ਉਹਦੇ ਵਿੱਚ ਭਾਈ ਸੇਵਕ ਸਿੰਘ ਦੀ ਕਵਿਤਾ ਲਿਖੀ ਹੋਈ ਸੀ ਵੀ ਜੰਗ ਹੋਵੇਗੀ ਸੋਹਣਿਆ ਲਹੂ ਜਿੰਨਾ 'ਚ ਲਾਲ ਹੈ, ਤਖਤ ਅਕਾਲ ਤਖਤ ਅਕਾਲ ਤਖਤ ਅਕਾਲ ਹੈ। ਸੋ ਉਹ ਜਾਂ ਸ਼ਹੀਦਾਂ ਦੇ ਜਿੰਨੇ ਸਾਡੇ ਮੇਨ ਸ਼ਹੀਦ ਨੇ, ਯੋਧੇ ਜਰਨੈਲ ਨੇ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਭਾਈ ਸੁਖਦੇਵ ਸਿੰਘ ਬੱਬਰ, ਗੁਰਬਚਨ ਸਿੰਘ ਮਾਨੋਚਾਲ, ਰਛਪਾਲ ਸਿੰਘ ਸੰਧੜਾ, ਕਮਲਜੀਤ ਸਿੰਘ ਸੁਲਤਾਨਵਿੰਡ, ਭਾਈ ਜਿੰਦਾ ਸੁੱਕਾ, ਸਤਵੰਤ ਸਿੰਘ, ਬੇਅੰਤ ਸਿੰਘ, ਕੇਲ ਸਿੰਘ, ਜਿੰਨੇ ਵੀ ਮੇਨ ਸੀ, ਨਵਨੀਤ ਸਿੰਘ ਕਾਦੀਆਂ, ਉਹਨਾਂ ਸਾਰਿਆਂ ਦੇ ਆਦਮ ਕੱਦ ਜਿਹੜੇ ਫਲੈਕਸ ਆ, ਇਹ ਮੈਨੂੰ ਯਾਦ ਆ ਅਜੇ ਵੀ ਮੈਂ ਦੇਖਦਾ ਹੁੰਦਾ ਇੱਥੇ ਫਰੀ ਮੌਲ ਜਾਂ ਕਈ ਗੁਰੂ ਘਰਾਂ ਦੇ ਵਿੱਚ ਜਦੋਂ ਨਗਰ ਕੀਰਤਨ ਹੁੰਦਾ, ਤੇ ਉਹ ਫਲੈਕਸ ਬਣਾਏ ਹੋਏ, ਤੇ ਉਹ ਕਵਿਤਾਵਾਂ ਅਸੀਂ ਉਦੋਂ ਦੋ ਰਾਤਾਂ ਬਹਿ ਕੇ ਤੈਅ ਕੀਤੀਆਂ ਸੀਗੀਆਂ ਵੀ ਕਿਹੜੇ ਬੋਰਡ ਦੇ ਉੱਤੇ ਕਿਹੜੀ ਕਵਿਤਾ ਲਿਖੀ ਜਾਵੇ। ਤਾਂ ਉਹ ਅਜੇ ਵੀ ਉਸੇ ਤਰ੍ਹਾਂ ਹੀ ਉਦੋਂ ਬਹੁਤ ਸਿੰਘਾਂ ਨੇ ਬਾਹਰੋਂ ਮੰਗਾਏ ਸੀ, ਤੇ ਮੈਂ ਉਹ ਈਮੇਲਸ ਕੀਤੀਆਂ, ਤੇ ਉਹ ਈਮੇਲਸ ਦੇ ਵਿੱਚ 23 ਫੋਟੋਜ਼ ਦੇ ਨਾਂ ਦੇ ਉੱਤੇ ਉਹ ਫੋਲਡਰ ਅਜੇ ਵੀ ਜਿਹੜਾ ਮਿਲ ਜਾਂਦਾ ਵੀ ਕਿਹਨੂੰ ਭੇਜੀਆਂ ਸੀਗੀਆਂ। ਤੇ ਸੋ ਉਸ ਤਰ੍ਹਾਂ ਦਾ ਇੱਕ ਸਮਾਂ ਸੀਗਾ। ਜਦੋਂ ਫਿਰ ਬਾਅਦ ਦੇ ਵਿੱਚ ਸਰਸੇ ਵਾਲੇ ਦੇ ਸੰਘਰਸ਼ ਦੇ ਵਿੱਚ ਜਿਹੜਾ ਉਹਦੇ ਖਿਲਾਫ ਕੀਤਾ ਗਿਆ ਸੀਗਾ, ਤਾਂ ਫਿਰ ਐਜੀਟੇਸ਼ਨ ਦਾ ਤੇ ਇਹ ਰੈਗੂਲਰ ਫੇਜ਼ ਚੱਲਦਾ ਰਹਿੰਦਾ ਵੀ ਐਜੂਕੇਟ, ਆਰਗੇਨਾਈਜ਼, ਐਜੀਟੇਟ, ਤੇ ਫਿਰ ਐਜੀਟੇਸ਼ਨ ਤੋਂ ਬਾਅਦ ਇੱਕ ਦੌਰ ਚੱਲਦਾ ਹੈਗਾ, ਫਿਰ ਉਹਨਾਂ ਦਾ ਕਰੈਕਡਾਊਨ ਹੁੰਦਾ, ਤੇ ਫਿਰ ਸਾਨੂੰ ਲਰਨਿੰਗ ਐਜੂਕੇਸ਼ਨ ਦੇ ਵਿੱਚ, ਕਿਉਂਕਿ ਜਿੰਨਾ ਚਿਰ ਤੱਕ ਸਾਡਾ ਅਲਟੀਮੇਟ ਗੋਲ ਸੱਲ ਨਹੀਂ ਹੁੰਦਾ, ਜਿਹੜਾ ਗੁਰੂ ਸਾਹਿਬ ਨੇ ਕਿਹਾ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਜਾਂ ਮਨੁੱਖ ਦੇ ਮਨ ਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜਿੰਨਾ ਚਿਰ ਤੱਕ ਸਾਡੀ ਉਸ ਗੋਲ ਤੱਕ ਪ੍ਰਾਪਤੀ ਨਹੀਂ ਹੋ ਜਾਂਦੀ, ਜਿਹਦੇ ਵਿੱਚ ਸਿਆਸੀ ਗੋਲ ਵੀ ਸਾਡੇ ਜਿਹੜੇ ਸਿੱਖ ਹੋਮਲੈਂਡ ਦੇ, ਖਾਲਿਸਤਾਨ ਦੇ, ਸਿੱਖ ਰਾਜ ਦੇ, ਉਹ ਸਾਡੀ ਸਿਆਸੀ ਅਪਰੋਚ ਵੀ ਜਿਹੜੀ ਆ ਉਹ ਵੀ ਦੁਨੀਆ ਦੇ ਵਿੱਚ ਜਿਹੜੀ ਪ੍ਰਗਟ ਹੋ ਰਹੀ ਆ ਹੁਣ ਦੇ ਸਮੇਂ ਦੇ ਵਿੱਚ, ਖਾਸ ਤੌਰ 'ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਵਰਲਡ ਵਾਈਡ ਮੀਡੀਆ ਨੇ ਸਿੱਖਾਂ ਨੂੰ ਤੇ ਸਿੱਖ ਰਾਜ ਨੂੰ ਜਾਂ ਗੁਰੂਆਂ ਦੇ ਸਿਧਾਂਤਾਂ ਨੂੰ ਜਗ੍ਹਾ ਦਿੱਤੀ ਆ, ਜਾਂ ਦੋ ਸਮੇਂ ਜਿਹੜੇ ਆ ਭਾਰਤੀ ਇਤਿਹਾਸ ਦੇ ਵਿੱਚ ਜਿਹੜੇ ਮੰਨੇ ਜਾਂਦੇ ਆ ਵੀ ਜਦੋਂ ਇੰਡੀਅਨ ਗੌਰਮੈਂਟ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ
ਸੰਬੰਧ ਦੇ ਵਿੱਚ ਕੀਤਾ। ਇੱਕ ਤਾਂ ਜਦੋਂ ਐਮਰਜੈਂਸੀ ਇੰਡੀਆ ਦੇ ਵਿੱਚ ਲੱਗੀ 77-78 ਦੇ ਵਿੱਚ, ਤੇ ਬਾਅਦ ਦੇ ਵਿੱਚ 82 ਧਰਮ ਯੁੱਧ ਮੋਰਚਾ ਹੋਇਆ, ਜਦੋਂ ਅਸੀਂ ਇਕੱਲੇ ਆਪਣੇ ਤੱਕ ਸੀਮਤ ਰੱਖਦੇ ਹਾਂ ਵੀ ਅਸੀਂ ਦੇਖ ਲਈਏ ਆਪਣਾ। ਸਿੱਖ ਸਵਾਰਥੀ ਨਹੀਂ ਹੈਗਾ। ਗੁਰੂ ਸਾਹਿਬ ਨੇ ਇਹ ਖਾਲਸੇ ਨੂੰ ਜੰਗ ਕਰਨ ਦਾ ਉਪਦੇਸ਼ ਦਿੱਤਾ ਹੈਗਾ। ਖਾਲਸਾ ਸੋ ਜੋ ਕਰੇ ਨਿਤ ਜੰਗ। ਉਹ ਜੰਗ ਸਾਡੇ ਅੰਤਰ ਮਨ ਦੇ ਨਾਲ ਵੀ ਹੈ, ਜੰਗ ਬਾਹਰ ਵੀ ਹੈ। ਬਾਹਰ ਕਾਹਦੇ ਲਈ ਹੈ? ਗਰੀਬ ਦੀ ਰੱਖਿਆ, ਜਰਵਾਣੇ ਦੀ ਭਖਿਆ। ਸੋ ਜਿਹੜਾ ਵੀ ਕਿਸੇ ਮਜਲੂਮ ਦੇ ਉੱਤੇ ਜ਼ੁਲਮ ਕਮਾਉਂਦਾ ਹੈਗਾ, ਖਾਲਸੇ ਦਾ ਫਰਜ਼ ਗੁਰੂ ਸਾਹਿਬ ਨੇ ਐਦ ਕੀਤਾ ਉਹਦੇ ਨਾਲ ਖੜਨਾ। ਸੋ ਅਸੀਂ ਇਕੱਲੇ ਆਪਣੇ ਲਈ ਨਹੀਂ ਲੜ ਰਹੇ। ਸਾਡੀ ਜੰਗ ਜਿਹੜੀ, ਸਾਡੀ ਲੜਾਈ ਸਾਡੇ ਖਾਲਸਾ ਜੀ ਕੇ ਬੋਲ ਵਾਲੇ ਦੀ ਸਿੱਖਾਂ ਲਈ ਨਹੀਂ ਹੈਗੀ। ਇਹ ਸਰਬੱਤ ਦੇ ਭਲੇ ਲਈ ਇੱਕ ਐਸਾ ਸਿਸਟਮ ਦੇਣਾ ਹੈਗਾ ਜਿੱਥੇ ਗਰੀਬ ਗੁਰਬੇ ਦੀ ਬਾਹ ਫੜੀ ਜਾਵੇ, ਜਿੱਥੇ ਨਿਆਂ ਮਿਲੇ, ਕਿਸੇ ਔਰਤ ਦੀ ਜਿਹੜੀ ਆ ਉੱਥੇ ਪੱਤ ਨੂੰ ਕੋਈ ਹੱਥ ਨਾ ਪਾ ਸਕੇ। ਸੋ ਗੁਰੂ ਸਾਹਿਬ ਨੇ ਉਹ ਸਾਡਾ ਜਿਹੜਾ ਫਰਜ਼ ਐਦ ਕੀਤਾ। ਸੋ ਜਦੋਂ 78 ਦੀ ਵਿਸਾਖੀ, 78 ਦੀ ਐਮਰਜੈਂਸੀ 77 ਤੋਂ ਬਾਅਦ 82 ਧਰਮ ਯੁੱਧ ਮੋਰਚਾ ਲੱਗਿਆ, ਤੇ ਸੰਤਾਂ ਦੇ ਮੰਜੇ ਦੀ ਪੈਂਦ ਦੇ ਨਾਲ ਥੱਲੇ ਲੱਗ ਕੇ ਇਸ ਇੰਡੀਅਨ ਸਬ ਕੰਟੀਨੈਂਟ ਦੇ ਜਿੰਨੀਆਂ ਵੀ ਮਜਲੂਮ ਧਰਾਂ ਸੀਗੀਆਂ ਉਹ ਬੈਠੀਆਂ ਨਜ਼ਰ ਆਉਂਦੀਆਂ ਸੀਗੀਆਂ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਹਿਸਟਰੀ ਦੇ ਵਿੱਚ ਜੇ ਦਿੱਲੀ ਤਖਤ ਦੇ ਨਾਲ ਕਿਸੇ ਨੇ ਮੱਥਾ ਲਾਇਆ ਤੇ ਸਿੱਖਾਂ ਨੇ ਨਾਲ ਲਾਇਆ, ਤੇ ਸਾਨੂੰ ਵੀ ਜੇ ਕੁਝ ਮਿਲੂਗਾ ਤੇ ਇਹਨਾਂ ਦੀ ਅਗਵਾਈ 'ਚ ਮਿਲੂਗਾ। ਉਹ ਸਾਰੀ ਫਿਰ ਉਸ ਗੱਲ ਦੇ ਆਧਾਰ ਤੇ ਜੂਨ 84 ਘੱਲੂਘਾਰਾ ਵਾਪਰਿਆ। ਇੱਕ ਲੰਬਾ 10-11 ਸਾਲ ਦਾ ਮੈਦਾਨੀ ਏਰੀਏ ਦੇ ਵਿੱਚ ਹਥਿਆਰਬੰਦ ਸੰਘਰਸ਼ ਦੀ ਜਿਹੜੀ ਆ ਪ੍ਰਾਊਡ ਸਿੱਖਾਂ ਨੂੰ ਮਿਲੀ, ਜੋ 18ਵੀਂ ਸਦੀ ਦਾ ਇਤਿਹਾਸ ਸੀ, ਦੁਬਾਰੇ ਪ੍ਰਗਟ ਹੋਇਆ। ਇਤਿਹਾਸ ਨੇ ਆਪਣੇ ਆਪ ਨੂੰ ਦੁਹਰਾਇਆ। ਜਿਹੜੇ ਯੋਧੇ ਪਹਿਲਾਂ ਵੀ ਹਵਾਲੇ ਗਏ ਦੇਗਾਂ ਦੇ ਵਿੱਚ, ਬਾਅਦ ਦੇ ਵਿੱਚ ਭਾਈ ਗੁਲਦੇਵ ਸਿੰਘ ਦੇਬੂ ਵਰਗੇ ਹਵਾਲੇ ਗਏ, ਜਿਨ੍ਹਾਂ ਨੂੰ ਪਹਿਲਾਂ ਆਰਿਆਂ ਨਾਲ ਚੀਰਿਆ ਗਿਆ। ਭਾਈ ਬਾਬਾ ਚਰਨ ਸਿੰਘ ਵਰਗੇ ਬਾਅਦ 'ਚ ਜੀਪਾਂ ਨਾਲ ਬੰਨ੍ਹ ਕੇ ਚੀਰੇ ਗਏ। ਬੰਦ ਕਟਾਇਆ ਭਾਈ ਮਨੀ ਸਿੰਘ ਨੇ, ਭਾਈ ਮਨਵੀਰ ਸਿੰਘ ਝਹੇੜੂ ਨੂੰ ਬੰਦ ਕਟਾਇਆ, ਜਾਂ ਭਾਈ ਅਨੋਖ ਸਿੰਘ ਬੱਬਰ ਨੂੰ ਉਸ ਤਰ੍ਹਾਂ ਬੰਦ ਕੱਟ ਕੇ ਸ਼ਹੀਦ ਦਿੱਤੀ। ਸੋ ਸਾਰਾ ਇਤਿਹਾਸ ਸਿੱਖਾਂ ਨੇ 18ਵੀਂ ਸਦੀ ਦਾ ਜਿਹੜਾ ਉਹ ਪ੍ਰਗਟ ਕੀਤਾ। ਤੇ ਫਿਰ ਉਸ ਇਤਿਹਾਸ ਦੇ ਵਿੱਚੋਂ ਪ੍ਰੇਰਨਾ ਲੈ ਕੇ ਜਿਹੜੀ ਕੋਈ ਅੱਗੇ ਜੰਗ ਵਿੱਢੀ ਜਾਣੀ ਸੀਗੀ, ਉਹਨੂੰ ਉਹ ਕਿਉਂਕਿ ਉਹ ਪ੍ਰੋਪੇਗੰਡੇ ਦੇ ਪੱਧਰ ਦੇ ਉੱਤੇ ਆ ਗਈ। ਤੇ ਅੱਜ ਦੀ ਤਰੀਕ ਦੇ ਵਿੱਚ ਸਿੱਖਾਂ ਦੇ ਉਸ ਸੰਘਰਸ਼ ਨੂੰ ਨੀਵਾਂ ਦਿਖਾਉਣ ਵਾਸਤੇ, ਸਿੱਖਾਂ ਦੇ ਸੰਘਰਸ਼ ਦੇ ਆਈਕਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਜਾਂ ਉਹਨਾਂ ਦੀ ਸ਼ਖਸੀਅਤ ਨੂੰ ਨੀਵਾਂ ਦਿਖਾਉਣ ਦੇ ਵਾਸਤੇ ਬੜੀਆਂ ਕਿਤਾਬਾਂ ਵੀ ਲਿਖੀਆਂ ਜਾ ਰਹੀਆਂ ਤੇ ਗੱਲਾਂ ਵੀ ਕੀਤੀਆਂ ਜਾ ਰਹੀਆਂ। ਤੇ ਇਸ ਤਰ੍ਹਾਂ ਦਰਸਾਇਆ ਜਾ ਰਿਹਾ ਵੀ ਜਿਹੜਾ ਸੰਘਰਸ਼ ਸੀਗਾ ਉਹ ਕੁਝ ਲੋਕਾਂ ਦੀ ਆਪਸੀ ਬਦਲਾਖੋਰੀ ਦੀ ਸ਼ਾਇਦ ਲੜਾਈ ਸੀਗੀ। ਜਿਹੜੇ ਸਾਡੇ ਵੱਡੇ ਮਾਣ ਸੀ, ਸਾਡੀਆਂ ਸ਼ਹੀਦਾਂ ਦੀਆਂ ਸ਼ਹਾਦਤਾਂ ਸੀ, ਜੋ ਸਾਨੂੰ ਪ੍ਰੇਰਨਾ ਦਿੰਦੀ ਸੀ, ਉਹ ਸਾਰੇ ਕਾਸੇ ਨੂੰ ਥੱਲੇ ਸੁੱਟਣ ਦਾ ਯਤਨ ਕੀਤਾ ਜਾਂਦਾ। ਸੋ ਉਹਨੂੰ ਸਾਰੇ ਨੂੰ ਕਵਰ ਅਪ ਕਰਨ ਤੋਂ ਬਾਅਦ ਹੀ ਸੰਘਰਸ਼ ਨਵੇਂ ਸਿਰੇ ਤੋਂ ਜਿਹੜਾ ਆਪਣੇ ਟਰੈਕ ਦੇ ਉੱਤੇ ਆ ਸਕਦਾ ਸੀ। ਤੇ ਹੁਣ ਦੂਜੀ ਜਿਹੜੀ ਘਟਨਾ ਹੋਈ ਉਹ ਕਿਸਾਨ ਅੰਦੋਲਨ ਹੋਇਆ। ਕਿਸਾਨ ਅੰਦੋਲਨ ਦੇ ਨਾਲ ਬਾਅਦ 'ਚ ਕਰੋਨਾ ਆ ਗਿਆ। ਇਹਨਾਂ ਦੋਵਾਂ ਗੱਲਾਂ ਦੇ ਰਾਹੀਂ ਫਿਰ ਦੁਨੀਆ ਨੇ ਇਹ ਜਾਚਿਆ ਵੀ ਜਿੱਥੇ ਦੁਨੀਆ ਦੇ ਵੱਡੇ ਵੱਡੇ ਮੁਲਕ ਆਪਣੇ ਭੁੱਖੇ ਲੋਕਾਂ ਨੂੰ ਰੋਟੀ ਨਹੀਂ ਦੇ ਸਕੇ, ਤੇ ਗੁਰੂ ਘਰਾਂ ਨੇ ਉਹ ਸਾਰਾ ਫਰਜ਼ ਨਿਭਾਇਆ। ਜਿਹੜਾ ਮੁੱਢਲੇ ਰੂਪ ਦੇ ਵਿੱਚ ਤਾਂ ਇਹੀ ਫਰਜ਼ ਹੁੰਦਾ ਨਾ ਸਰਕਾਰਾਂ ਦਾ ਵੀ ਆਪਣੇ ਜਨਤਾ ਨੂੰ ਅੰਨ ਦੇਣਾ ਤੇ ਉਹਨਾਂ ਨੂੰ ਨਿਆਂ ਦੇਣਾ ਤੇ ਉਹਨਾਂ ਦੀ ਸਿਹਤ ਦੇਣੀ। ਤੇ ਉਹ ਸਿੱਖਾਂ ਨੇ ਜੋ 18ਵੀਂ ਸਦੀ ਦੇ ਵਿੱਚ ਮਿਸਲ ਪ੍ਰਥਾ ਦੇ ਵਿੱਚ, ਮਿਸਲਾਂ ਦੇ ਰੂਪ ਦੇ ਵਿੱਚ ਕੀਤਾ ਸੀਗਾ, ਰਾਖੀ ਪ੍ਰਥਾ ਦੇ ਰੂਪ 'ਚ, ਵੀ ਲੋਕਾਂ ਨੂੰ ਕਹਿਣਾ ਤੁਹਾਨੂੰ ਨਿਆਂ ਦੀ ਤੇ ਤੁਹਾਡੇ ਨਾਲ ਧੱਕਾ ਨਹੀਂ ਹੁੰਦਾ, ਉਹਦੇ ਸੰਬੰਧ ਦੇ ਵਿੱਚ ਤੁਸੀਂ ਕੁਛ ਤਿਲ ਫੁੱਲ ਭੇਟਾ ਜੋ ਖਾਲਸਾ ਜੀ ਨੂੰ ਭੇਟ ਕਰ ਸਕਦੇ ਹੋ। ਤੇ ਉਹ ਕਰਦੇ ਸੀ। ਉਹਨਾਂ ਨੂੰ ਲੱਗਦਾ ਸੀ ਵੀ ਮੁਗਲੀਆ ਸਲਤਨਤ ਨੂੰ ਕਰਦੇ ਨਾਲੋਂ ਖਾਲਸੇ ਨੂੰ ਲੰਗਰ ਪਾਣੀ ਦੀ ਸੇਵਾ ਦੇ ਨਾਲ ਸਾਡੀ ਜ਼ਿਆਦਾ ਜਿਹੜੀ ਆ ਪੱਤ ਬਚਦੀ ਆ। ਸੋ ਇਸੇ ਤਰ੍ਹਾਂ ਹੀ ਕਰੋਨਾ ਕਾਲ 'ਚ ਦੁਨੀਆ ਨੇ ਮਹਿਸੂਸ ਕੀਤਾ ਵੀ ਇਹ ਤਾਂ ਗੁਰਦੁਆਰਿਆਂ ਦੇ ਵਿੱਚੋਂ ਖਾਲਸੇ ਦੇ ਤਾਂ ਕੋਲੋਂ ਲਾ ਕੇ ਪਤਾ ਨਹੀਂ ਲੰਗਰ ਕਿੱਥੋਂ ਆਈ ਜਾਂਦਾ, ਜਿਹੜਾ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਸੀ। ਦੂਜਾ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਸੀ, ਇੱਕ ਵਾਰ ਫਿਰ ਆਸ ਜਗਾਈ ਉਹਨਾਂ ਸਾਰੀਆਂ ਧਿਰਾਂ ਨੂੰ, ਇਸ ਖਿੱਤੇ ਦੇ ਉਸ ਖਿੱਤੇ ਦੇ ਵਿੱਚ ਵਸਦਿਆਂ ਨੂੰ, ਵੀ ਜੇ ਮੋਦੀ ਨੂੰ ਕਿਸੇ ਨੇ ਜਾਂ ਦਿੱਲੀ ਦਰਬਾਰ ਨੂੰ ਝੁਕਾਇਆ ਹੈਗਾ ਤੇ ਉਹ ਗੁਰਕੇ ਸਿੰਘਾਂ ਨੇ ਜਾਂ ਖਾਲਸੇ ਨੇ ਝੁਕਾਇਆ। ਉੱਥੇ ਕੋਈ ਲੀਡਰ ਨਹੀਂ ਸੀ। ਠੀਕ ਆ, ਕਿਸਾਨੀ ਲੀਡਰ ਜਾਂ ਕੋਰ ਹੋਰ ਇੱਧਰੋਂ ਉੱਧਰ ਲੀਡਰ ਸੀਗੇ ਸਾਰੇ, ਪਰ ਉਹ ਸੰਗਤ ਦੀ ਜਿੱਤ ਸੀ, ਉਹ ਪੰਥ ਦੀ ਜਿੱਤ ਸੀ, ਉਹ ਸਾਂਝੀ ਜਿੱਤ ਸੀਗੀ ਜਿਹਦੇ ਵਿੱਚ ਦਿੱਲੀ ਦਰਬਾਰ ਨੂੰ ਝੁਕਣਾ ਪਿਆ। ਤੇ ਉਹ ਝੁਕਣ ਤੋਂ ਬਾਅਦ ਹੀ ਉਹਨਾਂ ਨੇ ਜਿਹੜੀ ਪਾਲਿਸੀ ਸਾਰੀ ਜਿਹੜੀ ਡਾਇਰੈਕਟ ਅਟੈਕ ਦੀ ਜਿਹੜੀ ਉਹਨਾਂ ਨੇ ਜਿਹੜੀ ਸ਼ੁਰੂ ਕੀਤੀ, ਜਿਹਦੇ ਤਹਿਤ ਸਾਡੇ ਹੋਰ ਸਿੰਘਾਂ ਨੂੰ ਵੀ, ਭਾਈ ਪਰਮਜੀਤ ਸਿੰਘ ਪੰਜਵੰਡ ਨੂੰ, ਭਾਈ ਉਹ ਤੋਂ ਪਹਿਲਾਂ ਭਾਈ ਹਰਮੀਤ ਸਿੰਘ ਹੈਪੀ PhD, ਜਾਂ ਇੱਧਰ ਭਾਈ ਹਰਦੀਪ ਸਿੰਘ ਨਿੱਜਰ ਤੇ ਹੋਰ ਸਿੰਘਾਂ ਨੂੰ ਵੀ ਜਿਹੜਾ ਡਾਇਰੈਕਟ ਅਟੈਕ ਦੇ ਨਾਲ ਉਹਨਾਂ ਨੇ ਸ਼ਹੀਦ ਕੀਤਾ। ਹਾਂ, ਕੁਛ ਇਨਡਾਇਰੈਕਟ ਵੀ ਚਾਲਾਂ ਜਿਹੜੀਆਂ ਉਹ ਕਮੀਨੇ ਦੁਸ਼ਮਣ ਵੱਲੋਂ ਹਮੇਸ਼ਾ ਜਿਹੜੀਆਂ ਵਰਤੀਆਂ ਜਾਂਦੀਆਂ, ਤੇ ਉਹਦੇ ਤਹਿਤ ਵੀ ਬਹੁਤ ਸਾਰਾ ਨੁਕਸਾਨ ਜਿਹੜਾ ਕੀਤਾ ਗਿਆ। ਸੋ ਸਾਡੀ, ਮੇਰੇ ਕਹਿਣ ਦਾ ਭਾਵ ਵੀ ਇਹ ਜਿਹੜੇ ਫਰਜ਼ ਨੇ
ਖਾਲਸੇ ਦੇ ਐਦ ਕੀਤੇ ਗੁਰੂ ਦਸਮ ਪਾਤਸ਼ਾਹ ਨੇ, ਉਹ ਸਾਡੇ ਮੂਲ ਨੇ। ਅਸੀਂ ਸਵਾਰਥੀ ਨਹੀਂ, ਸੈਲਫਿਸ਼ ਨਹੀਂ ਹੈਗੇ ਵੀ ਅਸੀਂ ਆਪਣਾ ਹੀ ਰਾਜ ਬਣਾਉਣਾ ਤੇ ਬਾਕੀ ਸਾਰੇ ਧੱਕ ਦੇਣੇ ਆ। ਜਿੱਥੇ ਜਿੱਥੇ ਵੀ ਗਰੀਬ ਦੀ ਰੱਖਿਆ ਜਾਂ ਰਵਾਣੇ ਦੀ ਭੱਖਿਆ ਦੀ ਲੋੜ ਆ, ਉੱਥੇ ਉੱਥੇ ਖਾਲਸੇ ਦੀ ਅਜ਼ਮਤ ਜਿਹੜੀ ਗੁਰੂ ਸਾਹਿਬ ਦੀ ਹੁਕਮ ਦੇ ਨਾਲ ਤੇ ਗੁਰੂ ਸਾਹਿਬ ਦੇ ਬਖਸ਼ਿਸ਼ ਦੇ ਨਾਲ ਉਹ ਫੜਨੀਆਂ ਤੇ ਕਰਨੀਆਂ। ਦੁਨੀਆ ਦੇ ਤਖਤੇ ਜਿਹੜੇ ਆ ਉਹ 100 ਸਾਲ ਬਾਅਦ, ਮੈਂ ਇਤਿਹਾਸ ਦਾ ਥੋੜਾ ਚਿਰ ਵਿਦਿਆਰਥੀ ਰਿਹਾ, ਗ੍ਰੈਜੂਏਟ, ਦੁਨੀਆ ਦਾ ਜਗਰਾਫੀਆ ਜਿਹੜਾ ਹੈਗਾ ਉਹ ਕਰੀਬ 100 ਸਾਲ ਬਾਅਦ ਬਦਲ ਜਾਂਦਾ। ਜੇ ਤੁਸੀਂ ਦੇਖ ਲਓ ਹੁਣ 1947 ਚ ਕਾਫੀ ਚੇਂਜ ਹੋਇਆ ਸੀ ਸੈਕਿੰਡ ਵਰਲਡ ਵਾਰ ਤੋਂ ਬਾਅਦ, ਤੇ ਉਸ ਤੋਂ ਪਿੱਛੇ ਚਲੇ ਜਾਓ 1849 ਜਾਂ ਉਦੋਂ ਚੇਂਜ ਹੋਇਆ ਸੀਗਾ ਜਦੋਂ ਸਿੱਖ ਰਾਜ ਗਿਆ ਸੀ। ਸੋ ਹੁਣ ਸਮਾਂ ਤੇਜ਼ ਆ, ਹੋ ਸਕਦਾ 30 35 40 ਤੱਕ ਜਿਹੜਾ ਜਗਰਾਫੀਆ ਚੇਂਜ ਹੋਵੇ, ਤੇ ਸਾਨੂੰ ਉਹਦੇ ਲਈ ਤਿਆਰੀ ਕਰਨੀ ਚਾਹੀਦੀ ਆ। ਸਾਨੂੰ ਹਰੇਕ ਪੱਖ ਤੋਂ ਜਿਹੜਾ ਉਹ ਗੁਰੂ ਸਾਹਿਬ ਨੇ ਤਿਆਰ ਬਲ ਤਿਆਰ, ਜਿੱਦਾਂ ਹੁਣ ਖਾਲਸੇ ਨੂੰ ਕਿਹਾ, ਉਹ ਤਿਆਰ ਬਲ ਤਿਆਰ ਕੱਲਾ ਇਹ ਨਹੀਂ ਵੀ ਕੱਪੜੇ ਪਾ ਕੇ ਤੇ ਕਿਰਪਾਨ ਪਾ ਕੇ ਤੇ ਐਂ ਕਰਕੇ ਖੜੇ ਹੋ ਜਾਣਾ, ਉਹਦੇ ਬਹੁਤ ਵੱਡੇ ਅਰਥ ਆ ਤਿਆਰ ਬਲ ਤਿਆਰ ਦੇ। ਅਸੀਂ ਹਰੇਕ ਪੱਖ ਦੇ ਉੱਤੋਂ ਆਪਣੀ ਤਿਆਰੀ ਕਰਨੀ ਆ। ਸਾਡੇ ਵਰਲਡ ਨੋਲਡ ਵਕੀਲ ਹੋਣ, ਡਾਕਟਰਸ ਹੋਣ, ਸਾਡੀ ਪੋਲੀਟੀਕਲ ਜਿਹੜੀ ਵੱਖ-ਵੱਖ ਮੁਲਕਾਂ ਦੇ ਵਿੱਚ ਭਾਵੇਂ ਚੋਣਾਂ ਹੀ ਹੁੰਦੀਆਂ, ਭਾਵੇਂ ਭਾਰਤ ਦੇ ਵਿੱਚ ਚੋਣਾਂ ਹੋਣ, ਉੱਥੇ MLA MP ਹੋਣ, ਇੱਥੇ ਹੋਣ। ਇੱਥੇ ਅਸੀਂ ਕਈ ਪਾਰਟੀਆਂ ਦੇ MLA MPs ਨੂੰ ਮਿਲੇ ਆ, ਸਿੱਖ ਵੀ ਖਾਸ ਤੌਰ ਤੇ, ਦੂਸਰੇ ਵੀ, ਕੋਈ NDP ਦਾ ਹੋਵੇ, ਕੋਈ ਲਿਬਰਲਸ ਦਾ ਹੋਵੇ, ਕੋਈ ਕੰਜ਼ਰਵੇਟਿਵ ਦਾ ਹੋਵੇ। ਸਿੱਖਾਂ ਦਾ ਜਿਹੜਾ ਮੂਲ ਸਿਧਾਂਤ ਆ ਉਹਨੂੰ ਪਰਨਾਇਆ ਹੋਇਆ ਦੁਨੀਆ ਦੇ ਕਿਸੇ ਵੀ ਪੋਲੀਟੀਕਲ ਸੈਟਅਪ ਦੇ ਵਿੱਚ ਬੰਦਾ ਸਾਡਾ ਹੋਵੇ, ਪਰ ਉਹਦਾ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਹੋਵੇ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਜਿਹੜੀ ਆ ਅਜ਼ਮਤ ਨੂੰ ਪ੍ਰਗਟ ਕਰਨਾ ਤੇ ਗੁਰੂ ਸਾਹਿਬ ਦੇ ਸਿਧਾਂਤ ਲਾਗੂ ਕਰਨ ਦੇ ਵੱਲ ਉਹ ਸਿੱਧਤ ਹੋਣਾ ਚਾਹੀਦਾ। ਬਾਕੀ ਜਿਹੜੇ ਵਖਰੇਵੇਂ ਨੇ, ਕੁਝ ਹੋ ਸਕਦੇ ਨੇ, ਮੇਰੇ ਵੀ ਕਿਸੇ ਨਾਲ ਹੋ ਸਕਦੇ ਆ, ਤੁਹਾਡੇ ਮੇਰੇ ਨਾਲ ਹੋ ਸਕਦੇ ਆ, ਉਹ ਸਾਰੀਆਂ ਗੱਲਾਂ ਗੌਣ ਹੁੰਦੀਆਂ ਨੇ। ਅਵਲ ਪੰਥ ਆ, ਪੰਥ ਅਵਲ ਤਾਂ ਹੀ ਮੰਨਿਆ ਜਾਊਗਾ ਜੇ ਤੁਸੀਂ ਪੰਥ ਅਵਲ ਨੂੰ ਲਾਗੂ ਕਰਨ ਦੇ ਵਿੱਚ ਇਹ ਅਸੀਂ ਕਰਾਂਗੇ, ਕਿਉਂਕਿ ਦੋਨੇ ਤਰ੍ਹਾਂ ਦੇ ਸੈਟਅਪ ਦੁਨੀਆ ਦੇ ਵਿੱਚੋਂ ਜਿਹੜੇ ਖਤਮ ਹੋ ਰਹੇ ਆ। ਦੁਨੀਆ ਨੂੰ ਇੱਕ ਨਵੇਂ ਨਿਜ਼ਾਮ ਦੀ ਮੈਂ ਕਹਿ ਸਕਦਾ ਲੋੜ ਹੈਗੀ ਆ, ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਉਹ ਨਿਜ਼ਾਮ ਪਿਆ ਜਦੋਂ ਨਾਨਕ ਨਿਰਮਲ ਪੰਥ ਚਲਾਇਆ, ਤੀਸਰ ਪੰਥ ਦੀ ਜਿਹੜੀ ਗੱਲ ਹੁੰਦੀ ਆ। ਸੋ ਉਹ ਕੈਪੀਟਲਿਜ਼ਮ ਤੇ ਜਿਹੜਾ ਕਮਿਊਨਿਜ਼ਮ ਦੇ ਵਿੱਚ ਦੀ ਜਿਹੜਾ ਰਾਹ ਹੈਗਾ, ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੀ, ਜਾਂ ਕਿਰਤ ਕਰੋ ਨਾਮ ਜਪੋ ਵੰਡ ਸਕੋ ਦਾ ਯੂਨੀਵਰਸਲ ਸਿਧਾਂਤ ਆ, ਜਾਂ ਅਸੀਂ ਕਿਸੇ ਦੂਜੇ ਨੂੰ ਕਿੰਨੀ ਥਾਂ ਦਿੰਦੇ ਆ। ਮੌਜੂਦਾ ਨੈਸ਼ਨਲਿਸਟ ਜਿਹੜਾ ਨੈਸ਼ਨਲਿਜ਼ਮ ਹੈਗਾ ਉਹ ਕਹਿੰਦਾ ਵੀ ਅਸੀਂ ਹੀ ਆ, ਬਾਕੀ ਕੋਈ ਨਹੀਂ, ਬਾਕੀ ਦੋਮ ਆ, ਅਸੀਂ ਬ੍ਰਾਹਮਣ ਆ, ਅਲੀਟ ਆ, ਬਾਕੀ ਸ਼ੂਦਰ ਸਾਡੇ ਸਲੇਵ ਆ, ਨੌਕਰ ਆ। ਵੈਸਟ ਦੇ ਵਿੱਚ ਵੀ ਇਹ ਸੋਚ ਹੈਗੀ ਵੀ ਅਸੀਂ ਗੋਰੇ ਆ ਤੇ ਸਾਡੀ ਨਸਲ ਆ, ਰੇਸਿਸਟ ਆ, ਉਹ ਕਾਲਿਆਂ ਨੂੰ ਨਹੀਂ ਜਗ੍ਹਾ ਦੇਣੀ। ਸੋ ਇਹ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਜਿਹੜਾ ਗੁਰੂ ਨਾਨਕ ਦੇ ਘਰ ਦਾ ਤੀਸਰ ਪੰਥ ਦੀ ਜਿਹੜੀ ਗੱਲ ਹੈ, ਨਿਰਮਲ ਪੰਥ ਦੀ ਗੱਲ ਹੈਗੀ ਆ, ਉਹ ਦੂਜਿਆਂ ਨੂੰ ਵੀ ਥਾਂ ਦਿੰਦੇ ਆ। ਅਸੀਂ ਕਹਿੰਦੇ ਹੀ ਨਹੀਂ, ਸਾਡੇ ਗੁਰੂਆਂ ਨੇ ਦਿੱਤੀ ਵੀ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ, ਜਿਹੜਾ ਜੰਝੂ ਨਹੀਂ ਸੀ ਪਾਇਆ ਗੁਰੂ ਨਾਨਕ ਪਹਿਲੇ ਨਾਨਕ ਨੇ, ਨੌਵੇਂ ਨਾਨਕ ਨੇ ਉਹਦੀ ਰੱਖਿਆ ਕਰਨ ਦੇ ਵਾਸਤੇ ਆਪਣਾ ਸੀਸ ਦਿੱਤਾ। ਇੱਕ ਬ੍ਰਾਹਮਣ ਦੀ ਕੁੜੀ ਨੂੰ ਬਚਾਉਣ ਵਾਸਤੇ ਸਾਡੇ ਹਜ਼ਾਰਾਂ ਸਿੰਘ ਸ਼ਹੀਦ ਹੋਏ। ਸੋ ਇਹ ਸਾਰੀਆਂ ਇਤਿਹਾਸ ਦੇ ਵਿੱਚ ਪ੍ਰੇਰਨਾ ਤੇ ਉਦਾਹਰਨਾਂ ਮਿਲਦੀਆਂ ਹੈਗੀਆਂ। ਮੌਜੂਦਾ ਸੰਘਰਸ਼ ਦੇ ਵਿੱਚ ਵੀ ਇਹੋ ਜਿਹੀਆਂ ਬੇਅੰਤ ਉਦਾਹਰਨਾਂ ਮਿਲਦੀਆਂ। ਜਦੋਂ ਸਿੰਘਾਂ ਨੇ ਕਿਸੇ ਦੇ ਉੱਤੇ ਇਸ ਕਰਕੇ ਵਾਰ ਨਹੀਂ ਕੀਤਾ ਕਿ ਉਹਦੇ ਹੱਥ ਦੇ ਵਿੱਚ ਗੁਟਕਾ ਸਾਹਿਬ ਫੜਿਆ ਹੋਇਆ, ਉਹ ਭਾਵੇਂ ਭੇਖੀ ਰੂਪ ਦੇ ਵਿੱਚ ਹੀ ਸਿੱਖ ਸੀਗਾ। ਸੋ ਇਹ ਸਿਧਾਂਤ ਦੀ ਉਚਤਾਈ, ਸਿਧਾਂਤ ਦੀ ਪਰਪੱਕਤਾ ਤੇ ਵਰਲਡ ਉੱਤੋਂ ਲੈ ਕੇ ਥੱਲੇ ਨੂੰ ਜਿਹੜਾ ਸਿਧਾਂਤ ਜਿਹੜਾ ਲਾਗੂ ਹੁੰਦਾ, ਤੇ ਪੰਥ ਨੇ ਥੱਲਿਓਂ ਲੈ ਕੇ ਉੱਤੇ ਨੂੰ ਜਿਹੜਾ ਉਹ ਜਿਹੜਾ ਪ੍ਰਕਾਸ਼ਮਾਨ ਹੋ ਕੇ ਤੇ ਉਹਦੇ ਵਿੱਚ ਉਹਦਾ ਮਿਲਾਪ ਹੋਣਾ, ਸਿਧਾਂਤ ਦਾ ਉੱਤੋਂ ਥੱਲੇ ਨੂੰ ਤੇ ਪੰਥ ਨੇ ਥੱਲਿਓਂ ਉੱਤੋਂ ਦੀ, ਤੇ ਸੈਂਟਰ 'ਚ ਜਿੱਥੇ ਮਿਲਾਪ ਹੋਣਾ, ਜਿੱਥੇ ਲਾਗੂ ਹੋਣਾ ਉਹਨੂੰ ਉੱਥੇ ਉਣਤਾਈਆਂ ਵੀ ਥੋੜ੍ਹੀਆਂ ਰਹਿਣਗੀਆਂ। ਆਦਰਸ਼ਵਾਦੀ ਪੋਜੀਸ਼ਨ ਹਮੇਸ਼ਾ ਉੱਚੀ ਹੁੰਦੀ ਆ, ਤੇ ਲਾਗੂ ਕਰਨ ਤੋਂ ਬਾਅਦ ਉਹਦੇ ਵਿੱਚ ਕੁਝ, ਕਿਉਂਕਿ ਮਨੁੱਖ ਤੇ ਲਾਗੂ ਕਰਨੀਆਂ, ਮਨੁੱਖ ਦੇ ਔਗਣ ਉਹ 'ਚ ਪ੍ਰਗਟ ਹੁੰਦੇ ਆ। ਸੋ ਮੈਂ ਸ਼ਾਇਦ ਵਿਸ਼ੇ ਤੋਂ ਥੋੜ੍ਹਾ ਜਿਹਾ ਪਰੇ ਚਲਾ ਗਿਆ, ਪਰ ਮੈਨੂੰ ਲੱਗਦਾ ਹੁੰਦਾ, ਕਿਉਂਕਿ ਪਿਛਲੇ 10-12 ਦਿਨਾਂ 'ਚ ਜਿੱਦਾਂ ਨੌਜਵਾਨਾਂ ਨਾਲ ਗੱਲਾਂ ਕੀਤੀਆਂ, ਤੇ ਉਹ ਬਹੁਤ ਕਈ ਵਾਰੀ ਉਹ ਬਲੈਕ ਐਂਡ ਵਾਈਟ 'ਚ ਹੀ ਜ਼ਿਆਦਾ ਸੋਚਦੇ ਆ ਵੀ ਜਾਂ ਤਾਂ ਇੱਧਰ ਆ ਜਾਂ ਇੱਧਰ ਆ। ਸੋ ਸਾਡਾ ਜਿਹੜਾ ਹੈਗਾ ਬਲੈਕ ਐਂਡ ਵਾਈਟ ਨਹੀਂ ਹੈਗਾ, ਅਸੀਂ ਸਾਡੀ ਗ੍ਰੇ ਸ਼ੇਡ ਜਿਹੜੀ ਹੈਗੀ ਆ, ਗੁਰੂ ਨੇ ਸਾਨੂੰ ਵਿਵੇਕ ਬੁੱਧ ਵਰਤਨ ਦੀ ਜਿਹੜੀ ਗੱਲ ਕੀਤੀ ਹੈਗੀ ਆ, ਤੇ ਉਹ ਵਿਵੇਕ ਬੁੱਧ ਦੇ ਮੁਤਾਬਕ ਹੀ ਸਾਨੂੰ ਜਿਹੜਾ ਸੋਚਣਾ ਚਾਹੀਦਾ, ਤੇ ਦੁਨੀਆ ਨੂੰ ਉਸੇ ਨਜ਼ਰ ਨਾਲ ਦੇਖਣਾ ਚਾਹੀਦਾ, ਤੇ ਉਸੇ ਲਈ ਜਿਹੜਾ ਕੰਮ ਕਰਨਾ ਚਾਹੀਦਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਸਾਹਿਬ, ਤੁਸੀਂ ਵਿਸ਼ੇ ਤੋਂ ਬਿਲਕੁਲ ਤੁਸੀਂ ਪਰਾਂ ਨਹੀਂ ਹੋਏ, ਕਿਉਂਕਿ ਇਹ ਜਿਹੜੀ ਗੱਲ ਹੈਗੀ ਵੀ ਆਪਾਂ ਗਾਂ ਕਿਹੜੇ ਆਦਰਸ਼ ਵਾਸਤੇ, ਕਿਹੜੇ ਸੰਕਲਪ ਵਾਸਤੇ ਆਪਾਂ ਸੰਘਰਸ਼ ਕਰਨਾ, ਲੱਗਦਾ ਬਹੁਤ ਜ਼ਿਆਦਾ ਜ਼ਰੂਰੀ ਸੀ। ਤੇ ਜਿਹੜਾ ਆਪਣੇ ਵਿਦਿਆਰਥੀ ਜੀਵਨ ਦੌਰਾਨ ਜੋ ਕੁਝ ਤੁਸੀਂ ਸਾਂਝਾ ਕੀਤਾ, ਕਿਸ ਤਰੀਕੇ ਨਾਲ ਤੁਸੀਂ ਲਾਮਬੰਦੀ ਕੀਤੀ ਆ,
ਜਿਹੜੇ ਸਾਰਥਕ ਯਤਨ ਤੁਸੀਂ ਕੀਤੇ, ਤੁਸੀਂ ਜਿਹੜੇ ਫਲੈਕਸਾਂ ਦਾ ਤੁਸੀਂ ਜ਼ਿਕਰ ਕੀਤਾ ਹੈਗਾ, ਆਪਾਂ ਪਿਛਲੇ ਦਿਨ ਆਪਾਂ ਗੱਲ ਵੀ ਕਰਦੇ ਸੀ ਵੀ ਉਹ ਜਿਹੜੇ ਫਲੈਕਸ ਕੈਲਗਰੀ ਦੇ ਨਗਰ ਕੀਰਤਨ ਦੇ ਵਿੱਚ ਹਜੇ ਤੱਕ ਉਹੀ ਵਰਤੇ ਜਾਂਦੇ ਹੈਗੇ ਆ। ਸੋ ਆਈ ਥਿੰਕ ਇਹ ਜਿਹੜਾ ਪ੍ਰੋਗਰਾਮ ਦਾ ਆਹ ਹਿੱਸਾ ਹੈਗਾ ਆਪਾਂ ਇੱਥੇ ਸਮਾਪਤ ਕਰ ਦਿੰਨੇ ਆ। ਸੰਗਤ ਦੇ ਸਵਾਲ ਬਹੁਤ ਆਏ ਹੈਗੇ ਆ, ਜਿਸ ਤੋਂ ਸਾਨੂੰ ਬਹੁਤ ਚੰਗਾ ਸੰਕੇਤ ਮਿਲਦਾ ਹੈਗਾ ਵੀ ਸੰਗਤ ਦੇ ਵਿੱਚ ਐਨਰਜੀ, ਉਤਸ਼ਾਹ ਬਹੁਤ ਜ਼ਿਆਦਾ ਆ। ਸੋ ਸਮੇਂ ਦੀ ਪਾਬੰਦੀ ਕਾਰਨ ਆਪਾਂ 2-3 ਸਵਾਲ ਹੀ ਲੈ ਸਕਾਂਗੇ। ਸੋ ਆਪਾਂ ਸੰਗਤ ਤੋਂ ਆਪਾਂ ਖਿਮਾ ਦੇ ਜਾਚਕ ਹੋਵਾਂਗੇ ਤੇ ਸੰਖੇਪ ਦੇ ਵਿੱਚ ਹੀ ਆਪਾਂ 2-3 ਜਿੰਨਾ ਕੁ ਵੀ ਰਹਿੰਦਾ ਸਮਾਂ ਹੈਗਾ ਆਪਾਂ ਸੰਗਤ ਦੇ ਸਵਾਲ ਲੈ ਲੈਂਦੇ ਆ। ਸੋ ਜਿਹੜਾ ਪਹਿਲਾ ਹੀ ਸਵਾਲ ਹੈਗਾ ਵੀ ਤੁਸੀਂ ਪੰਜਾਬ ਦੇ ਅੰਦਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਕੀਤੀ ਆ, ਕੈਨੇਡਾ ਦੀਆਂ ਯੂਨੀਵਰਸਿਟੀਆਂ ਦੀਆਂ ਸਿੱਖ ਵਿਦਿਆਰਥੀ ਜਥੇਬੰਦੀਆਂ ਆਪਣੇ ਪਲੇਟਫਾਰਮ ਅਤੇ ਰਿਸੋਰਸਿਸ ਨੂੰ ਕਿੱਦਾਂ ਪੰਥ ਪ੍ਰਸਤ ਕਾਰਜਾਂ ਵਾਸਤੇ ਵਰਤ ਸਕਦੀਆਂ? ਦੇਖੋ, ਜਦੋਂ ਨੌਜਵਾਨ ਪੜ੍ਹਾਈ ਦੇ ਵਿੱਚ ਹੁੰਦੇ ਆ, ਭਾਵੇਂ 10ਵੀਂ ਤੋਂ +2 ਜਾਂ ਯੂਨੀਵਰਸਿਟੀ ਦੇ ਟਾਈਮ, ਤੇ ਉਹਨਾਂ ਦਾ ਬਹੁਤਾ ਜਿਹੜਾ ਸਮਾਂ ਉਹਨਾਂ ਨੂੰ ਲਾਮਬੰਦੀ ਲਈ ਇੱਕ ਤਾਂ ਸੰਗਤ ਦਾ ਹੀ ਉਪਦੇਸ਼ ਹੈਗਾ, ਗੁਰੂ ਸਾਹਿਬ ਦਾ ਹੈਗਾ। ਸੋ ਉਹਨਾਂ ਨੂੰ ਪੜ੍ਹਨ ਦੇ ਵਿੱਚ ਜਿੱਥੇ ਉਹ ਆਪਣੀ ਪੜ੍ਹਾਈ ਕਰਨ, ਉੱਥੇ ਗੁਰੂ ਇਤਿਹਾਸ, ਖਾਲਸਾ ਇਤਿਹਾਸ ਜਿਹੜਾ ਹੈਗਾ, ਭਾਵੇਂ ਉਹਨਾਂ ਦੇ ਵਿੱਚ ਪ੍ਰਾਚੀਨ ਸਾਡੇ ਗ੍ਰੰਥ ਵੀ ਹੈਗੇ, ਪ੍ਰਾਚੀਨ ਪੰਥ ਪ੍ਰਕਾਸ਼ ਵੀ ਹੈਗਾ ਤੇ ਹੋਰ ਗ੍ਰੰਥ ਵੀ ਹੈਗੇ ਆ, ਉਹਨਾਂ ਦੇ ਵਿੱਚੋਂ ਇਤਿਹਾਸ ਦੀ ਜਿਹੜੀ ਆ ਪ੍ਰੇਰਨਾ ਲੈਣੀ ਚਾਹੀਦੀ ਆ। ਸੋ ਜਦੋਂ ਅਸੀਂ ਬਿਲਕੁਲ ਵੈਸਟ ਦੀ ਐਨਕ ਲਾ ਕੇ ਇਹ ਕਿਸੇ ਹੋਰ ਹੀ ਘਟਨਾ ਨੂੰ ਦੇਖਦੇ ਹਾਂ ਤਾਂ ਸਾਡਾ ਕਨਸੈਪਟ ਬਿਲਕੁਲ ਚੇਂਜ ਹੋ ਜਾਂਦਾ। ਜਦੋਂ ਅਸੀਂ ਪੰਥ ਦੀ ਅਜ਼ਮਤ ਦੀ ਰੌਸ਼ਨੀ ਦੇ ਵਿੱਚ ਦੇਖਾਂਗੇ ਤਾਂ ਫਿਰ ਸਾਨੂੰ ਸਹੀ ਗੱਲ ਸਮਝ ਆਉਂਦੀ ਆ ਤੇ ਉਹ ਸਾਨੂੰ ਰਾਹ ਵੀ ਜਿਹੜਾ ਸਹੀ ਹੋਊਗਾ। ਸੋ ਨੌਜਵਾਨਾਂ ਨੂੰ ਇਕੱਤਰ ਹੋਣਾ ਚਾਹੀਦਾ, ਛੋਟੇ ਛੋਟੇ ਜਥੇ ਬਣਾ ਕੇ। ਕੋਈ ਇਹ ਨਹੀਂ ਵੀ ਵੱਡੇ ਜਥੇਬੰਦੀ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਅਨਾਉਂਸ ਕਰੋ, ਤੁਸੀਂ ਆਪ ਹੀ ਜਿੰਨੇ 2, 4, 5 ਜਿੰਨੇ ਵੀ ਨੌਜਵਾਨ ਬੱਚੇ ਬੱਚੀਆਂ ਜਿਹੜੀਆਂ ਇਕੱਠੇ ਹੋਣ, ਉਹ ਆਪਣੇ ਬਾਰੇ ਗੱਲ ਕਰਨ, ਭਾਵੇਂ ਉਹ ਕੋਈ ਕਿਤਾਬ ਪੜ੍ਹਨ, ਉਹ ਕਿਤਾਬ ਦੇ ਉੱਤੇ ਚਰਚਾ ਕਰ ਸਕਦੇ ਹੈਗੇ ਆ। ਸੋ ਉਹਦੇ ਵਿੱਚ ਉਹਨਾਂ ਨੂੰ ਰਾਹ ਮਿਲਣਾ। ਸੋ ਬਾਕੀ ਕੱਲ੍ਹ ਵੀ ਨੌਜਵਾਨਾਂ ਨਾਲ ਹੋਈ ਸੀ ਗੱਲ, ਤੇ ਇਹੀ ਸੀਗਾ ਵੀ ਜਦੋਂ ਤਾਂ ਜਿੰਨਾ ਚਿਰ ਤੱਕ ਇਸ ਤਰ੍ਹਾਂ ਹੀ ਚੱਲ ਰਿਹਾ, ਅਪ ਡਾਊਨ ਚੱਲਦਾ ਹੈਗਾ ਵੀ ਆਹ ਘਟਨਾ ਆ ਗਈ, ਆਹ ਆ ਗਈ, ਆਹ ਆ ਗਿਆ, ਤਾਂ ਉਹਦੇ ਵਿੱਚ ਉਹਨਾਂ ਨੂੰ ਕਿਸੇ ਸਿੱਧੇ ਜਿਹੜੀ ਕਨਫਰੰਟੇਸ਼ਨ ਦੇ ਵਿੱਚ ਨਹੀਂ ਆਉਣਾ ਚਾਹੀਦਾ। ਹਾਂ, ਅਲਟੀਮੇਟ ਕੁਝ ਹੋ ਜਾਂਦਾ, ਜਿਵੇਂ ਦਰਬਾਰ ਸਾਹਿਬ ਤੇ ਜਦੋਂ ਹਮਲਾ ਹੋ ਗਿਆ ਤੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਨੌਜਵਾਨਾਂ ਨੇ ਵੀ ਜਿਹੜੇ ਆ ਕਿਤਾਬਾਂ ਕਲਮਾਂ ਛੱਡ ਕੇ ਹਥਿਆਰ ਚੁੱਕ ਲਏ, ਤਾਂ ਫਿਰ ਉਹੋ ਜਿਹੀ ਕੋ ਘਟਨਾ ਘਟੇ ਕੋ ਸਿੱਖਾਂ ਦੇ ਨਾਲ, ਤਾਂ ਫਿਰ ਸੋਚਿਆ ਜਾ ਸਕਦਾ ਵੀ ਡਾਇਰੈਕਟ ਕਨਫਰੰਟੇਸ਼ਨ ਦੇ ਵਿੱਚ ਆਉਣ। ਅਦਰਵਾਈਜ਼ ਇਹਨਾਂ ਹਾਲਾਤਾਂ ਦੇ ਵਿੱਚ ਸਮਝਣ ਦੀ, ਪੜ੍ਹਨ ਦੀ, ਵਿਚਾਰਨ ਦੀ ਲੋੜ ਆ ਤੇ ਉਹਨਾਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨ ਦੀ। ਇਸ ਤੋਂ ਨੈਕਸਟ ਸਟੈਪ ਦੇ ਵਿੱਚ ਪਰਸਨਲੀ ਕੋਈ ਜਾ ਸਕਦਾ, ਪਰ ਜਥੇਬੰਦਕ ਰੂਪ ਦੇ ਵਿੱਚ ਉਹਨਾਂ ਨੂੰ ਇਸੇ ਤੇ ਹੀ ਅਜੇ ਤੱਕ ਸੀਮਿਤ ਰਹਿਣਾ ਚਾਹੀਦਾ ਕਿ ਉਹ ਪੜ੍ਹਨ ਤੇ ਸਮਝਣ ਤੇ ਵਿਚਾਰਨ ਤੇ ਆਪਣੇ ਜੀਵਨ ਦੇ ਵਿੱਚ ਲਾਗੂ ਕਰਨ। ਨੈਕਸਟ ਸਟੈਪ ਦੇ ਵਿੱਚ ਜਿਸ ਫੀਲਡ ਦੇ ਵਿੱਚ ਜਾਂਦੇ ਆ, ਉੱਥੇ ਬਹਿ ਕੇ ਵੀ ਉਹ ਕੋਈ ਟੀਚਰ ਆ, ਉਹ ਆਪਣੇ ਬੱਚਿਆਂ ਦੇ ਵਿੱਚ ਗੁਰਮਤ ਦਾ ਪ੍ਰਚਾਰ ਕਰ ਸਕਦਾ ਉਹਨਾਂ ਸਿਧਾਂਤਾਂ ਰਾਹੀਂ। ਮੇਰੇ ਵਰਗਾ ਕੋਈ ਵਕੀਲ ਆ, ਅਦਾਲਤਾਂ ਦੇ ਵਿੱਚ ਤੁਸੀਂ ਜਿਹੜੀ ਸਿੱਖੀ ਦੀ ਗੱਲ ਕਰ ਸਕਦੇ ਹੋ, ਉਹਨਾਂ ਸਿਧਾਂਤਾਂ ਨੂੰ ਜੋੜ ਕੇ ਵੀ ਸਿੱਖੀ ਦੇ ਸਿਧਾਂਤ ਸਿੱਖਾਂ ਵਾਸਤੇ ਨਹੀਂ, ਦੁਨੀਆ ਵਾਸਤੇ ਨੇ। ਸੋ ਉਸ ਤਰ੍ਹਾਂ ਦੀ ਜਿਹੜੀ ਆ ਉਹਨਾਂ ਨੂੰ ਐਕਟੀਵਿਟੀ ਕਰਨੀ ਚਾਹੀਦੀ ਆ, ਜ਼ਿਆਦਾ ਲਰਨਿੰਗ ਦੀ, ਆਰਗੇਨਾਈਜ਼ਿੰਗ ਦੀ ਕਰਨੀ ਚਾਹੀਦੀ ਆ। ਨੈਕਸਟ ਸਟੈਪ ਦੇ ਵਿੱਚ ਜਿਵੇਂ ਜੇ ਉਹ ਪੰਥ ਦੇ ਨਾਲ ਸਿੱਧੇ ਰੂਪ 'ਚ ਜੁੜ ਜਾਣਗੇ, ਉਹਨਾਂ ਦੀ ਗੁਰਲਿਵ ਲੱਗ ਜੂਗੀ ਉਸ ਤਰ੍ਹਾਂ ਪੰਥ ਦੇ ਨਾਲ, ਤਾਂ ਫਿਰ ਉਹਨਾਂ ਨੂੰ ਆਪੇ ਹੀ ਸਮਝ ਆਉਣ ਲੱਗ ਪੈਣੀ ਵੀ ਮੇਰੇ ਕਰਨ ਦਾ ਕਿਹੜਾ ਕੰਮ ਹੈਗਾ, ਤੇ ਮਹਾਰਾਜ ਨੇ ਪ੍ਰੇਰ ਕੇ ਆਪੇ ਹੀ ਉਹ ਕੰਮ ਕਰਾ ਲੈਣਾ। ਤੇ ਬਹੁਤ ਹੀ ਸੰਖੇਪ ਦੇ ਵਿੱਚ ਕਿਉਂਕਿ ਮੈਸੇਜ ਆ ਰਹੇ ਆ ਵੀ ਆਪਣਾ ਅਗਲਾ ਪ੍ਰੋਗਰਾਮ ਵੀ ਆਪਾਂ ਕਰਨਾ ਹੈਗਾ, ਜੇ ਤੁਸੀਂ ਸੰਖੇਪ ਦੇ ਵਿੱਚ, ਕਿਉਂਕਿ ਤੁਹਾਡੇ ਜਿਹੜੀ ਸੇਵਾਵਾਂ ਹੈਗੀਆਂ, ਤੁਸੀਂ ਭਾਈ ਜਗਤਾਰ ਸਿੰਘ ਜੱਗੀ ਜੌਲ ਨੂੰ ਵੀ ਤੁਸੀਂ ਰੈਪਰੈਜ਼ੈਂਟ ਕਰਦੇ ਆ, ਤੇ ਜਿਵੇਂ ਆਪਾਂ ਬੰਦੀ ਸਿੰਘਾਂ ਦੀ ਚੱਲ ਰਹੀ ਲੜੀ ਬਾਰੇ ਆਪਾਂ ਗੱਲ ਕੀਤੀ ਆ ਵੀ ਪਿਛਲੇ ਕੁਝ ਸਮੇਂ ਦੇ ਵਿੱਚ ਜਦੋਂ 2016 ਤੋਂ ਲੈ ਕੇ 18-19 ਤੱਕ ਜੋ ਪੰਜਾਬ ਦੇ ਵਿੱਚ ਜਿਹੜੇ RSS ਕੁਝ ਆਗੂਆਂ ਦੇ ਲੜੀਬੱਧ ਤਰੀਕੇ ਦੇ ਨਾਲ ਉਹਨਾਂ ਦੇ ਸੌਦੇ ਲੱਗੇ ਆ, ਉਸ ਕੇਸ ਦੇ ਵਿੱਚ, ਉਸ ਸਾਰੇ ਵਰਤਾਰੇ ਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਨਾਮਜ਼ਦ ਕਰਕੇ ਹਿਰਾਸਤ ਵਿੱਚ ਲਿਆ ਗਿਆ ਤੇ ਜਿਨ੍ਹਾਂ ਤੇ ਕੇਸ ਹਜੇ ਚੱਲ ਰਹੇ ਆ। ਸੋ ਜੇ ਤੁਸੀਂ ਉਹਨਾਂ ਬਾਰੇ, ਜਿਹੜੇ ਕੇਸ ਚੱਲ ਰਹੇ ਆ ਉਹਨਾਂ ਬਾਰੇ ਜੇ ਤੁਸੀਂ ਸੰਖੇਪ ਜਾਣਕਾਰੀ ਜ਼ਰੂਰ ਦਿਓ ਸੰਗਤ ਨੂੰ। ਦੇਖੋ, ਜਿਹੜੇ ਕੇਸ ਤਾਂ ਦੋ ਤਰ੍ਹਾਂ ਦੇ ਹੀ, ਇੱਕ ਤਾਂ ਕਿਸੇ 'ਚ ਕੋਈ ਅਕਰੰਸ ਹੈਗੀ ਆ, ਜਿਹ 'ਚ ਜਗਤਾਰ ਸਿੰਘ ਜੱਗੀ ਜੌਲ, ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ ਤੇ ਹੋਰ ਵੀ ਨੌਜਵਾਨ ਯੂਪੀ ਦੇ ਵਿੱਚ ਨੌਜਵਾਨ ਹੈਗੇ ਆ। ਸੋ ਕੁਛ ਕੇਸ ਹੈਗੇ ਜਿਹ 'ਚ ਕੋਈ ਅਕਰੰਸ ਨਹੀਂ ਹੈਗੀ, ਜਿਨ੍ਹਾਂ 'ਚ ਕੋਈ ਝੰਡੇ ਲੱਗੇ ਆ ਜਾਂ ਕੰਧ ਤੇ ਕੋਈ ਖਾਲਿਸਤਾਨ ਜਿੰਦਾਬਾਦ ਲਿਖਿਆ ਜਾਂ ਕਿਤੇ ਝੰਡਾ ਲਾਤਾ ਇੰਡੀਆ ਦਾ ਲਾ ਕੇ ਉੱਤੇ ਖਾਲਿਸਤਾਨ ਕੱਪੜੇ ਤੇ ਲਿਖ ਕੇ ਲਾਤਾ। ਸੋ ਉਹੋ ਜਿਹੇ ਕੇਸ ਆ। ਤੇ ਕੁਛ ਹੈਗੇ ਵੀ ਬਿਲਕੁਲ ਹੀ ਜਿਨ੍ਹਾਂ ਨੇ ਚੈਰਿਟੀ ਵਰਕ ਕੀਤਾ ਹੈਗਾ ਤੇ ਉਹ ਏਰੀਏ ਦੇ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਸੀਗੇ ਵੀ ਜਿਵੇਂ ਮੰਨ ਲਓ ਸ਼੍ਰੋਮਣੀ ਕਮੇਟੀ ਚੋਣਾਂ ਆ ਗਈਆਂ, ਸ਼ਾਇਦ ਉਹ ਲੜਨ
ਪਿਓ ਜਿੱਦਾਂ ਗਰੀਬ ਬੱਚੀਆਂ ਦਾ ਵਿਆਹ ਕਰਤਾ, ਕਿਸੇ ਨੂੰ ਪੜ੍ਹਾਤਾ ਮੈਡੀਕਲ, ਉਹਨਾਂ ਦੀ ਚੈਰਿਟੀ ਨੂੰ ਟੈਰਰ ਫੰਡਿੰਗ ਬਣਾ ਕੇ ਕੇਸ ਜਿਹੜੇ 2020 ਜਾਂ 6 ਫॉर ਜਸਟਿਸ ਨਾਲ ਜੋੜ ਕੇ ਪਾਏ ਗਏ ਆ। ਸੋ ਇਹ 3 ਕੈਟਾਗਰੀ ਦੇ ਜਿਹੜੇ ਕੇਸ ਹੈਗੇ ਆ। ਜਗਤਾਰ ਸਿੰਘ ਜੱਗੀ ਜੌਲ ਤਾਂ ਜਾਂ ਉਹਨਾਂ ਨੌਜਵਾਨਾਂ ਦੇ ਕੇਸ ਆ, ਉਹ ਮੇਨ ਜਿਹੜੇ ਪ੍ਰਾਈਮ ਕੇਸ ਮੈਂ ਸਮਝ ਸਕਦਾ, ਜਾਂ 1-2 ਕੇਸ ਹੋਰ ਆ ਜਿਸ 'ਚ ਕੋਈ ਅਕਰੰਸ ਹੋਈ ਆ ਜਾਂ ਮਰਡਰ ਜਾਂ ਅਸੈਸੀਨੇਸ਼ਨ ਪੋਲੀਟੀਕਲ ਕਤਲ ਹੋਏ ਆ। ਉਹ RSS ਦੇ ਆਗੂ ਸੀ, ਭਾਵੇਂ ਉਹ ਜਗਦੀਸ਼ ਗਗਨੇਜਾ ਡਿਪਟੀ ਚੀਫ ਸੀ RSS ਦਾ, ਜਾਂ RSS ਦਾ ਇੱਕ ਜ਼ਿਲ੍ਹੇ ਲੁਧਿਆਣੇ ਦਾ ਮੁਖੀ ਸੀ ਰਵਿੰਦਰ ਗਸਾਈ ਸੀ, ਇੱਕ ਡੇਰਾ ਸਿਰਸਾ ਦੇ ਕੋਈ ਪ੍ਰੇਮੀ ਸੀਗੇ 2, ਇੱਕ ਹਿੰਦੂ ਤਖਤ ਬਣਾਇਆ ਗਿਆ ਸੀ ਕਿਉਂਕਿ ਹਿੰਦੂਆਂ ਦੇ ਵਿੱਚ ਕੋਈ ਤਖਤ ਦੀ ਪ੍ਰੋਵੀਜ਼ਨ ਨਹੀਂ ਸੀ, ਪਰ ਅਕਾਲ ਤਖਤ ਦੇ ਬਰਾਬਰੀ ਕਰਨ ਦੇ ਚੱਕਰ 'ਚ ਕੋਈ ਬੰਦਿਆਂ ਨੇ ਹਿੰਦੂ ਤਖਤ ਬਣਾਇਆ ਸੀ ਤੇ ਜਨਰਲ ਵੈਦਿਆ ਦਾ ਜਿਹੜਾ ਉਹਦੀ ਬਰਸੀ ਮਨਾਉਣਾ ਚਾਹੁੰਦੇ ਸੀ। ਭਾਈ ਜਿੰਦੇ ਸੁੱਖੇ ਦੀ ਫਾਂਸੀ ਨੂੰ ਐਜ ਗੌਰਵ ਇਸ ਤਰ੍ਹਾਂ ਜਿੱਦਾਂ ਉਹ ਕਰਦੇ ਹੁੰਦੇ ਯਾਤਰਾ ਕੱਢਣੀ ਸੀ, ਤੇ ਉਹ ਬੰਦਾ ਸੀਗਾ ਇੱਕ ਅਮਿਤ ਸ਼ਰਮਾ, ਉਹਦੇ ਕਤਲ ਦਾ ਕੇਸ ਹੈਗਾ ਲੁਧਿਆਣੇ ਦਾ। ਤੇ ਹੋਰ ਇੱਕ ਸ਼ਿਵ ਸੈਨਾ ਆਗੂ ਸੀ ਦੁਰਗਾ ਦਾਸ, ਉਹ ਸੰਤਾਂ ਦੇ ਨਾਂ ਦੇ ਉੱਤੇ ਜਿਹੜਾ ਬੜਾ ਗੰਦ ਬਕਦਾ ਹੁੰਦਾ ਸੀਗਾ, ਉਹਦੇ ਕਤਲ ਦਾ ਕੇਸ ਹੈਗਾ। ਸੋ ਜੇ ਜਗਤਾਰ ਸਿੰਘ ਜੱਗੀ ਜੌਲ ਦੀ ਗੱਲ ਕਰੀਏ ਤਾਂ ਉਹਨੂੰ ਇਹਨਾਂ ਕੇਸਾਂ ਦੀ ਕੌਂਸਪੀਰੇਸੀ ਦੇ ਵਿੱਚ ਜਿਹੜਾ ਇੰਪਲੀਕੇਟ ਕੀਤਾ ਗਿਆ ਵੀ ਕੌਂਸਪੀਰੇਸੀ ਸੀਗੀ। ਸੋ ਉਹਦੀ ਕੌਂਸਪੀਰੇਸੀ ਸੀ ਵੀ ਉਹ ਨੈਵਰ ਫੋਰਗੇਟ 84 ਸਾਈਟ ਸੀ, ਜਿਹੜੀ ਮੈਨੂੰ ਲੱਗਦਾ ਨਹੀਂ ਕਿਸੇ ਨੌਜਵਾਨ ਜਿਹੜਾ ਨੈੱਟ ਵਰਤਦਾ ਤੇ ਉਹਨੇ ਨਾ ਦੇਖੀ ਹੋਊਗੀ, ਤੇ ਉਹਦੇ ਵਿੱਚ ਉਹਦਾ ਯੋਗਦਾਨ ਸੀਗਾ। ਇਹ ਨਹੀਂ ਵੀ ਉਹਦੀ ਸਾਈਟ ਸੀਗੀ, ਉਹਦਾ ਯੋਗਦਾਨ ਸੀਗਾ, ਭਰਪੂਰ ਯੋਗਦਾਨ। ਉਹਨੇ ਪੰਜਾਬੀ ਤੋਂ ਟਰਾਂਸਲੇਟ ਕਰਕੇ ਬਹੁਤ ਸਾਰਾ ਲਿਟਰੇਚਰ ਜਿਹੜਾ ਉਹ ਸਾਈਟ ਦੇ ਉੱਤੇ ਅਪਲੋਡ ਹੋਇਆ। ਤਸਵੀਰਾਂ ਜਿਹਦੇ ਸਿੱਖ ਸ਼ਹਾਦਤ ਮੈਗਜ਼ੀਨ ਦੇ ਵਿੱਚ ਛਪਦੀਆਂ ਹੁੰਦੀਆਂ ਸੀ। ਮੇਰੀ ਵੀ ਕਿਸੇ ਸਮੇਂ ਜੱਗੀ ਜੌਲ ਨਾਲ ਗੱਲ ਹੋਈ ਸੀ, ਪਰ ਮੈਨੂੰ ਪਤਾ ਨਹੀਂ ਸੀ ਵੀ ਇਹ ਉਹਨੇ ਬਾਅਦ 'ਚ ਦੱਸਿਆ ਸੀਗਾ। ਸੋ ਤਸਵੀਰਾਂ ਵੀ ਉਹਦੇ ਤੱਕ ਪਹੁੰਚਦੀਆਂ ਕੀਤੀਆਂ ਉਹਨੇ, ਫਿਰ ਅਪਲੋਡ ਕੀਤੀਆਂ ਵੀ ਇੱਕ ਡਾਟਾਬੇਸ ਤਿਆਰ ਹੋਵੇ। ਸੋ ਸੰਘਰਸ਼ ਦੀ ਸੋਚ ਰੱਖਣ ਵਾਲਾ ਨੌਜਵਾਨ ਸੀਗਾ, ਤੇ ਸਿੱਖ ਪੀੜ ਨੂੰ ਉੱਥੇ ਜੰਮ ਕੇ ਵੀ ਉਹ ਮਹਿਸੂਸ ਕਰਨ ਵਾਲਾ ਸੀਗਾ। ਉਹਦੇ ਲਈ ਹੀ ਉਹ ਨੌਜਵਾਨਾਂ ਨੂੰ ਚੇਤਨ ਕਰਦਾ ਸੀ। ਪਰ ਉਹਦਾ ਕਿਉਂਕਿ ਇੱਕ ਸਮਾਂ ਬਣ ਰਿਹਾ ਸੀਗਾ, ਬਾਹਰ 'ਚ ਜਿਹੜੇ ਬਾਹਰ ਜਨਮੇ ਨੌਜਵਾਨ ਨੇ ਉਹ ਇਸ ਤਰ੍ਹਾਂ ਸੋਚਦੇ ਸੀ ਵੀ ਸਾਡੇ ਨਾਲ ਕੀ ਹੋਇਆ ਸਾਡੇ ਬਜ਼ੁਰਗਾਂ ਨਾਲ। ਤੇ ਇੱਕ ਉਹਨਾਂ ਨੇ ਸੈਂਪਲ ਕੇਸ ਜਿਹੜਾ ਲਿਆ ਵੀ ਉਹਨਾਂ ਨੂੰ, ਕਿਉਂਕਿ ਖਬਰਾਂ ਬਾਅਦ 'ਚ ਲੱਗੀਆਂ ਵੀ ਜੱਗੀ ਜੌਲ ਨੂੰ 1 ਸਾਲ ਤੋਂ ਸਰਵੇਲੈਂਸ ਦੇ ਵਿੱਚ ਸੀ, ਤੇ ਏਜੰਸੀਆਂ ਨਿਗਾਹ ਰੱਖ ਰਹੀਆਂ ਸੀ ਵੀ ਇਹ ਸਾਈਟ ਦੇ ਵਿੱਚ ਜੋ ਲਿਟਰੇਚਰ ਆ ਜਾਂ ਫੋਟੋਆਂ ਅਪਲੋਡ ਹੋ ਰਹੀਆਂ। ਸੋ ਬਿਲਕੁਲ ਹੀ ਉਹਨਾਂ ਨੇ ਉਹਨੂੰ ਫਾਲਸਲੀ ਇੰਪਲੀਕੇਟ ਕੀਤਾ। ਉਹਦੇ ਉੱਤੇ 11 ਕੇਸ ਪਾਏ ਆ, 11 ਦੇ ਵਿੱਚੋਂ 2 ਡਿਸਚਾਰਜ ਹੋ ਗਏ ਆ। ਜਿਹੜਾ ਮੇਨ ਉਹਦਾ ਅਰੈਸਟ ਕੇਸ ਸੀਗਾ ਬਾਘਾ ਪੁਰਾਣੇ ਦਾ 4 ਨਵੰਬਰ 2017 ਨੂੰ ਜਿਹ 'ਚ ਅਰੈਸਟ ਕੀਤੀ ਸੀ, ਉਹ ਲਗਭਗ ਕਨਕਲੂਡ ਹੋ ਗਿਆ ਹੈਗਾ। ਤੇ ਗੁਰੂ ਮਹਾਰਾਜ ਕਿਰਪਾ ਕਰਨਗੇ, ਆਉਂਦੇ 1-2 ਮਹੀਨਿਆਂ 'ਚ ਉਹ ਕੇਸ ਜੱਗੀ ਜੌਲ ਦਾ ਬਰੀ ਹੋਣ ਦੀ ਸਾਨੂੰ ਆਸ ਹੈਗੀ, ਕਿਉਂਕਿ ਉਹਦੇ ਕੋਲੋਂ ਕਿਸੇ ਵੀ ਕੇਸ 'ਚ ਕਿਸੇ ਤਰ੍ਹਾਂ ਦੀ ਕੋਈ ਇਨਕ੍ਰਿਮੀਨੇਟਿੰਗ ਆਰਟੀਕਲ, ਕੋਈ ਡਾਕੂਮੈਂਟ, ਕੋਈ ਬੈਂਕ ਟ੍ਰਾਂਜੈਕਸ਼ਨ, ਕੋਈ ਸੋਸ਼ਲ ਮੀਡੀਆ, ਕੋਈ ਜੋ ਵੀ ਅਸੀਂ ਸੋਚ ਸਕਦੇ ਹਾਂ ਜਾਂ ਜੋ ਵੀ ਪੁਲਿਸ ਜਿਹੜੀ ਆ ਕੇਸ ਪਾਉਣ ਵੇਲੇ ਪਾ ਸਕਦੀ ਹੁੰਦੀ ਆ, ਉਹ ਕੁਛ ਵੀ ਉਹਦੇ ਵਿੱਚ ਨਹੀਂ ਆਇਆ। ਸਿਰਫ ਉਹਦੀ ਇੱਕ ਡਿਸਕਲੋਜ਼ਰ ਲਿਖੀ ਗਈ ਵੀ ਮੈਂ ਫਰਾਂਸ 'ਚ ਗਿਆ ਸੀ 2013 ਜਾਂ 14 'ਚ, ਇਹ ਵੀ ਪੱਕਾ ਨਹੀਂ ਪਤਾ ਵੀ 13 ਜਾਂ 14 'ਚ ਗਿਆ ਸੀ, ਕਿਉਂਕਿ ਉਹਦਾ ਪਾਸਪੋਰਟ ਪੁਲਿਸ ਕੋਲ ਨਹੀਂ ਆਇਆ। ਉਹਨਾਂ ਨੂੰ ਪਤਾ ਨਹੀਂ ਸੀ ਵੀ ਗਿਆ ਸੀ ਕਿ ਨਹੀਂ, ਉਹਨਾਂ ਨੇ ਉੱਦਾਂ ਹੀ ਲਿਖਤਾ ਕੋਲੋਂ ਵੀ 13 ਜਾਂ 14 ਦੇ ਵਿੱਚ ਗਿਆ ਸੀ, ਤੇ ਕਿਸੇ ਨੂੰ 3000 ਪਾਉਂਡ ਉੱਥੇ ਦੇ ਕੇ ਆਇਆ ਸੀਗਾ। ਤੇ ਇਹ ਜਿਹੜੇ ਕੇਸ ਹੋਏ ਆ ਇਹ 15 ਤੋਂ 17 ਦੇ ਦਰਮਿਆਨ ਹੋਏ ਆ। ਸੋ ਉਸ ਤਰ੍ਹਾਂ ਉਹਨੂੰ ਉਹਦੇ ਵਿੱਚ ਕੇਸ ਦੇ ਵਿੱਚ ਨੋਮੀਨੇਟ ਕਰਕੇ, ਤੇ ਉਹਦੇ NIA ਦੇ 8 ਕੇਸ ਹੈਗੇ, ਉਹ 'ਚੋਂ 6 ਮਰਡਰ ਆ, 1 ਡਬਲ ਮਰਡਰ ਆ, 1 ਅਟੈਂਪਟ ਟੂ ਮਰਡਰ ਆ, ਨਾਲ UAPA ਦੇ ਚਾਰਜਿਸ ਹੈਗੇ ਆ, ਤੇ ਇੱਕ NIA ਦੇ ਕੇਸ 'ਚ ਬੇਲ ਪੰਜਾਬ ਹਰਿਆਣਾ ਹਾਈ ਕੋਰਟ ਜਸਟਿਸ ਤਜਿੰਦਰ ਸਿੰਘ ਢੀਂਡਸਾ ਨੇ ਦੇਤੀ ਸੀ। ਉਹਨੂੰ ਚੈਲੰਜ ਕੀਤਾ ਸੁਪਰੀਮ ਕੋਰਟ ਦੇ ਵਿੱਚ NIA ਨੇ। ਸੁਪਰੀਮ ਕੋਰਟ ਨੇ ਉਹ 1.5-2 ਸਾਲ ਪੈਂਡਿੰਗ ਰੱਖਣ ਤੋਂ ਬਾਅਦ ਉਹ ਜਿਹੜੀ NIA ਦੀ ਪਟੀਸ਼ਨ ਡਿਸਮਿਸ ਕਰਤੀ। ਸੋ ਸਾਨੂੰ ਉਸ ਤੋਂ ਬਾਅਦ ਫਿਰ ਆਸ ਹੋਈ ਵੀ ਇੱਕ ਬੇਲ ਉਹਦੀ ਸੁਪਰੀਮ ਕੋਰਟ ਤੋਂ ਕਨਫਰਮ ਹੋ ਚੁੱਕੀ ਆ, ਤਾਂ ਬਾਕੀ ਬੇਲਾਂ ਉਹਦੀਆਂ ਫਿਰ ਅਸੀਂ ਪ੍ਰੋਸੀਡ ਆਨ ਕੀਤੀਆਂ। 7 ਬੇਲਾਂ ਉਹਦੀਆਂ ਪੈਂਡਿੰਗ ਨੇ ਦਿੱਲੀ ਹਾਈ ਕੋਰਟ ਦੇ ਵਿੱਚ। 30 ਜੂਨ ਤੋਂ ਬਾਅਦ ਦਿੱਲੀ ਹਾਈ ਕੋਰਟ ਖੁੱਲ੍ਹਣੀਆਂ। ਪਹਿਲੇ ਜਾਂ ਦੂਜੇ ਹਫ਼ਤੇ 'ਚ ਉਹਨਾਂ ਬੇਲਾਂ ਦੀ ਜਿਹੜੀ ਸੁਣਵਾਈ ਹੋ ਕੇ ਮਹਾਰਾਜ ਕਿਰਪਾ ਕਰਨਗੇ ਉਹਦੀ ਜਿਹੜੀ ਆ ਉਹ ਰਿਹਾਈ ਹੋ ਸਕਦੀ ਆ, ਕਿਉਂਕਿ ਰਿਜੈਕਟ ਨਹੀਂ ਹੋ ਸਕਦੀ। ਪਿਛਲੇ 1.5 ਸਾਲ ਤੋਂ ਦਿੱਲੀ ਹਾਈ ਕੋਰਟ ਜਿਹੜੀ ਆ ਡਿਲੇ ਕਰ ਰਹੀ ਹੈ। NIA ਕਹਿ ਰਹੀ ਆ ਵੀ ਦੇਖੋ ਜੀ ਐਸਾ ਹੀ ਐਡੀਸ਼ਨਲ ਸੋਲਿਸਿਟਰ ਜਨਰਲ ਨਹੀਂ ਆਇਆ। ਸੋ ਚੜ੍ਹਦੀ ਕਲਾ ਵਾਲਾ ਨੌਜਵਾਨ ਆ। ਮੈਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਤੇ ਜੱਗੀ ਜੌਲ ਇਕੱਠੇ ਹੀ ਨੇ 15 ਨੰਬਰ ਜੇਲ੍ਹ 'ਚ। ਮੈਂ 2 ਮਹੀਨੇ ਪਹਿਲਾਂ ਮਿਲਿਆ ਸੀ, ਤੇ ਬਾਕੀ ਸਿੰਘ ਵੀ ਅੱਡ ਜੇਲ੍ਹਾਂ ਦੇ ਵਿੱਚ ਪਹਿਲਾਂ ਜਿੱਦਾਂ ਇਕੱਠੇ ਹੁੰਦੇ ਸੀ, ਉਹਨੂੰ ਇੱਦਾਂ ਇਕੱਠੇ ਸਾਰਿਆਂ ਨੂੰ ਨਹੀਂ ਰੱਖਦੇ, ਥੋੜ੍ਹੇ ਸਮੇਂ ਬਾਅਦ ਬਦਲਦੇ ਰਹਿੰਦੇ ਆ। ਫਿਰ ਵੀ ਰੂਟੀਨ ਦੇ ਵਿੱਚ ਕਦੀ 2-3 ਸਿੰਘ ਜਿਹੜੇ ਆ
ਇੱਕ ਜੇਲ੍ਹ 'ਚ ਇਕੱਠੇ ਹੋ ਜਾਂਦੇ ਆ। ਤੇ ਸੋ ਉਹ ਪੜ੍ਹਦੇ ਆ, ਉਹ ਵਿਚਾਰਦੇ ਆ, ਉਹ ਐਕਸਰਸਾਈਜ਼ ਕਰਦੇ ਆ, ਉਹ ਆਪਣੇ ਆਪ ਨੂੰ ਹੈਲਦੀ ਰੱਖਣ ਦਾ ਯਤਨ ਕਰਦੇ ਆ। ਉਹਨਾਂ ਨੂੰ ਪਤਾ ਰਹਿੰਦਾ ਵੀ ਕੌਮ ਸਾਡੀ ਸਾਡੇ ਨਾਲ ਆ, ਪੰਥ ਗੁਰੂ ਗ੍ਰੰਥ ਦਾ ਆਸ਼ੀਰਵਾਦ ਉਹਨਾਂ ਦੇ ਨਾਲ ਆ, ਤੇ ਉਹਨਾਂ ਨੇ ਗੁਰੂ ਗ੍ਰੰਥ ਪੰਥ ਦੀ ਚੜ੍ਹਦੀ ਕਲਾ ਲਈ ਜਿਹੜੇ ਆ ਯੋਗਦਾਨ ਪਾਇਆ। ਭਾਵੇਂ ਉਹਨਾਂ ਨੂੰ ਜਿੱਦਾਂ ਦੇ ਵੀ ਕੇਸਾਂ ਦੇ ਵਿੱਚ ਨੋਮੀਨੇਟ ਕੀਤਾ ਗਿਆ, ਪਰ ਉਹਨਾਂ ਨੂੰ ਉਹਦੇ ਉੱਤੇ ਮਾਣ ਆ ਵੀ ਠੀਕ ਆ, ਅਸੀਂ ਕੌਮ ਦੀ ਸੇਵਾ ਦੇ ਲੇਖੇ ਲੱਗ ਰਹੇ ਹਾਂ ਤੇ ਕੌਮ ਸਾਡਾ ਜਿਹੜਾ ਖਿਆਲ ਕਰਦੀ ਹੈ। ਇਸੇ ਤਰ੍ਹਾਂ ਭਾਈ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ, ਇਹ ਬਰੈਲ ਜੇਲ੍ਹ ਦੇ ਵਿੱਚ ਆ। ਕੁਛ ਪਰੋਲ ਤੇ ਆਉਂਦੇ ਰਹਿੰਦੇ ਆ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ ਭੁੱਲਰ ਸਾਹਿਬ ਨੂੰ ਮੈਂ ਰੈਗੂਲਰ ਵੀਕਲੀ ਮਿਲਦਾ ਰਹਿੰਦਾ। ਅੱਜ ਹੁਣ ਵੀ ਜਦੋਂ ਇੱਥੋਂ ਬੁੱਧਵਾਰ ਜਾਣਾ ਤੇ ਕੋਰਟ ਪ੍ਰੋਸੀਡਿੰਗ ਬੁੱਧਵਾਰ ਅਟੈਂਡ ਕਰਨ ਤੋਂ ਬਾਅਦ ਭੁੱਲਰ ਸਾਹਿਬ ਨੂੰ ਮਿਲ ਕੇ ਹੀ ਵਾਪਸ ਘਰੇ ਲੁਧਿਆਣੇ ਪਹੁੰਚੂਗਾ। ਸੋ ਮੈਂ ਤਾਂ ਬੜਾ ਆਪਣੇ ਆਪ ਨੂੰ ਵਡਭਾਗਾ ਸਮਝਦਾ ਵੀ ਜਿਨ੍ਹਾਂ ਦੇ ਨਾਂ ਲੈ ਕੇ ਲੋਕੀ ਹੱਥ ਜੋੜ ਕੇ ਵਾਹਿਗੁਰੂ ਕਹਿੰਦੇ ਆ, ਤੇ ਮੈਂ ਉਹਨਾਂ ਦੇ ਦਰਸ਼ਨ ਵੀ ਕਰ ਲੈਂਦਾ ਤੇ ਉਹਨਾਂ ਦੇ ਨਾਲ ਬਚਨ ਵੀ ਕਰ ਲੈਂਦਾ। ਸੋ ਮੈਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦਾ ਕਿ ਮੈਂ ਉਹਨਾਂ ਦੀ ਸੇਵਾ ਦੇ ਵਿੱਚ ਵੀ ਜੋ ਮੈਨੂੰ ਮਹਾਰਾਜ ਨੇ ਵਿੱਦਿਆ ਬਖਸ਼ੀ ਹੈਗੀ ਆ, ਤੇ ਉਹ ਵੀ ਤਾਂ ਹੀ ਬਖਸ਼ੀ ਆ ਵੀ ਇਦਾਂ ਦਾ ਮਾਹੌਲ ਬਣਿਆ। ਮੈਂ LLB ਕਰ ਲਈ ਨਹੀਂ ਤੇ ਮੈਂ ਤਾਂ LLB ਕਰਨੀ ਨਹੀਂ ਸੀ, ਉਹ ਹਾਲਾਤ ਇਹੋ ਜਿਹੇ ਬਣੇ ਸੰਘਰਸ਼ ਦੇ ਤੋਂ ਮੈਨੂੰ ਕਰਨੀ ਪੈ ਗਈ ਤੇ ਮੈਂ ਕਰ ਲਈ। ਮੈਂ ਪ੍ਰੈਕਟਿਸ ਵੀ ਨਹੀਂ ਸੀ ਕਰਨੀ। ਜੇਲ੍ਹ 'ਚ ਜਾਣ ਤੋਂ ਬਾਅਦ ਹੀ ਮੈਨੂੰ ਸਿੰਘਾਂ ਨੇ ਕਿਹਾ ਵੀ ਯਾਰ ਹੁਣ ਤੂੰ ਕੀ ਕਰਨਾ, ਹੁਣ ਆਪਾਂ ਆਹ ਕੰਮ ਸ਼ੁਰੂ ਕਰ ਲਈਏ। ਤਾਂ ਸੋ 2011 'ਚ ਜਦੋਂ ਬੇਲ ਹੋਈ ਤੇ ਭਾਈ ਦਲਜੀਤ ਸਿੰਘ ਬਿੱਟੂ ਨਹੀਂ ਰਿਹਾ ਹੋਏ, ਤੇ ਮੈਂ ਕਿਹਾ ਜੀ ਮੈਂ ਹੁਣ ਕੀ ਕਰਾਂ, ਤੁਸੀਂ ਤਾਂ ਅੰਦਰ ਹੀ ਹੋ। ਉਹ ਕਹਿੰਦੇ ਚੱਲ ਪ੍ਰੈਕਟਿਸ ਦਾ ਤੂੰ ਉਹਨਾਂ ਚਿਰ ਕਰ ਲਾ, ਬਾਅਦ ਦੇ ਵਿੱਚ ਦੇਖ ਲਾਂਗੇ। ਮੈਂ 2011 'ਚ ਸੋਚਿਆ ਸੀ ਵੀ 10 ਸਾਲ ਪ੍ਰੈਕਟਿਸ ਕਰਨੀ ਆ, ਫਿਰ ਆਪਾਂ ਨੈਕਸਟ ਫੇਜ਼ ਦੇ ਵਿੱਚ ਜਾਵਾਂਗੇ। ਪਰ ਉਹ ਫੇਜ਼ ਮੁੱਕਿਆ ਨਹੀਂ, ਹੁਣ ਪਤਾ ਨਹੀਂ ਕਦੋਂ ਮੁੱਕੂਗਾ ਜਾਂ ਮੁਕਾ ਦੇਣਗੇ। ਹੁਣ ਆਪ ਹੀ ਜਦੋਂ ਇੱਦਾਂ ਸੰਗਤਾਂ ਜੁੜਦੀਆਂ ਰਹੀਆਂ ਤਾਂ ਉਹਨਾਂ ਨੇ ਆਪੇ ਹੀ ਮੁਕਾ ਦੇਣਾ ਵੀ ਹੁਣ ਇਹਨੂੰ ਥੋੜ੍ਹਾ ਲਾਂਭੇ ਕਰੋ। ਸੋ ਇਹ ਸੇਵਾ ਸਤਿਗੁਰੂ ਹੀ ਬਖਸ਼ਦੇ ਆ, ਉਹੀ ਲੈਂਦੇ ਆ, ਕਰਦੇ ਸੀ ਹਾਂ ਤੇ ਰਹਾਂਗੇ। ਜੱਗੀ ਜੌਹਲ ਵਰਗੇ, ਜੱਗੀ ਜੌਹਲ ਖਾਸ ਤੌਰ ਦੇ ਉੱਤੇ ਨਵੇਂ ਜਿੰਨੇ ਵੀ ਬਾਹਰਲੇ ਸਿੱਖ ਆ, ਮੰਨ ਕੇ ਚੱਲੋ ਤੁਸੀਂ, ਮੈਂ ਕੋਈ ਤੁਹਾਡੇ ਤੇ ਥੋਪਦਾ ਨਹੀਂ, ਪਰ ਤੁਹਾਡਾ ਉਹ ਇੰਟਲੈਕਟ ਦਾ ਤੇ ਪੋਲੀਟੀਕਲ ਇੱਕ ਲੀਡਰਸ਼ਿਪ ਕੁਆਲਿਟੀਜ਼ ਉਹਦੇ ਵਿੱਚ ਹੈਗੀਆਂ ਨੇ, ਤੁਹਾਨੂੰ ਜੋ ਗਵਾਹੀ ਦੇ ਸਕਦਾ ਹੈਗਾ। ਤੇ ਮਹਾਰਾਜ ਕਿਰਪਾ ਕਰਨਗੇ। 7 ਸਾਲ ਦਾ ਸਮਾਂ ਉਹਦੇ ਕੋਲ ਥਿਓਰੈਟੀਕਲੀ ਉਹਦੇ ਕੋਲ ਜਾਣਕਾਰੀ ਸੀਗੀ, ਉਹਨੇ ਉਹਨੂੰ ਪ੍ਰੈਕਟੀਕਲ ਦੇਖ ਲਿਆ ਵੀ ਕਿਸ ਤਰ੍ਹਾਂ ਜਿਹੜਾ ਵਿਹਾਰ ਹੁੰਦਾ ਹੈਗਾ। ਸੋ ਉਹਦੇ ਕੋਲ ਬਹੁਤ ਗਿਆਨ ਦਾ ਭੰਡਾਰ ਹੋਊਗਾ, ਉਹਨੂੰ ਬਹੁਤ ਆਤਮ ਚਿੰਤਨ ਕਰਨ ਦਾ ਵੀ ਜਿਹੜਾ ਸਮਾਂ ਮਿਲਿਆ। ਸੋ ਉਹ ਭਾਣੇ ਦੇ ਵਿੱਚ ਹੀ ਹੁੰਦਾ। ਅਸੀਂ ਕਹੀਏ ਵੀ ਸਰਕਾਰ ਨੇ ਸਿੱਟਤਾ ਤੇ ਅੱਗੇ ਸਿੱਖ ਭਾਣਾ ਮੰਨ ਕੇ ਤੇ ਉਹਨੂੰ ਉਹਦੇ ਵਿੱਚੋਂ ਵੀ ਬਹੁਤ ਕੁਝ ਪ੍ਰਾਪਤ ਕਰਦਾ ਤੇ ਉਹ ਕਰ ਰਿਹਾ ਹੈਗਾ। ਤੇ ਸਾਰੇ ਸਿੰਘ ਚੜ੍ਹਦੀ ਕਲਾ ਦੇ ਵਿੱਚ ਆ, ਕੌਮ ਦੇ ਉਹਨਾਂ ਨੂੰ ਸੰਦੇਸ਼ ਮਿਲਦਾ ਰਹਿੰਦਾ ਵੀ ਹਾਂ ਕੌਮ ਸਾਡੇ ਨਾਲ ਆ, ਤੇ ਜਿੰਨਾ ਚਿਰ ਸਾਰੇ ਕੌਮ ਖੜੀ ਆ ਤੇ ਉਹ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਗੇ। ਕਦੀ ਵੀ ਕੌਮ ਦਾ ਸਿਰ ਨੀਵਾਂ ਨਹੀਂ ਹੋਣ ਦੇਣਗੇ, ਇਹ ਮੇਰਾ ਵਾਅਦਾ ਤੇ ਦਾਵਾ। ਸੋ ਇੰਨੇ ਕੁ ਦੇ ਨਾਲ ਭਾਈ ਸਾਹਿਬ ਆਪਾਂ ਤਹਿ ਦਿਲੋਂ ਟੋਰਾਂਟੋ ਤੇ ਕੈਨੇਡਾ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ, ਤੁਹਾਡੀ 2 ਹਫ਼ਤੇ ਦੀਆਂ ਛੁੱਟੀਆਂ ਸੀਗੀਆਂ ਤੇ ਤੁਸੀਂ ਸਾਨੂੰ ਮਾਣ ਬਖਸ਼ਿਆ। ਕੈਨੇਡਾ ਦੀ ਸੰਗਤਾਂ ਦੇ ਦਰਸ਼ਨ ਦਿਦਾਰੇ ਤੁਸੀਂ ਦਿੱਤੇ ਆ ਤੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਇਹੀ ਆ, ਮਹਾਰਾਜ ਤੁਹਾਨੂੰ ਸੇਵਾ, ਸਿਦਕ ਤੇ ਸਿਰੜ ਬਖਸ਼ਦੇ ਰਹਿਣ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ। ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।